ਮੈਂ ਉਹ ਸਟਾਰਲੀ ਤੇ ਲਾਈਵ ਆਇਆ ਕਰਾਂਗਾ, ਮੈਂ 2 ਮੋਟਰਸਾਈਕਲ ਲੈ ਲਾਂਗਾ। ਉਹ ਸਿੱਕੇ ਫਸਾ ਕੇ ਬੈਠਾ ਵਾ। 2 ਘੰਟੇ ਬਾਅਦ ਮਿੱਠੇ ਨੇ ਦਰਵਾਜ਼ਾ ਖੋਲ ਕੇ ਆ ਕੁੱਤੇ ਨੂੰ ਢੁੱਡ ਮਾਰ ਕੇ ਬਾਹਰ ਕੱਢਿਆ, ਕਹਿੰਦਾ ਅਗਲਾ ਜਾਨਵਰ ਕੱਲਾ। 2 ਦਿਨ ਬਾਅਦ ਕੁੱਤਾ ਵੀ ਗੱਲਾਂ ਕਰਦਾ ਹੀ ਬਾਹਰ ਆ ਰਿਹਾ ਇਹਦੀ ਗੱਡੀ ਤੁਸੀਂ ਦੇਖਣੀ ਆ, ਜੋ ਸਟੂਡੀਓ ਕੱਢਦਾ ਗੱਡੀ ਦੀ ਆਵਾਜ਼ ਆਉਂਦੀ ਉਡਾਂ ਦੀ ਢਾਲ ਤੋਂ। ਮਿੱਠਾ ਪੁਰੀਆ ਫੌਤ ਹੋ ਜੇ ਮੈਂ ਇਹਨੂੰ ਲੱਖ ਰੁਪਈਆ ਦੇ। अस्सलाम वालेकुम नाज़रीन, टी टाइम में खुश आमदीद। ਪੂਰਾ ਬਜਾਇਆ ਕਰ ਯਾਰ। उस्ताद जी मैं ना मैनू एक ना गाना याद आया रफ़ी साहब का, बहुत कमाल सुभान अल्लाह गाना, लेकिन वो बहुत घट लोगों ने सुनिया, उधर तवज्जो ही नहीं किसी की। वो तो मैं प्रांतिक नू वोकल भेजा, मैं कि मैनू दा ट्रैक बना के भेज, ਵਾਹ ਸਾਜੀ फाइनल गाना होएगा जा। ਕਮਾਲ ਹੈ। ਹਾਂ ਦੂਜਾ ਭਾਜੀ ਜਿਹੜਾ ਅਸੀਂ ਉਦੋਂ ਕਿਹਾ ਸੀ ਸ਼ੋਅ ਦੇ ਵਿੱਚ ਕਿ ਵੀ ਤੁਸੀਂ ਜੋ ਜੋ ਟਾਸਕ ਕਰਾਉਣੇ ਆ ਸਾਨੂੰ ਰਿਵਾਰਡ ਦੇ ਬਸ ਉਹ ਦੱਸੋ। ਹਾਂ ਠੀਕ ਹੈ ਨਾ, ਹੋ ਗਿਆ ਜੀ। ਹਾਂ ਅਸੀਂ ਸਾਰੇ ਸਾਹਮਣੇ ਜੋ ਵੀ ਹੈ ਗੱਲਬਾਤ ਭਾਈ ਉਹ ਅਸੀਂ ਲੈਣੀ ਹੈ। ਅਸੀਂ ਕਿਹੜਾ ਕਹਿਣਾ 3 ਵੀਲ ਚੇਅਰਾਂ ਚਾਹੀਦੀਆਂ, ਅੱਲਾ ਦੇ ਨਾਂ ਤੇ ਪੈਸੇ ਭੇਜ ਦਿਓ। ਲੋ ਜੀ ਜਨਾਬ, ਮਿੱਠਾ ਸਾਹਿਬ ਸਭ ਯਾਰ ਐ ਜ਼ਿਆਦਤੀ ਹੈ, ਬਾਕੀ ਵੀ ਲੋਕ ਹੁੰਦੇ ਨੇ ਯਾਰ, ਤੁਸੀਂ ਮਿੱਠਾ ਮਿੱਠਾ ਇਹ ਕਰੇ, ਮਿੱਠਾ ਇਹ ਕਰੇ, ਮਿੱਠਾ ਇਹ ਕਰੇ। ਹਲੇ ਤਾਂ ਤੁਸੀਂ ਇੱਕ ਮਿੱਠਾ ਮਿੱਠਾ ਮਾਲਾ ਲੱਗਦਾ ਵਾ। ਸਹੀ ਗੱਲ ਸਾਫ ਪਤਾ ਲੱਗ ਗਿਆ। ਹਾਲਾਂਕਿ ਮੈਂ ਮੇਰੇ ਦਿਲ 'ਚ 2 ਲਫ਼ਜ਼ ਸੀ, ਤੁਸੀਂ ਦੋਨੇ ਕਹਤੇ ਤੇ ਸਾਲਾ। ਮੈਂ ਕਿਹਾ ਸ਼ਾਰਟ ਬਣਾ ਲਈਏ ਦਾ ਮਾਲਾ, ਨਾ ਉਹਦਾ ਪਤਾ ਲੱਗਾ ਮਾਲਾ ਸੈਂ। ਹਾਂ ਲੋ ਜੀ ਜਰਾ ਪੜ ਲੈਣਾ ਮਿੱਠਾ ਜੀ, ਤੂੰ ਅਮੀਰ ਹੋ ਜਾਣਾ ਜੇ ਤੂੰ ਕਰ ਲਵੇਂ ਤੇ, ਯਕੀਨ ਕਰ। ਮਰ ਵੀ ਜਾਣਾ ਮੈਂ। ਉਹ ਟਾਸਕ ਨਹੀਂ ਨਹੀਂ ਮਰਨਾ ਨਹੀਂ, ਨਾਰਮਲ ਗੱਲਾਂ, ਐਡੀ ਕੋਈ ਐਸੀ ਗੱਲਬਾਤ ਨਹੀਂ बेटा। तू सिर्फ सुनना वा कि तेन लोगों ने क्या की है। अगर मिठा भाई 10 हरी मिर्चें खाएं साथ में स्प्राइट की ½ लीटर बोतल, तो मैं 11,000 मेरी तरफ से नंबर नोट कर ले। 11,000 रुपया मोहित अली भाजी हाँ जी 11,000 मिठे कोई यूके तो। हाँ डन। एक 10 मिर्चा एक उन्होंने कहा जी अगर मिठा भाई 10 हरी मिर्चें खाएं साथ में स्प्राइट की ½ लीटर बोतल पिए, 11,000 में 11,000 तक हिसाब कर। हर मिर्च दे 10 मिर्चा ਦਾ ਤੇ ਇੱਕ ਬੋਤਲ ਦਾ। ਅੱਛਾ 1000 ਰੁਪਇਆ ਭਾਜੀ ਨੇ ਲਾਇਆ ਸਾਰਾ। ਹੁਣ ਦਿਨਾਰ ਵਾ ਕੇ ਕੀ मेरी तरफ से नोट कर ले, नंबर भी उन्होंने दे दिता। पाकिस्तानी ਮਿੱਠੇ 2000 पाकिस्तानी 10 हरियां मिर्चां ते ½ ਲੀਟਰ स्प्राइट, ਇਹ ਗੁੰਨੇ ਕਿੰਨੇ ਆ? 11,000 पर आइटम 1000 रुपया। ਕੀ ਬਫ 11 ਦਾ ਤੇਰੇ ਝਾਕੇ ਖੁੱਲੇ 50 ਲੱਖ ਮੰਗਾ ਕੇ ਤੂੰ ਵੱਡਾ ਤੈਨੂੰ ਗਿਆ 11। ਲੇਕਿਨ ਬੇਟਾ ਤੂੰ ਕਰਕੇ ਖਾਣਾ ਵਾ, ਮੇਰੀ ਸੁਣੋ ਗੱਲ, ਤੁਹਾਨੂੰ ਪਤਾ 10 ਮਿਰਚਾਂ ਦਾ ਕੀ ਹੋ ਜਾਣਾ ਵਾ? ਹਰ ਸ਼ਹਿਰ ਨੂੰ ਡੈਮੇਜ ਹੋ ਜਾਣੀ ਆ। ਉੱਤੋਂ ਸਪਰੈਟ। ਉਹ ਸਪਰੈਡ ਚੀਨ ਮਲੂਕੀ ਕਰ ਦੇਣੀ ਆ, ਰੋਸ਼ਨ ਕਰ ਦੇਣੀ ਆ। ਭਾਜੀ ਇਹ ਪਤਾ ਕੀ ਗੱਲ, ਤੁਸੀਂ 10 ਹਰੀਆਂ ਮਿਰਚਾਂ ਖਾ ਕੇ ਅੰਦਰ ਜਿਹੜਾ ਸਾੜ ਜੇ ਤੁਸੀਂ 11,000 ਰੁਪਏ ਚ ਮੇਰਾ ਆਰਟਿਸਟ ਲੈ ਦੇ ਜਾਓ ਤੁਸੀਂ। ਹਾਂ ਮੇਦਾ ਬਲਾਸਟ ਹੋ ਜਾਣਾ ਵਾ। आज मैं खाना हूँ ਹੈ मैं खाना ਨਹੀਂ ਤੇਰਾ ਉਹਨਾਂ ਨੇ ਕਿਹਾ ਨਹੀਂ ਨਾ, ਤੇਰਾ ਤੇ ਇੱਕ ਨੇ ਵੀ ਨਹੀਂ ਕਿਹਾ, ਉਹਨਾਂ ਨੂੰ ਪਤਾ ਕੂੜ ਆ ਇਹਨੂੰ, ਤੇ ਕਿਹਾ ਵੀ ਤੂੰ ਸਾਨੂੰ ਅੱਧਾ ਹੋ ਕੇ ਦਿਖਾ ਦੇ, ਨੇ ਉਹ ਵੀ ਦਿਖਾ ਦੇ। ਅੱਧਾ ਕਾਲੂ ਇੱਥੇ ਪਿਆ ਹੋਵੇ, ਅੱਧਾ ਉੱਥੇ ਪਿਆ ਹੋਵੇ। नेक्स्ट भाजी सुन लो, मेरा नाम नुमान है, मैं लाहौर से हूँ, मेरी छोटी सी पनिशमेंट है, टक बिस्कुट जो नॉर्मल पैकिंग होती है वो 1 मिनट में खाना है। 1 मिनट च टक बिस्कुट का पैकेट खाना पूरा, ਪੈਕਟ। जिन्हें 10 बिस्कुट होंगे। ਹਾਂ ਪੈਸੇ ਕਿੰਨੇ? सुन ला, खाना है आपकी टीम का मेंबर कोई भी 1 मिनट में खा लेगा तो मैं उसे 5,000 रुपया इसको नाम दूंगा, अपना अकाउंट नंबर भेज दें, पैसे एडवांस लगा देता हूँ, अगले शो में बताना है आपने मेरी पनिशमेंट कौन कबूल करता है। ਉਸਤਾਦ ਜੀ ਦੱਸੋ। ਮੈਂ ਹਿਸਾਬ ਲਾਇਆ। ਕਾਲੂ ਮੈਂ ਦੱਸਾਂ ਤੈਨੂੰ ਕੋਈ ਗੱਲ, हाँ ਲੇਕਿਨ ਮੈਂ ਨਹੀਂ ਦੱਸਣਾ ਭਾਜੀ, ਮੈਨੂੰ ਪਤਾ ਵਾ ਇਹ ਚ ਕੀ ਕੁੰਡੀ ਆ, ਲੇਕਿਨ ਮੈਂ ਦੱਸਣੀ ਨਹੀਂ। ਦੱਸੋ ਜੀ ਕਿੰਨੇ ਖਾਣਾ? जी मैं कह दिंदे ना ਖਾ ਲੇਗਾ? हाँ ਅਗਲੇ ਸ਼ੋਅ 'ਚ ਨਾ ਸਾਰੀਆਂ ਪਨਿਸ਼ਮੈਂਟਾਂ ਤੁਸੀਂ ਪਹਿਲੇ ਓਕੇ ਕਰ ਲਓ, एक मिनट ਨੈਕਸਟ ਸ਼ੋਅ ਪੂਰਾ ਪਨਿਸ਼ਮੈਂਟ ਸ਼ੋਅ ਹੋਏਗਾ। ਮੈਂ ਹਿਸਾਬ ਲਾ ਹੱਕ ਹਲਾਲ ਨੂੰ ਨਾ ਆਡੀਅנס ਘੱਟ ਹੀ ਪੈਣ ਡਈ ਆ। ਅੱਛਾ ਜੀ, ਗਿੱਲੇ ਕਰਕੇ ਖਾ ਲਈ। ਅੱਛਾ ਜੀ, ਤੁਹਾਡੀ ਇਹ ਤੁਸੀਂ ਇਹ ਪਨਿਸ਼ਮੈਂਟ ਐਕਸੈਪਟ ਕੀਤੀ ਹੈ यस ਕਿ ਟੱਕ ਬਿਸਕੁਟ ਤੁਸੀਂ, हाँ जी ਤੈਨੂੰ ਤਰੀਕਾ ਵੀ ਨਹੀਂ ਮੈਂ ਦੱਸਣਾ, ਉਹ ਵੀ ਆਪਣੀ ਜਗ੍ਹਾ ਸਹੀ ਹੈ, ਲੇਕਿਨ ਇਹਦਾ ਇੱਕ ਤਰੀਕਾ ਵੀ ਹੈਗਾ ਵਾ। पता था जी ਉਦਾਂ ਦਾ ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਖਾਣਾ ਹਾਂ ਤੂੜੀ ਤੂੜੀ ਵਾਲਾ ਤੂੜੀ ਟੈਪ, ਮੈਂ ਜਿਹੜਾ ਤਰੀਕਾ ये मैंने पता वा ਬਸ ਤੁਸੀਂ ਖਾਣਾ ਵਾ ਠੀਕ ਆ ਟੱਕ। ਉਹਨੇ ਇਹ ਨਹੀਂ ਕਿਹਾ ਵੀ ਕਿੱਦਾਂ,
ठीक है मैं खिलाऊंगा तुझे। अच्छा जी, नुमान भाजी ने, ये नुमान भाजी सारे सलाम, मैंने मिठे को 5,000 दूंगा, उसका टास्क ये है कि वो ड्राइविंग लाइसेंस बनवा ले। तो जी ये हर गया बेटा ਲਓ ਜੀ ਇਹ ਚੋ ਲਓ ਜੀ, ਕਿੰਨੇ 3200 ਲਾਇਸੈਂਸ ਦਾ 1800 ਵੇ ਬਚਣ ਦਾ। ਓਕੇ ਭਾਜੀ, ਤੁਹਾਡਾ ਅਸੀਂ ਕਬੂਲ ਲਓ ਕਰਦੇ ਜੀ, ਹਾਂ। task। ਬਹੁਤ ਔਖੀ ਪਨਿਸ਼ਮੈਂਟ ਆ, ਓਕੇ ਇਹਦੇ 'ਚ ਬੜਾ ਮਸਲਾ ਬਣ ਸਕਦਾ, ਲੇਕਿਨ ਫਿਰ ਵੀ ਅਸੀਂ ਓਕੇ ਕਰ ਤੁਹਾਡੀ ਖੁਸ਼ੀ ਵਾਸਤੇ ਅਸੀਂ ਬਣਵਾ ਲੈਣੇ। एक्सेप्टेड। ਚਲੋ ਜੀ ਇਹ ਹੋ ਗਈ ਹੈ ਐਕਸੈਪਟ ਹੋ ਗਿਆ। ਅੱਛਾ ਜੀ, ਤਜਿੰਦਰ ਸਿੰਘ ਭਾਜੀ, ਹਾਂ ਸਜਾਦ ਹੈਲੋ ਫਰੋਮ USA, ਮੈਂ ਆਪ ਦਾ ਸ਼ੋਅ ਐਵਰੀ ਡੇ ਦੇਖਦਾ ਹਾਂ। ਮੇਰਾ ਟਾਸਕ ਹੈ ਸਭ ਨੂੰ ਮਿਰਚਾਂ ਖਾਣੀਆਂ ਹਾਂ 20, ਪਰ ਮਿਰਚ 500 PKR ਦਵਾਂਗਾ। ਪਰ ਮਿਰਚ ਕਮ ਸੇ ਕਮ 3 ਇੰਚ ਲੰਬੀ ਹੋਣੀ ਚਾਹੀਦੀ ਓਏ ਆ, ਹੋਏ ਹੋਏ, ਸਦਕੇ ਜਾਵਾਂ। ਔਰ ਜੋ ਕਰੇਗਾ ਮੈਂ 500 PKR ਦਵਾਂ, ਅਕਾਊਂਟ ਨੰਬਰ ਸੈਂਡ ਕਰ ਦੇਣਾ, ਮੈਂ ਪੈਸੇ ਪਾ ਦਵਾਂਗਾ। ਪ੍ਰੋਮਿਸ ਮੇਰਾ ਹੈ, ਨੰਬਰ ਮੇਰਾ ਆ ਹੈ। ਮੈਂ ਸਦਕੇ ਜਾਵਾਂ ਫੀ ਮਿਰਚ 500 3 ਇੰਚ ਦੀ ਮਿਰਚ ਹਾਏ। 20 ਮਿਰਚਾਂ 10,000 ਰੁਪਈਆ। ਤੁਹਾਨੂੰ ਪਤਾ ਵਾ ਹਰੀ ਮਿਰਚ ਇੱਕ ਵੀ ਖਾ ਲਈ ਕਿਤੇ ਖਲੋਣ ਨਹੀਂ ਦਿੰਦੀ, ਬੰਦਾ ਸਫ਼ਰ ਤੇ ਜਾਂਦਾ ਵਾ। ਇਹ ਔਖਾ, ਇਹ ਬਾਰੇ ਦਾ ਸੌਦਾ ਨਹੀਂ ਹੈਗਾ। नहीं ये औखा था ਮੈਂ ਉਹੀ ਤਾਂ ਕਹਿਣ ਡਿਆ USA ਚੋਂ ਤੁਸੀਂ 500 ਰੁਪਈਆ PKR, ਕਿੰਨਾ ਡਾਲਰ ਬਣਦੇ 500 ਰੁਪਈਆ? दस $2 बनते हैं। $1, $1.5 ਭਾਜੀ, ਇਹ ਕੀ ਗੱਲ ਤੇ ਹੋਈ? ਉਤੋਂ ਕਮੈਸ਼ ਪੂਰੀ 3 ਇੰਚ ਦੀ ਆਹ ਮਿਰਚ ਮਜ਼ਾ ਨਹੀਂ ਆਇਆ ਭਾਜੀ, ਮਜ਼ਾ ਨਹੀਂ ਆਇਆ। ਪੈਸੇ ਇਸ ਪਨਿਸ਼ਮੈਂਟ ਦਾ ਨਹੀਂ ਮਜ਼ਾ ਆਇਆ। ਪੈਰ ਮਾਰ ਦਿਓ ਸਾਡੇ ਧੁਰ ਵਿੱਚ ਪੈਸੇ ਬਤਾਓ, ਹਾਂ फिर सोचांगे ਕਮ ਸੇ ਕਮ ਇੱਕ ਹਰੀ ਮਿਰਚ ਦਾ 1000 ਰੁਪਈਆ ਕਰੋ। USD च करो रेट। लो जी, अस्सलाम वालेकुम, लॉट्स ऑफ लव फ्रॉम मलिक एहतशाम डस्का। वालेकुम अस्सलाम। अगर उस्ताद जी ਨੂੰ ਸਾਰੇ ਬੰਦੇ ਇੱਕ ਇੱਕ जी की साहब जी ਇੱਕ ਇੱਕ ਜੁਗਤਾ ਨਹੀਂ ਪਹਿਲੇ ਸੁਣ ਲਓ ਆਰਾਮ ਨਾਲ। ਪਹਿਲੇ ਸਾਰੇ ਬੰਦੇ ਇੱਕ ਇੱਕ ਜੱਫੀ ਨਾਲ ਫੋਰਹੈਡ ਕਿਸ ਕਰਨਗੇ। ਔਰ ਠਹਿਰ ਜਾ ਔਨ ਕੈਮਰਾ। ਮੇਰੀ ਤਰਫ ਤੋਂ ਮਟਨ ਕੁੰਨਾ ਤੁਹਾਡੇ ਮਨਪਸੰਦ ਰੈਸਟੋਰੈਂਟ ਤੋਂ ਆਰਡਰ ਮੈਂ ਪਾਵਾਂਗਾ। 5 kg ਮਟਨ ਕੁੰਨਾ। ਤੁਸੀਂ ਜਸਟ ਮੈਨੂੰ ਰੈਸਟੋਰੈਂਟ ਦਾ ਨਾਮ ਦੱਸ ਦੇਣਾ, ਕੁਆਂਟੀਟੀ ਤੁਸੀਂ ਆਪਣੀ ਮਰਜ਼ੀ ਦੀ ਵੀ ਦੱਸ ਦਿਓ। ਲੋਟਸ ਆਫ ਲਵ ਟੂ ਆਲ ਆਫ ਯੂ, ਆਈ ਐਪਰੀਸ਼ੀਏਟ ਯੋਰ ਲੈਜੈਂਡਰੀ ਵਰਕ। ਯਾਰ ਆਹ ਹੀ ਕੋਨੇ ਨਾਲ ਜ਼ਿਆਦਾ ਮਜ਼ਾ ਤੁਹਾਡੀ ਕਿਸ ਕਰਨੇ ਜਿਹੜੀ ਇੱਕ ਮਿੰਟ ਆ ਜਾ। ਫੋਰਹੈਡ ਪਤਾ ਕਿਹਨੂੰ ਕਹਿੰਦੇ, ਜਿੱਥੋਂ ਉਹਨਾਂ ਨੇ ਕਿਹਾ ਇਹ ਮੱਥਾ यार नान टिक्की खा लेंगे, लेकिन इन्नी अजियत चो लंघ के कुन्ना खावांगे। ਉਹ ਤੇਰਾ ਨਹੀਂ ਕਿਹਾ ਉਹਨਾਂ ਨੇ, ਤੇਰਾ ਭਾਜੀ ਤੁਸੀਂ ਗਲਤੀ। ਅੱਛਾ, ਉਹਨਾਂ ਨੇ ਇਹਦੇ ਚ ਸਾਰੀ ਉਹਨਾਂ ਦੀ ਮੁਹੱਬਤ ਨਜ਼ਰ ਆ ਰਹੀ ਹੈ। ਬੇਸਿਕਲੀ ਉਹ ਆਪ ਸ਼ਾਇਦ ਇਦਾਂ ਕਰਨਾ ਚਾਹ ਰਹੇ ਨੇ ਕਿ ਜੱਫੀ ਪਾ ਕੇ ਲੇਕਿਨ ਉਹਨਾਂ ਨੇ ਕਿਹਾ ਯਾਰ ਮੇਰੇ ਵੱਲੋਂ ਤੁਸੀਂ ਕਰ ਦੇਣਾ। ਲੇਕਿਨ ਅਗਰ ਇਹੀ ਗੱਲ ਤੁਸੀਂ ਇਹਦੇ ਵੱਲੋਂ ਕਰਦੇ ਕਿ ਇਹਨੂੰ ਇੱਕ ਜੱਫੀ ਪਾ ਕੇ ਉੱਤੋਂ ਇਹਦਾ ਮੱਥਾ ਚੁੰਮਣਾ ਵਾ, ਤੁਸੀਂ ਲੱਖ ਰੁਪਏ ਵੀ ਇੱਕ ਬੰਦੇ ਦਾ ਦਿੰਦੇ, ਸਾਡੇ ਵੱਲੋਂ ਨਾ ਸੀ। ਹਾਂਜੀ बिल्कुल ना ਉਹ ਕਹਿੰਦਾ ਮੱਥਾ ਚੁੰਮਣਾ ਅਸੀਂ ਵੀ ਐਡੀ ਤਲੀ ਤੇ ਨਹੀਂ ਚੁੰਮੀ ਚੁੱਕੀ ਫਿਰਦੇ ਕਿ ਲਓ ਤੁਸੀਂ। ਲੈਣੀ ਵੀ ਨਹੀਂ। ਅਸੀਂ ਵੀ ਗਰੂਰ ਕਰਦੇ ਹਾਂ ਆਪਣੇ ਹੁਸਨ ਦਾ। ਯਾਰ ਤੇਰਾ ਮੱਥਾ ਚੁੰਮਣਾ ਸਿਲੰਡਰ ਚੁੰਮਣਾ ਇੱਕ ਬਰਾਬਰ ਆ कत्ता ਹੀਟ ਵਾਲਾ ਤੇ ਤੇਰੇ ਨਾਲ ਕਿਹੜਾ ਮੈਂ ਫਿਕਰਾ। ਸਿਲੰਡਰ ਚੁੰਮਣਾ ਤੇ ਤੇਰਾ ਮੱਥਾ ਸਿਲੰਡਰ ਦਾ ਉਹਨਾਂ ਚੱਲਣੇ ਨਾਲ ਸਟਾਪ ਪੂਰਾ ਅੱਛਾ ਜੀ, ਆ ਐਕਸੈਪਟ ਕਰਨੀ ਹੈ। ਆਹੋ ਇਹ ਤਾਂ ਹੋ ਗਈ ਯਾਰ ਅੱਛਾ ਫਿਰ ਜੋ ਮੈਂ ਕਿਹਾ ਅਗਲੇ ਸ਼ੋਅ 'ਚ ਸਾਰੀ ਪਨਿਸ਼ਮੈਂਟਾਂ ਓਕੇ ਕਰਾਂਗੇ। ਓਕੇ ओके सर ਹਾਲੇ ਸਿਰਫ ਸੁਣਾ ਰਿਹਾ ਮੈਂ। ਹੋਛੇ ਜੇ ਹੈ ਨੇ, ਇਹ ਨਾ ਕਰੋ ਇਹ ओ ठहर जा खोचे ਮੈਂ ਮੱਥੇ ਤੇ ਪਹਿਲੇ ਨਾ ਮਾਸਕ ਲਾ ਲਾਂਗਾ ਕੋਈ। आज जो मर्जी लाओ तुम बस अच्छा जी। चिकन कर दांगे ਅੱਛਾ, ਲੇਕਿਨ ਇਹ ਜਿਹੜੀ ਪਨਿਸ਼ਮੈਂਟ ਨਾ, ਇੱਕ ਖਲੋ ਕੇ ਜੱਫੀ ਉਹਨਾਂ ਨੇ ਕਿਹਾ ਪਾਉਣੀ ਸਹੀ ਤਰ੍ਹਾਂ। 27 ਚ ਮੱਥੇ ਤੇ ਇੱਕ ਚੁੰਮੀ ਬਲੌਕ ਮਿਲਦਾ ਲਾ ਲਿਓ। ਅਰਸ ਆਹ ਸਨ ਬਲੌਕ ਤੋਂ ਬਾਅਦ ਆਇਆ ਸਨ ਬਲੌਕ ਤੋਂ ਬਾਅਦ ਚੁੰਮੀ हाँ ਬਲੌਕ चुम्मी ब्रो ਚੁੰਮੀ ਬਲੌਕ। हाँ जी अरसलान आसफ, कहिए नहीं मेरा प्लीज जानी न 4 साल से देख रहा, मेरा नाम अरसलान आसिफ, कसम से बहुत मैसेज करता पर रिप्लाई नहीं मिलता, रोज करता हो, प्लीज जानी थक गया, मुझे रोना है कि नहीं मिल सकता, प्लीज जानी भाई प्लीज, लाहौर से हूँ यार, छोटा सा हूँ, 14 साल की उम्र में हूँ, जानी ये मेरा नंबर है, मेरे प्लीज। ਮੈਂ ਐਕਸੈਪਟ ਕਰਦਾ ਆ ਚੈलेंज। ਇਹ ਚ ਕੁਝ ਵੀ ਨਹੀਂ ਹੈ ਸਮਝ ਨਹੀਂ ਵੈਸੇ, ਨਹੀਂ ਵੈਸੇ। ਗੱਲ ए हानो रेड थी ਮਿੱਠਾ 1 ਮਿੰਟ ਚ 100 ਜੁਗਤਾ ਮਾਰੇ ਨੋਨੀ ਨੂੰ, ਨਿਊ ਆਈਫੋਨ 17 ਮੈਂ ਭੇਜ ਦਵਾਂਗਾ ਆਸਟ੍ਰੇਲੀਆ। बैठे ਜਿੱਦਾਂ ਦੀ ਮਰਜ਼ੀ ਹੋਵੇ 1 ਮਿੰਟ ਚ 100 ਨਹੀਂ ਵਜਣੀ ਉਸਤਾਦ ਜੀ ਇਹਨੂੰ ਹਰ ਸੁਣ। ਸੈਕਿੰਡ 60 ਸਕਿੰਟ ਵਾਲਾ ਹਾਂ
ਇੱਕ ਸਕਿੰਟ ਉਹ 2 ਸ਼ਾਟ ਮਾਰ ਦੇਣੀ ਹੈ ਕਿ ਨਹੀਂ? ਮੈਂ ਕਹਿੰਦਾ ਤੂੰ ਇਹ ਵੀ ਕਹਦੇ ਐਨਕ ਹੁੰਦੀ, ਕੁੱਤਾ ਹੁੰਦਾ ਹੀ, ਬੱਕਰੀ ਹੁੰਦੀ, ਇੰਜ ਕਹਦੇ ਤਾਂ ਵੀ ਨਹੀਂ ਤੇ ਸੌਣ। ਫਿਰ ਭਾਈ ਨੇ ਕਦ ਗੁੰਮਰਾਹ ਕੀਤਾ ਨਾ। ਪਰ ਅੱਗੋਂ 17 ਆਈਫੋਨ ਵੀ ਤੇ ਹੈ ਨਾ। ਹਾਏ ਅੱਛਾ ਆਈਫੋਨ ਵੀ ਆਇਆ ਤੇ ਮਿੰਟ ਸਕਿੰਟ ਚੋਂ ਵੀ ਨਹੀਂ ਹੋਣਾ। 17 Pro Max 60 ਹੋਣੀਆਂ ਚਾਹੀਦੀਆਂ ਸੀ ਸਟਾਰ ਜੀ। 60 ਨਹੀਂ, ਆਈਫੋਨ 17 ਮੈਨੂੰ ਕਿਹਾ ਵਾ ਆਪਾਂ ਖਿੱਚ ਤੂ ਕਰਕੇ Pro Max ਕਰ ਲਾਂਗੇ। ਹਾਂ ਲੇਕਿਨ ਸਕਿੰਟ ਵੀ ਤਾਂ ਥੋੜੇ ਆ। 100 ਜੁਗ ਤੋਂ 60 ਸਕਿੰਟ। ਇੱਕ ਕੰਮ ਕਰ ਲਾ ਨਾ, ਕੱਲ ਨੂੰ ਪਨਿਸ਼ਮੈਂਟ ਕਰਨੀ ਨਾ, ਅੱਜ ਸਾਰੀ ਤਿਆਰੀ ਕਰ ਲਾ, ਦੇਖ ਲੈ ਟਾਈਮ। ਨਹੀਂ ਸਟਾਰ ਜੀ ਨਹੀਂ ਨਹੀਂ ਹੁੰਦੀਆਂ 60 ਕਰ ਲੋ, ਕਿਉਂ ਮਿੱਠਾ ਕਰ ਜਾਏਗਾ 60। ਉਹ ਵੀ ਸਿਰਫ ਮਿੱਠਾ ਕਰ ਸਕਦਾ, ਹੋਰ ਕੋਈ ਸ਼ਾਟ ਕਰੀ ਨਾ ਬਸ ਸ਼ਾਟ ਯਾਰਾ ਦੇਖ ਨਾ, ਖੋਤਾ ਹੁੰਦਾ ਹੈ, ਕੁੱਤਾ ਹੁੰਦਾ ਹੈ, ਬਿੱਲੀ ਹੁੰਦੀ, ਬੱਕਰੀ ਹੁੰਦੀ। ਕਛਵਾ ਨਹੀਂ ਨਹੀਂ ਦੇਖੋ ਨਾ ਏਦਾਂ ਕਰਨਾ ਬੜਾ ਪਾਪੜ ਹੁੰਦਾ, ਛੋਟੀ ਗਲੇਲ ਹੁੰਦੀ ਐ ਤਾਂ ਨਹੀਂ ਕਿੰਨੀਆਂ ਕਰ ਨਹੀਂ 100 ਨਹੀਂ ਹੋਣੀ, 100 ਫਿਰ ਵੀ ਨਹੀਂ ਸੋ ਨਹੀਂ ਹੋਣੀ। ਫਿਰ ਰਹਿਣ ਦਿਓ। 60 ਸਕਿੰਟ ਹੁੰਦੇ ਇਹ ਆ। ਅੱਛਾ 1 ਮਿੰਟ ਸਟਾਰ ਜੀ, ਇਹਦੇ ਵਿੱਚ ਤੂੰ 1.5 ਜੁਗਤ ਕਰਨੀ। 1 ਇਹਦੇ ਚ 1.5 ਕਰਨੀ ਆ, ਅੱਜ ਫਿਰ ਵੀ 1.5 ਤੋਂ ਵੀ ਜ਼ਿਆਦਾ। ਸਟਾਰ ਜੀ ਇੱਧਰ ਇਹ ਮਿੰਟ ਸਕਿੰਟ ਜਿਹੜੇ ਉਧਰ ਤੇ ਪੈਣੇ ਕਿ ਇੱਧਰ ਪਾਕਿਸਤਾਨੀ ਹਿਸਾਬ ਨਾਲ ਪੀਕੇਆਰ ਚ ਕਿ ਉਧਰ ਨਹੀਂ ਪੀਕੇਆਰ ਚ ਹੀ ਮਤਲਬ ਟਾਈਮ ਲੈਣਾ, ਇੱਕ ਮਿੰਟ ਜਿੱਥੇ ਅਸੀਂ ਬੈਠੇ ਉੱਥੇ ਦਾ ਹੀ ਟਾਈਮ ਹੋਣਾ। ਟਾਈਮ ਤੇ ਘੰਟਾ ਹੀ ਆ ਨਾ ਜਿਹੜਾ ਜਿੱਥੇ ਮਰਜ਼ੀ ਕਰ। ਘੰਟਾ ਨਹੀਂ ਓਏ, 1 ਮਿੰਟ 1 ਮਿੰਟ 60 ਸਕਿੰਟ ਚ 100 ਜੁਗਤ ਕਰਨੀ। ਨਹੀਂ ਅੱਛਾ ਯੂਐਸ ਦਾ ਮਿੰਟ ਲੰਬਾ ਹੁੰਦਾ ਵਾ। ਏਦਾਂ ਕਰ ਸਕਦਾ ਤੂੰ, ਬੱਕਰੀ, ਕੁੱਤਾ, ਖੋਤਾ, ਕੌਵਾ ਹੁੰਦਾ ਹੀ ਅਚਾਰ ਹੋ ਗਈ। ਤਵਾ ਕੋਲੀ ਪਵਾ ਚਿਮਟਾ ਆ ਹੁੰਦਾ ਹੀ। ਯਾਰ ਉਸਤਾਦ ਜੀ ਸਾਰੇ ਜਾਨਵਰਾਂ ਦੇ ਨਾਂ ਲੈ ਲਵੇ, ਜੁਗਤਾ ਮਾਰ ਦੇਵੇ, ਐਂਡ ਤੇ ਕਹਿ ਦੇਵੇ ਹੁੰਦਾ। ਆ ਸਾਰਾ ਹੁੰਦਾ। ਯਾਰ ਵੱਖਣੀਆਂ ਗੱਲਾਂ ਕਰਕੇ ਆਣ ਤੱਕ ਆ ਹੁੰਦਾ ਹੀ ਓਏ। ਹਾਂ ਨਹੀਂ ਭਾਈ, ਉਧਰੋਂ ਆਈਫੋਨ ਵੀ ਤੇ 17। ਭਾਜੀ ਨੂੰ ਕਹੋ ਥੋੜਾ ਸਸਤਾ ਕਰਨ ਕੰਮ। ਭਾਈ ਥੋੜਾ ਜਿਹਾ ਕੋਈ ਹੱਥ ਹੌਲਾ ਰੱਖੋ, ਕੋਈ ਤੇਰੀ ਜੁਗਤ ਘਟਾ ਲਓ। ਪਤਾ ਕੀ ਆ, 1 ਸਕਿੰਟ ਆ, 1 ਸਕਿੰਟ ਚ 1.5 ਜੁਗਤ, ਯਾਨੀ ਕਿ 1.5 ਤੋਂ ਵੀ ਜ਼ਿਆਦਾ ਬਣਦੀ ਵੀ 1.6 ਜੁਗਤ ਬਣਦੀ ਹੈ। ਇਹ ਨਾ ਦੇਣ ਵਾਲੀ ਗੱਲ ਆ। 1 ਸਕਿੰਟ ਚ ਪੌਣੇ 2 ਜੁਗਤਾਂ, 2 ਸਕਿੰਟ ਚ ਯਾਨੀ 2 ਸਕਿੰਟ ਚ 3 ਮਾਰਨੀਆਂ ਤਾਂ ਵੀ 90 ਜੁਗਤਾਂ ਬਣਦੀਆਂ। ਸਾਜੀ ਜ਼ੁਬਾਨ ਨੂੰ 2x ਲਾ ਲਵੇ। ਨਹੀਂ ਫਿਰ ਸਮਝ ਨਹੀਂ ਆਉਣੀ। ਉਹ 2x ਨਹੀਂ ਲਾ ਹਾਂ, ਦਿੰਦੇ। ਇੱਕ ਤਰੀਕੇ ਨਾਲ ਭਾਈ ਨੂੰ ਕਿਹੜਾ ਦੇ ਸਕਦੇ ਆ, ਕਿਸ ਤਰ੍ਹਾਂ ਇਹ ਆਰਾਮ ਨਾਲ ਜੁਗਤਾਂ ਮਾਰੇ, ਸੌਫਟਵੇਅਰ ਦੇ ਵਿੱਚ ਉਹਦੀ ਸਪੀਡ ਵਧਾ ਇੰਜ ਕਰਦੀ। ਇੰਜ ਕਹਿ ਉਹਨਾਂ ਨੇ ਕਿਹੜਾ ਗੱਲ ਕੀਤੀ? ਤੇ ਨਾਲੇ ਤੁਸੀਂ ਕਿਹੜੇ ਉਹਨਾਂ ਨੂੰ ਦੱਸਿਆ? ਆਹੋ, ਹਾਂ ਨਾਲੇ ਅੰਦਰ ਹੀ ਹਟਾ ਦਿਓ। ਉਹ ਜਿਹਨੇ ਕਿਹਾ ਸੀ ਤੂੰ ਕਿੰਨੇ ਕਿ ਤੂੜੀ ਖਾਣੀ, 5 ਕਿਲੋ 5 ਕਿਲੋ ਤੂੜੀ ਖਾਣੀ, ਉਹਨੇ ਆਰਾਮ ਨਾਲ ਸੇਕ ਕਰਕੇ ਇੰਨੀ ਕੁ ਕਰ ਲਈ ਸੀ। ਸਾਲ ਲਈ ਸਾਜੀ ਹੁੰਨੀ ਉਹਨੇ ਜਿੱਤੀ ਸੀ। ਹਾਂਜੀ, ਕੰਮ ਕੋਲੇ ਪਾਇਦਾਰ ਨਹੀਂ ਆਉਂਦੇ ਆ। ਉਸਤਾਦ ਜੀ ਤੇ ਜਿਹਨੂੰ ਵਜਣੀਆਂ ਜੁਗਤਾ ਉਹਨੂੰ ਕੁਛ ਨਹੀਂ। ਅੱਛਾ ਸਤਨਾਮ ਸਿੰਘ ਭਾਜੀ, ਅੱਛਾ ਸਤਿ ਸ੍ਰੀ ਅਕਾਲ ਵਾਲੇ ਸਤਨਾਮ ਹਾਂਜੀ, ਭਾਜੀ। ਹਾਂਜੀ। ਅੱਛਾ ਸਤਨਾਮ ਭਾਜੀ, ਇਹ ਪਤਾ ਕੀ ਨਹੀਂ ਆ, ਇਹ ਨਾਂ ਦੇਣ ਵਾਲੀਆਂ ਗੱਲਾਂ ਨੇ, ਠੀਕ ਹੈ ਨਾ। ਅੱਛਾ ਲੋ ਜੀ, ਤੁਸੀਂ ਭਾਜੀ ਨਾ ਸਤਨਾਮ ਭਾਜੀ ਇੱਕ ਈਮੇਲ ਹੋਰ ਕਰਨੀ ਆ ਕਿ ਜਿੱਦਾਂ ਮਰਜ਼ੀ ਕਰੇ, ਮਤਲਬ ਛੋਟੀ ਜੁਗਤ, ਵੱਡੀ ਜੁਗਤ, ਜਿੱਦਾਂ ਮਰਜ਼ੀ ਸਪੀਡੀ, ਜਿੱਦਾਂ ਮਰਜ਼ੀ ਕਰੀਏ, 1 ਮਿੰਟ ਚ 100 ਜੁਗਤ ਹੋਏਗੀ। ਓਕੇ ਗੱਲ ਕਰੋ, ਇਹ ਤੇਰਾ ਆਵਾਜ਼ ਦੇ ਦੇਣਾ, ਉਸ ਤੋਂ ਬਾਅਦ ਅਸੀਂ ਕਰ ਦਿਆਂਗੇ। ਤਾੜੀ ਇਹ ਟਾਸਕ ਨਹੀਂ ਵੈਲ ਡਨ ਕੈਪਟਨ। प्लीज, अच्छा फिर वही आ गया बेचारे दा। प्लीज जानी, मुझे ये जीमेल की समझ नहीं आती, प्लीज ये मेरा नंबर है, इस पर मैसेज कर देना, मैं वेट करूंगा आपका। प्लीज जानी भाई, मेरी एज छोटी है, मैं आपकी किसी आपके नंबर भी नहीं दूंगा, प्लीज, मैं रियली में फैन हूँ आपका, बेटा जैसा आपका अरसलान आसिफ। प्लीज जानी। ਸਾਜੀ ਕੇ ਪਾਲੇ ਤੁਸੀਂ ਇਹ ਕੌਣ ਕਰੇ ਮਿੱਠਾ दूजा वा, ਇਹ ਫੇਕ ਕਰਤਾ ਉਹਨੇ। आहो, ਓਹੋ मिठा पुरिया फौत हो जाए, मैं लाख रुपया दे। ਉਸਤਾਦ ਜੀ ਤੁਸੀਂ ਇਹਨੂੰ ਇਹ ਵੈਸੇ ਫਿਰ ਮੈਨੂੰ ਕਾਹ ਦੇਣਾ ਹੋਇਆ। ओए नैशो, ਇਹ ਟਾਸਕ ਨਹੀਂ, ਇਹ ਤੇ ਖੁਆਇਸ਼ ਲੱਗੀ ਇਹਨੂੰ ਲੱਖ ਰੁਪਇਆ ਦੇ ਦੇਣੇ, ਵੈਸੇ ਬਹੁਤ ਹੋ ਜਾਣਾ। ਸੁਣ ਕੇ ਹੀ ਉਹ ਫੋਟ ਉਹਨੇ ਕਿਹਾ ਜਸਟ ਫਨ ਸਾਜੀ, ਬਾਕੀ ਮਿੱਠਾਪੁਰੀਆ ਕੋਈ ਹਰਕਤ ਦੇ, ਮਿੱਠਾਪੁਰੀਆ ਬਗੈਰ ਕੋਈ ਹਰਕਤ ਦੇ, ਨੱਕ ਨਾਲ ਕੋਈ ਛੇੜਖਾਨੀ ਕਰਨ ਤੋਂ ਬਗੈਰ, ਨਾਲ ਕੋਈ ਵੀ ਛੇੜਖਾਨੀ ਕਰਨ ਤੋਂ ਬਗੈਰ ਅਚਾਨਕ ਛਿੱਕ ਮਾਰੇ ਤੇ ਰੁਪਈਆ 5000 ਮੈਂ ਸੈਂਡ ਕਰ ਦਿਆਂਗਾ। ਕਿੱਦਾਂ ਮਤਲਬ ਕੀ? ਮਤਲਬ ਕੋਈ ਹਰਕਤ ਨਹੀਂ ਕਰਨੀ, ਛਿੱਕ ਮਾਰ ਕੇ ਇੰਜ ਕਰਨੀ ਹੈ, ਓਕੇ ਇੰਜ ਵੀ ਨਹੀਂ ਹੋਣਾ, done ਕਰੋ। ਹੱਥ ਵੀ ਨਹੀਂ ਕਰਨਾ, ਹੱਥ ਵੀ ਨਹੀਂ ਇੰਜ ਕਰਨਾ, ਮੈਂ ਕਿਹਾ ਸਿੱਧਾ ਖਲੋਤੇ ਇੱਕਦਮ ਕਰਨਾ। ਇੰਜ ਨਹੀਂ ਹੋਣਾ, ਇੰਜ ਨਹੀਂ ਹੋਣਾ ਸਰ। ਇਹ ਮੇਰਾ ਓਕੇ ਹੈ ਜੀ ਅਗਲੇ ਸ਼ੋਅ 'ਚ। ਇਹ ਸੀਨਾ ਵੀ ਨਹੀਂ ਚੜੂਗਾ। ਨਹੀਂ ਤੇ ਉਹ ਕਹਿੰਦਾ ਕੁਛ ਵੀ ਐ ਵੀ ਨਹੀਂ ਕਰਨਾ। ਕੁਛ ਵੀ ਨਹੀਂ ਹੋਏਗਾ, ਨਿਚ ਵੀ ਨਹੀਂ ਹੋਏਗੀ, 5000 ਰੁਪਇਆ ਵੀ ਨਹੀਂ ਹੋਏਗਾ। ਯਾਰ ਨਾ ਦੇਣ ਵਾਲੀਆਂ ਗੱਲਾਂ ਵਾ। 5000 ਰੁਪਇਆ ਤੁਸੀਂ ਦੇਣਾ ਤੇ ਤੁਸੀਂ ਅੱਲਾ ਮਾਫੀ ਦੇਵੇ, ਏਡੀ ਕਿਹੜੀ ਗੱਲ। ਅੱਛਾ। ਥੋੜਾ ਜਰਾ ਰਿਲੈਕਸ, ਥੋੜਾ ਅਗਲੇ ਨੂੰ। ਅੱਛਾ ਸਾਡੀ ਵਾਰੀ ਦੇਖ ਲਓ 5-5000 ਤੇ ਹੋਰ 2.5 ਲੱਖ ਹੈ। 5-5 ਲੱਖ ਦੱਸੋ। अच्छा जी, 4 मिनट ऐसे रहना है, मैं मोबाइल लेके दूंगा, मिनिमम 20K वाला। 20000 ਵਾਲਾ ਬਟਨਾ ਟਾਸਕ ਵੀ ਤਾਂ ਭੈੜਾ ਸਾਜੀ ਪੁਸ਼ਅਪ ਵਾਲਾ ਵਾ। फैसल राम, आ देखो भाजी इंज,
ਆ ਇੱਕ ਵਾਰੀ ਅਸੀਂ ਰਹੇ ਵੀ ਸੀ ਇੱਥੇ ਹਾਂਜੀ 3 ਮਿੰਟ ਵੀ ਨਹੀਂ ਸੀ ਰਹਿ ਗਏ ਨਹੀਂ ਹੁੰਦਾ। ਨਹੀਂ ਹੁੰਦਾ ਇਹ ਨਾ ਦੇਣ ਵਾਲੀਆਂ ਗੱਲਾਂ ਹੀ ਨੇ, ਛੱਡ ਦਿਓ ਤੁਸੀਂ। ਬਸ ਇਹ ਜੁਗਨੂ ਸਿਆਣੇ ਹੋ ਗਏ ਨੇ। ਉਹ ਬਾਬਾ ਜੀ लो जी आसम भाजी कह रहे ने यूएसए लॉस एंजलिस कैलिफोर्निया से, उस्ताद जी बहुत शुक्रिया आपका काम, आपके काम से थके हुए आके आपका प्रोग्राम देख के फ्रेश हो जाते हैं। उस्ताद जी एक गेम का लिंक सेंड कर रहा हूँ, अगर ये कहीं आप टीम को करवा दें तो मैं करता हूँ, कमाल हो जाएगा यार। ए भाजी ने गेम बहुत मजेदार गेम है, अच्छा जी। मैं देखी है। करैक्टर में चाइनीज खेड रहे हैं, एक कमरा वा एडा क, ਹਾਂਜੀ ਉਹਦੇ ਚ 6 ਜਣੇ ਆ। ਠੀਕ ਹੈ ਇੱਕ ਨੇ ਹੱਥ 'ਚ ਨਾ ਰੈਪਟਾ ਟਾਈਪ ਚੀਜ਼ ਫੜੀ ਹੈ ਤੇ ਅੱਖਾਂ ਦੇ ਉਹਦੇ ਪੱਟੀ ਹੈ, ਠੀਕ ਹੈ ਠੀਕ ਆ, ਅੱਖਾਂ ਦੇ ਉਹਦੇ ਪੱਟੀ ਹੈ। 5 ਜਣੇ ਕਮਰੇ 'ਚ ਉੱਤੇ ਦੂਰ ਦੂਰ ਖੜੇ ਆ, ਉਹਨੇ ਨਾ ਰੈਪਟੇ ਮਾਰਨੇ ਸਾਰਿਆਂ ਨੂੰ, ਤੇ ਉਹਨੇ ਪੁੱਛਣਾ ਲੇਕਿਨ ਉਹ ਕਿੱਦਾਂ, ਉਹਨੂੰ ਕਿੱਦਾਂ ਪਤਾ ਲੱਗੇਗਾ ਕਿ ਵੀ ਕਿੱਥੇ ਕਿੱਥੇ ਕੌਣ ਖੜਾ। ਠੀਕ ਆ, ਉਹ ਜਿਹੜੇ 5 ਜਣੇ ਨਾ ਉਹਨਾਂ ਨੇ ਸੀਟੀ ਵਾਲੀ ਜੁੱਤੀ ਪਾਈ, ਆ ਥੱਲੇ ਪੈਰ ਨਹੀਂ ਲਾਉਣਾ। ਆ ਮਸਦਾ ਉਹ ਜਿੱਥੇ ਹੁੰਦਾ ਨਾ ਪੀ ਉਧਰ ਨੂੰ ਮਾਰ ਲਓ ਜੀ ਇਹ ਖੇਡਦੇ ਆ ਗੇਮ। ਇਹ ਜੁੱਤੀ ਵੱਡੀ ਜੁੱਤੀ ਨਹੀਂ, ਉਹ ਜੁੱਤੀ ਨਹੀਂ ਗਈ, ਉਹ ਜੁੱਤੀ ਦੇ ਥੱਲੇ ਨਾ ਉਹਨੇ ਕੋਈ ਚੀਜ਼ ਬੋਤਲ ਤੇ ਉਹ ਪੱਪਾ ਭਾਰ ਤੁਸੀਂ ਤੁਰ ਸਕਦੇ ਆ, ਪੱਪਾ ਭਾਰਾ ਤੁਰਦਾ ਤੇ ਜਿੱਥੇ ਤੁਹਾਡੀ ਲੱਗਦੀ ਉਹਦੇ ਤਾਂ ਪੀ ਪਾਉਂਦਾ ਜਾ ਕੇ ਉਹ ਇੱਕ ਨੂੰ ਇਸ ਕਿਸਮ ਦੀ ਪਾਉਂਦਾ ਉਹ। ਆ ਗੱਡੋ ਗੇਮ ਤਾਂ ਇਹ ਖੇਡਦੇ ਆ ਗੇਮ। ਚਲੋ ਜੀ, ਕੋਈ ਲੱਭਦੇ ਆ ਥੱਲੇ ਨਾ ਐਸੀ ਚੀਜ਼ ਬੋਤਲ ਕੋ ਬਟਾਇਆ ਕੋਈ ਪਲਾਸਟਿਕ ਦੀ, ਨਹੀਂ ਆਹੋ ਕੋਈ ਨਹੀਂ, ਉਹਦੀ ਚ ਆਵਾਜ਼ ਬੜੀ ਮਜ਼ੇਦਾਰ ਹੁੰਦੀ, ਉਹ ਆਵਾਜ਼ ਦਾ ਹਾਸਾ ਹੁੰਦਾ। ਜਿਹਦਾ ਪੀਪੜੀਆਂ ਆਹੋ, ਪੀਪੜੀ ਟਾਈਪ। ਬਾਜਾ ਲਿਆਵਾਂਗੇ। ਹਾਂਜੀ ਲਓ ਜੀ, ਸਾਧ ਤਾਰਕ ਭਾਜੀ ਕਹਿੰਦੇ ਨੇ जानी भाजी जरूर करे बिग बॉस शो, मिठा भाई 2 दिन रहे एक रूम में डॉग के साथ, मेरी तरफ से न्यू आईफोन। यानी एक अच्छे जे कुत्ते दे नाल 2 दिन तो एक कमरे च रहना, कुत्ता भी खुला रहेगा। ਨੋਣੀ ਨਾਲ ਪਿੰਨੀ ਲਿਜਾਣ ਵਾਲਾ ਕੁੱਤਾ ਹੋਵੇ ਸਾਦਾ ਹੋ ਜਾਂਦਾ ਭਾਈ ਫੈਸਲ ਦਾ ਵਾ। पिन्नी किथे ले जाएगा, कमरा ही बंद है, सारा कुछ उत्थे ही होना था। ਉਹਨੇ ਖਾ ਜਾਣੀ ਆ जे खा भी जाएगा तो कुत्ता ही खाएगा, तो कुत्ता उत्थे ही है, उन्हें ले जानी किते। ਤੇ 2 ਦਿਨ ਬਾਅਦ ਬੇਟੇ ਦਾ ਢਾਂਚਾ ਘਟੋਗੇ ਉੱਥੇ ਜਿਹਨੇ ਸੂਦੀ ਨਹੀਂ ਭਾਈ ਫੈਸਲ ਦੀ ਉਦਾਂ ਦੀ ਹੋਵੇ ਨਾ ਕੁੱਤਾ, ਫਿਰ 2 ਦਿਨ ਰਹਿਣਾ। नहीं तो उधर भी नहीं रह सकता ਨਹੀਂ ਉਹ ਇਹ ਨਾ ਹੋਏ ਕਿਤੇ ਮੈਂ ਕੁੱਤਾ ਕੋਈ ਮੈਂ ਨਹੀਂ ਰਹਿ ਸਕਦਾ, ਮਿੱਠੇ ਕੁੱਤਾ ਬੰਨ ਲਈ ਕਮਰੇ 'ਚ। भाजी ये ना कुत्ते ਨੂੰ ਪੁੱਛਣਾ ਪੈਣਾ। ਇਹ ਵੀ ਨਾ ਰਹਿ ਸਕਦਾ ਮਤਮੇ ਕੁੱਤੇ ਨੇ ਕਹਿਣਾ ਚੁੱਪ हाँ नहीं तो रह लो दोवें यार की 2 दिन दी गल वैसे ਅੱਛਾ ਪਿਸਤੀ ਕੁੱਤੇ ਦੇ ਰਹਿਣਾ ਵਾ। ਅੱਜ ਮੇਰੇ ਕੋਲ ਨਹੀਂ ਲਿਆ ਜਾਣਾ ਕੁੱਤੇ ਨਾਲ। ਬਿਸਤੀ ਕੁੱਤੇ ਨਾਲ ਰੇੜੋ ਤੂੰ ਐ ਠੀਕ ਆ ਸਾਜੂ ਮੇਰੇ ਦੇਖੋ ਚ ਆ ਜਿਹੜੀ ਨਾ ਟਾਸ ਦੋ यार गंद गुंद ਓ पाओ, ਯਾਰ ਗੱਲ ਕਿਉਂ ਤੁਸੀਂ लोग ਲੋਕ साफ कर दे। ਅਟੈਚ ਬਾਤ ਕੰਮ ਉਹ ਨਹੀਂ ਹਿਲੇ ਪਾਸਾ ਕਰਨਾ ਪੰਗਾ ਸਾਜੀ ਤੁਹਾਡਾ ਸ਼ੌਂਕ ਦੇ ਚੱਕਰ ਸਾਜੀ ਮਿੱਠਾ ਰਹਿ ਪਿਆ थोड़ा जा लगे यार 3500 भेज दी। ਕੁੱਤੇ ਵਾਲੇ ਕਮਰੇ 'ਚ ਰਹਿ ਪਿਆ ਸਾਜੀ 2 ਦਿਨ ਵਾਸਤੇ ਮਿੱਠਾ ਹਾਂ ਤੇ 5 ਮਿੰਟ ਹੀ ਗੁਜ਼ਰੇ ਲਓ ਕੁੱਤਾ ਜੀ। ਦਰਵਾਜ਼ੇ ਤੇ 5 ਮਿੰਟ ਬਾਅਦ और मैनू पार ਨਹੀਂ ਕੁੱਤਾ ਪਾਗਲ ਹੋਇਆ 2 दिन रहा, 2 घंटे बाद कुत्ते ने कमरे चो जिन्ने रूह शू कपड़े सी कन्ना च दिते, वड्डियां शलवारां तुड्डियां ਉਹਨੇ अंदर, कुत्ते दा अद्धी शलवार लपक रही अद्धी ने अंदर दित्ती, नुक्कर च वड़ के बैठा है करके। ਕੁੱਤਾ 2 ਮਿੰਟ ਰਿਹਾ ਇੱਕ ਸ਼ੈਲ ਫੋਕਸ ਕੀਤਾ ਉਹਨੇ कुत्ता बाहर आ कहंदा ओए मैं दे दिन्ना पैसे मैनू बाहर। कुत्ता नु करा बच्चू साला ਕੁੱਤਰ ਦੇ ਕੁੱਤੇ अगो भाजी सैयद अशल ਅਸ਼ਲ हाँ भाजी कह रहे सलाम, टास्क मिठा भाजी 5 घंटे चुप रहना लाइव शो में 5000 रुपया। ਲੋ ਜੀ एक असि लाइव शो करिए 5 घंटे बैठिए, ਹਾਂ तो 5 घंटे मिठा चुप रहे ते 5000 रुपये। ਨਹੀਂ ਨਹੀਂ ਤਾਜੀ ਕੀ ਹੋਣ ਡਿਆ 5-5000 6-6000 ਉਹ ਹਾਲਾਤ ਬਹੁਤ ਖਰਾਬ ਆ ਯਾਰ ये ना देने वाली ਉਹੀ गल्लां। ਗੱਲ ਜਦੋਂ ਵੀਲ ਚੇਅਰੇ ਪਲ ਕੇ आस्क फॉर दानिश उस्ताद जी। ਜਾਨ ਲੈ ਬਈ ਹੁਣ दानिश भाई एक वीक में अपनी रंगत को गोरा करें, मेरा चैलेंज है, प्लीज 30000 रुपया देंगा। ਬਹੁਤ ਅੱਛੇ ਲੱਖ ਰੁਪਏ ਦੀ ਕਰੀਮ ਲਾਈ ਜਾਣੀ ਆ। एक वीक में अपनी रंगत ਚੂਨਾ ਲਾ ਕੇ ਆ ਜਾ 30 ਕਰੋੜ ਵੀ ਦਵੇ, ਇਹ ਸ਼ਰਤ ਤੂੰ ਨਹੀਂ ਜਿੱਤ ਸਕਦਾ। ਹਾਂਜੀ ਭਾਜੀ ਨਾਲੇ ਇਹ ਫੇਸ ਵੇਖ ਗਿਆ ਹੁਣ ਚਿੱਟਾ ਨਹੀਂ ਕਰ ਇਹ ਸਕਦਾ ਚਿੱਟਾ ਨਹੀਂ ਹੋ ਸਕਦਾ, ਨਾਲੇ ਇਹ ਨਾ ਦੇਣ ਵਾਲੀਆਂ 30 ਗੱਲਾਂ ਦਿਨਾਂ ਚ ਗਿਆ ਸਾਜ मैं हिसाब ना लिया तुसी नहीं। अली HT भाजी कहते हैं वो आपकी उंगल दबाने की टेक्निक है, वो जेडी मैंने पढ़ना, उसी तरीके से मिठे को 60 सेकंड पकड़ के रखें, अगर वो बर्दाश्त करेगा तो मैं 50,000 दूंगा। ਆ ਮਿੱਠੇ मिठे आ कुछ ਯਾਰ ਸਾਜੀ ਮੈਨੂੰ ਮੇਰੇ ਘਰ ਤੋਂ ਹਲਕਾ ਹਾਸਰਾ ਕਰਾ ਦਿਓ। गद्दारी नहीं मैं करता, ਜੈਨੂਅਲ ਕਰਨਾ ਕੰਮ मैं उतना ही नपागा जिवें नॉर्मल मैं नपदा। ਮੈਨੂੰ ਤਕਰੀਬਨ ਨਾ ਮੈਨੂੰ की ਕੋਈ हो ਨਹੀਂ जाएगा, की हो जाएगा ज्यादा? ਮੇਰਾ ਹਾਰਟ ਨੂੰ ਪੈਂਦੀ ਹੱਥ ਸੇ। ਸਾਜੀ ਦਿਲ ਪੈ ਜਾਣਾ। ਚਾਰ ਸਰਦਾਰ ਓਏ ਤੂੰ ਸੁਣ ਕਰ ਲਈ ਟੀਕਾ ਲਾ ਕੇ ਪਤਾ ਕੀ ਗੱਲ ਆ ਉਸ 50000 ਤੇ ਮੈਂ ਲਾਣ ਤਾਂ ਪਣਾ ਮੁੜ ਕੇ ਮੈਂ ਉੱਠਾ ਹੀ ਨਾ।
ਮੇਰੇ ਦਿਲ ਨੂੰ ਪੈਂਦੀ ਹਰ ਚਾ ਪਤਾ ਨਹੀਂ ਕੀ ਗੱਲ ਅਮੀਰੋਂ ਕੀ ਸਕੀਮ ਅੱਛਾ ਇੱਕ ਮਿੰਟ ਉਹਦਾ ਨਹੀਂ ਜੈਨੂਨ ਮੇਰੀ ਗੱਲ ਸੁਣ ਨਹੀਂ ਕਰਦਾ ਜਦੋਂ ਤੂੰ ਕਹੇਗਾ ਨਾ ਬਸ ਉਦੋਂ ਛੱਡ ਦੂੰਗਾ ਤੂੰ ਦੇਖ ਲੈਣਾ ਬਰਦਾਸ਼ਤ ਹੁੰਦਾ ਕਿ ਨਹੀਂ ਉਹ ਯਾਰ ਅੱਲਾ ਦੇ ਬੰਦੇ ਚੈੱਕ ਤੇ ਕਰ 50,000 ਦੀ ਬਸ ਬਹੁਤ ਬੜਾ ਕੰਮ ਆ ਯਾਰ ਹਾਲੇ ਮੈਂ ਕੀਤਾ ਹੀ ਮੇਰੇ ਕੋਲ ਨਹੀਂ ਹੁੰਦਾ ਮੇਰੇ ਨਾਲ ਦਿਲ ਫੜਿਆ ਸੀ ਮੈਂ ਮੇਰੇ ਹਾਰਟ ਨੂੰ ਪੈਂਦੀ ਮੇਰੇ ਦੇਖੋ ਮੈਨੂੰ ਵੀ ਫੜਿਆ ਨਿਕਾ ਜਿਹਾ ਮੌਕਾ ਵਾ ਇੱਥੇ ਮੇਰੀ ਬੇਗਮ ਨੇ ਛਿਲਿਆ ਮੇਰੇ ਦਿਲ ਨੂੰ ਪਤਾ ਕੀ ਪੈ ਗਿਆ 50,000 ਰੁਪਇਆ ਵਾ ਲੇਕਿਨ ਯਾਰ ਦੋਸਤ 50,000 ਵੀ ਦੇ ਹੈਗਾ ਪੈਸੇ ਠੀਕ ਦਿੱਤੇ ਹਲਕਾ ਜਿਹਾ ਆਸਰਾ ਕਰ ਜਿਓ ਨਹੀਂ ਆਸਰਾ ਨਹੀਂ ਮੈਂ ਕਰਨਾ ਨਹੀਂ ਆਸਰਾ ਵੀ ਨਹੀਂ ਕਰਾਂਗਾ ਔਰ ਇਹ ਵੀ ਨਹੀਂ ਕਰਾਂਗਾ ਕਿ ਤੈਨੂੰ ਹਰਾਵਾਂ ਨਾਰਮਲ ਜਿੱਦਾਂ ਮੈਂ ਫੜਦਾ ਉਦਾਂ ਫੜ ਲਾਂਗਾ ਆ ਭਾਈ ਦੀ ਕੋਈ ਸਮਝ ਆ ਰਹੀ ਹੈ ਮੈਨੂੰ ਮਿੱਠੇ ਸੁਣ ਕਰ ਲਈ ਟੀਕਾ ਲਵਾ ਲਈ ਉਸ ਜਗ੍ਹਾ ਤੇ ਕਿਹੜਾ ਪਤਾ ਲੱਗਣਾ ਉਹਨੇ ਕਿਹੜਾ ਇਹ ਦੱਸਿਆ ਤੇ ਗੱਲ ਨਹੀਂ ਆਹ ਤੇ ਗੱਲ ਸਮਝ ਆਈ ਮੇਰੇ ਮੈਂ ਸੁਣ ਕਰ ਲੂੰਗਾ ਆਹੀ ਉਂਗਲ ਫੜਨੀ ਇਹ ਕਿਹੜਾ ਦੱਸਿਆ ਵਾ ਉਂਗਲੀ ਫੜਨੀ ਆਹੀ ਆ ਫੜਨੀ ਹੈ ਤੁਸੀਂ ਆ ਮਨ ਮਿੱਠੇ ਮੌਕੇ ਘਰ ਮਿੱਠੇ ਓਕੇ ਜੀ ਹਾਂ ਉਂਗਲ ਫੜਨੀ ਫਿਰ ਮੇਰੀ ਨਹੀਂ ਸੁਣ ਨਹੀਂ ਕਰਨੀ ਲਓ ਜੀ ਉਹਨੇ ਕਾਹਦਾ 50,000 ਦੇਣਾ ਕਿ ਤੂੰ ਤਕਲੀਫ ਬਰਦਾਸ਼ਤ ਕਰਨੀ ਸੁਣ ਤੇ ਤੂੰ ਫਿਰ ਅੱਧਾ ਘੰਟਾ ਵੀ ਤੂੰ ਮੈਂ ਫੜੀ ਰੱਖਾਂ ਤੇ ਕੁਝ ਨਹੀਂ ਹੋਣਾ ਕਿਉਂ ਨਹੀਂ ਕੈਸੀ ਗੱਲ ਆ, ਸਾਡੇ ਕੋਲ ਤਕਲੀਫਾਂ ਤੋਂ ਆਉਣ ਰਹੇ ਆ ਇੱਕ ਪਾਸੇ ਸਾਰੀ ਸੈਟਿੰਗ ਚੱਲ ਤੂੰ ਸੁਣ ਕਰ ਲਈ ਉਂਗਲ ਮੈਂ ਆਪਣੀ ਮਰਜ਼ੀ ਨਾਲ ਚੂਜ਼ ਕਰਨੀ ਨਹੀਂ ਮੈਂ ਹਾਂ ਸੁਣ ਕੇ ਤੁਸੀਂ ਹਾਂ ਫੜ ਤੇ ਲਓ ਫਿਰ ਇਹ ਵੀ ਤੇ ਗੱਲ ਤੂੰ ਸਾਰੀਆਂ ਕਰ ਲੈ ਦੱਸੇ ਕਰਕੇ ਐ ਕਰਕੇ ਆਇਆ ਮੈਂ ਐ ਕਰਕੇ ਸਾਰੀਆਂ ਫੜ ਲੈ ਜਿਹੜੀ ਮਿੱਠੇ ਨੀਂਦ ਦੀ ਗੋਲੀ ਖਾ ਲਈ ਬਹੁਤ ਅੱਛੇ ਤੂੰ ਤਾਂ ਨਹੀਂ ਚੁੱਪ ਕਰ ਉਹ ਬੇਟੇ ਰਹਿਣੀ ਨੀਂਦ ਇਹ ਡਾ ਦਿੰਦੇ ਨੀਂਦ ਉਸਤਾਦ ਜੀ अच्छा जी चलो अगला सुन लो जी मोहतरम उस्ताद जी सलाम क्या हाल आपका और हमारी टीम का कैसा चुक्के सोचर का मुंह ਤੁਹਾਡਾ मेरा नाम अतीकुर रहमान है और मैं इस वक्त सऊदी अरब रियाज में मुकीम हूँ मैं आपके शो डेली बिलानागा हर दिन हर एपिसोड बड़ी दिल की गहराइयों के साथ देखता हूँ आपके प्रोग्राम की मेहनत और मयार और तफरीह मुझे बेहद पसंद है मेरी तरफ से एक छोटी सी पेशकश है अगर आप बिग बॉस एक हफ्ते का शो बिग बॉस पूरी टीम के साथ करते हो तो मैं पूरी टीम के लिए 50,000 रुपये नजराना पेश करना चाहूंगा 3-3000 ਵੀ ਨਹੀਂ ਹੋਣਾ ਸਾਜ ਜੀ ਉਸਤਾਦ ਜੀ ਹੁਣ ਤੁਸੀਂ ਦੱਸੋ ਪੂਰਾ ਹਫਤਾ ਕੈਦੋਬੰਦੀਆਂ ਸਖਤੀਆਂ ਝੀਲੀਆਂ ਵਾ ਪੂਰਾ ਹਫਤਾ ਅੰਦਰ ਰਹਿਣਾ ਵਾ ਮਾਂ ਬਾਪ ਭੈਣ ਭਰਾ ਸਹੁਰੇ ਛੱਡ ਛੱਡੇ ਕੇ, ਪੇਕੇ ਛੱਡੇ ਮੇਕੇ ਛੱਡੇ ਤੇ 50,000 ਰੁਪਇਆ ਪ੍ਰਦੇਸ਼ ਟੈਪ ਕੰਮ ਆ ਸਾਜ ਜੀ ਇਹ ਉਹ 50,000 मुमताज टेंट सर्विस दूसरी शादी वालों के लिए टेंट फ्री ਆਰੀ ਜ਼ਰਾ ਮੁਮਤਾਜ਼ ਵਾਸਤੇ ਅਰੇ ਮੁਮਤਾਜ ਭਾਈ ਕੀ ਬਾਤ हाँ जी ਮਾਮੋ ਦੇ ਬਸ ਇੰਨੇ ਕੀ ਸੀ बस कि होर की तेन करन हुण ਹਾਲੇ 7-8 ਵੀ ਨਹੀਂ ਹੋਏ ਉਸਤਾਦ ਜੀ ਗੱਲ ਇਹ ਹੈ ਕਿ ਸਾਡਾ ਮੁੱਲ ਨਹੀਂ ਲੱਗਾ ਕੱਖ ਵੀ ਨਹੀਂ ਸਾਡਾ ਮੁੱਲ ਕੋਡੀ ਪਿਆ ਵਾ ਜੋ पनिशमेंट यार कोई सही दसो ते पैसे को सही दसो ਕੋਈ ਮਜ਼ਾ ਨਹੀਂ कोई ਆਇਆ ऐसी दसो ना ਜਿਹੜੀ ਅਸੀਂ ਬਾਹਰ ਜਾ ਕੇ ਗਰਾਊਂਡ 'ਚ ਵੀ ਕਰ ਸਕੀਏ ਪਤਾ ਲੱਗੇ ਵੀ ਭਾਈ ਪਨਿਸ਼ਮੈਂਟ ਹੋ ਰਹੀ ਹਾਂ ਤਾਂ ਤੁਸੀਂ ਐਸੀ ਦੱਸ ਦਿਓ ਕਿ ਤੁਸੀਂ ਭਾਜੀ ਫਲਾਂ ਸਮੋਸਿਆਂ ਦੀ ਦੁਕਾਨ ਤੇ ਜਾ ਕੇ ਉੱਥੇ ਖਲੋ ਕੇ ਯਾਨੀ ਬਾਹਰ ਵੀ ਤੁਸੀਂ ਕਰ ਸਕਦੇ ਆ ਪਨਿਸ਼ਮੈਂਟ ਕਰਨ ਵਾਸਤੇ ਕੁਝ ਵੀ ਕਰੇ ਸਾਲਾ ਕੁਝ ਵੀ ਕਰੇਗਾ ਸਾਜ ਜੀ ਉਸਤਾਦ ਆ ਜੀ punishment ਪਨਿਸ਼ਮੈਂਟ ਹੋਣੀ ਚਾਹੀਦੀ ਹੈ ਪਨਿਸ਼ਮੈਂਟੇਨਮੈਂਟ ਹਾਂਜੀ। ਟੈਪ ਹਾਂ ਇੰਟਰਟੇਨਮੈਂਟ ਨਹੀਂ ਹੁਣ ਹਾਂ ਐਂਟਰਟੇਨਮੈਂਟ ਵੀ ਹੋਵੇ ਜੀ ਚ ਬਾਅਦ ਤੁਸੀਂ ਕਹੋ ਜੀ ਜਾ ਕੇ ਜੀ ਭਾਜੀ ਫਲਾਂ ਜਗ੍ਹਾ ਕਰਨਾ ਜੀ ਇਦਾਂ ਕਰਨਾ ਜੀ ਲੋ ਜੀ ਮਿਠਾਈ ਮੈਂ ਤੁਹਾਨੂੰ ਦੱਸਦਾ ਦੱਸੋ ਜੀ 50,000 ਰੁਪਇਆ ਤੁਹਾਨੂੰ ਮੈਂ ਦਿਆਂਗਾ ਓਕੇ ਫੈਸਲਾਬਾਦ ਦੇ ਕਿਸੇ ਵੀ ਰੋਡ ਦੇ ਉੱਪਰ ਮੇਨ ਰੋਡ ਤੇ ਮੈਂ ਤੈਨੂੰ ਜਿੱਥੇ ਕਵਾਂਗਾ ਉੱਥੇ ਤੂੰ 1 ਮਿੰਟ ਲੰਮੇ ਪੈ ਰਹਿਣਾ ਇਹ ਲੈਣਾ ਨਹੀਂ करेगा मिठा करेगा उस्ताद जी लेकिन शिखर दोपहर ना होवे ਹਾਂ ਇਹ ਉਹ ਮਰੇ ਯਾਰ- ਸ਼ਿਕਰ ਤੇ ਪੈਰ ਜਿਹੜੀ ਮਾਰੀ ਨਾ ਯਾਰ- ਜੇ ਹਲਕੀ ਜੀ ਕੋ ਲਾਰੀ ਨਾਂਗੀ ਨਾ ਸਟicker ਬਣ ਜਾਣਾ ਹਲਕੀ ਨਹੀਂ ਮੈਂ ਤੈਨੂੰ ਪਾਉਣਾ ਉੱਥੇ ਜਿੱਥੇ ਪੂਰੀਆਂ ਸਵਾਰੀਆਂ ਦੇ ਨਾਲ ਲੱਗਦੀਆਂ ਬ੍ਰੇਕਰ ਤੋਂ ਅੱਗੇ ਪਾ ਦਿਓ ਸਾਜ ਜੀ ਨਹੀਂ ਨਾ ਆਵੇ ਇਹ ਝੰਗ ਰੋਡ ਤੇ ਪਾ ਦੇ ਉੱਥੇ ਤਾਂ ਇੱਕ ਸਕਿੰਟ ਸਪੀਡ ਬ੍ਰੇਕਰ ਤੇ ਬਿਲਕੁਲ ਲੱਗੇ ਤਾਂ ਕਿ ਉੱਤੋਂ ਹੋ ਕੇ ਇੰਜ ਵੱਜੇ ਪਚਕਾਰੀ ਨਿਕਲੇ ਠਾ ਕਰਕੇ ਕੀਮਾ ਬਣ ਜਵੇ मिठा जी ਤੇ तो ਮੈਂ ਤੇ 50,000 ਤੇਰਾ ਪਹੁੰਚ ਜਾਏਗਾ ਜਿੱਥੇ ਤੂੰ ਕਹੇ ਜਿਹਨੇ ਸਾਡਾ ਕੋ ਲੱਗ ਜਾਣਾ ਨਾਲੇ ਕੋਲਾ ਕਾਲਾ ਤੇ ਲੱਗ ਜਾਣਾ ਮਿੱਠੇ ਕੀ ਹੋ ਗਿਆ ਬੱਚਿਆਂ ਦੀ ਜ਼ਿੰਦਗੀ ਬਣ ਜਾਣੀ 50,000 ਲਓ ਜੀ ਮੇਰੀ ਗੱਲ ਸੁਣੋ ਲਓ ਜੀ ਇੱਕ ਗੱਲ ਸੁਣ ਲਓ 10,000 ਰੁਪਇਆ ਹੁਣੇ ਇੱਥੇ ਬੈਠਾ ਦੇਣਾ ਹਾਂ ਠੀਕ ਹੈ ਜੀ ਹਾਂਜੀ ਕਾਲੂ ਤੈਨੂੰ ਚਪੇੜ ਮਾਰੇਗਾ ਤੂੰ ਸਿਰਫ ਚਪੇੜ ਖਾ ਕੇ ਤੇ ਤੂੰ ਕਹਿਣਾ ਥੈਂਕ ਯੂ ਕਾਲੂ चालू करो ये बस। ਓਕੇ ਹਾਂ ਮਿੱਠੇ 10,000 ਰੁਪਇਆ ਦੇਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸ਼ਰਤਾਂ ਕਿਹੜੀਆਂ 10,000 ਰੁਪਇਆ ਦੇਣਾ ਕਸਮ ਵਾਲੀ ਗੱਲ ਆ ਕਾਲੂ ਸਹੀ ਚਪੇੜ ਮਾਰੇਗਾ ਜਿਵੇਂ ਗੁੱਸੇ 'ਚ ਮਾਰੀ ਦੀ ਆ ਨਹੀਂ ਉਹ ਸਾਧ ਉਹ ਸ਼ੁਗਲ ਚ ਮਾਰੇ ਬੰਦਾ ਮਰਨ ਵਾਲਾ ਇਹਦਾ ਸੁਣ ਲਾ ਤੇ ਚਪੇੜ ਖਾ ਕੇ ਤੇ ਤੂੰ ਕਾਲੂ ਨੂੰ ਹੱਸ ਕੇ ਕਹਿਣਾ ਥੈਂਕ ਯੂ ਮੈਂ ਹੱਸ ਕੇ ਸ਼ਰਤ ਨਹੀਂ ਓਕੇ ਕਰਨੇ ਆ ਇਹ ਮੈਂ ਸ਼ਰਤ ਓਕੇ ਵੀ ਨਹੀਂ ਸੀਰੀਅਸ ਕਰਨਾ ਨਹੀਂ ਸਰ ਤੁਸੀਂ ਉਸਤਾਦ ਜੀ ਨਹੀਂ ਮੂੰਹ ਤੇ ਖਾਣੀ ਹਾਂਜੀ ਮੂੰਹ ਤੇ ਨਹੀਂ ਮੂੰਹ ਤੇ ਅੱਛਾ ਦੇਖੋ ਯਾਰ ਪਤਾ ਕੀ ਗੱਲ ਆ ਇਹ ਗੇਮਾਂ ਹੁੰਦੀਆਂ ਨੇ ਨਹੀਂ ਨਹੀਂ ਐਵੇਂ ਇਹਨੂੰ ਨਾ ਮਤਲਬ ਬਹੁਤਾ ਉਧਰਲੇ ਪਾਸੇ ਨਹੀਂ ਲੈ ਜਾਣਾ ਕਿ ਬਈ ਮੂੰਹ ਪਿੱਛ ਪੇੜ ਨਹੀਂ ਠੀਕ ਹੋਤੀ ਜੇ ਤੁਹਾਡੀ ਮਿਹਰਬਾਨੀ ਸਾਜ ਜੀ ਤੁਹਾਨੂੰ ਇੱਕ ਸ਼ਰਤ ਦੱਸਾਂ ਲਾਈਵ ਹੋਈ ਹੈ ਸ਼ੁਗਰ ਮੇਲਾ ਨਾ ਜਦੋਂ ਐਕਸਟ੍ਰੀਮ ਤੁਸੀਂ ਕਿਸੇ ਚੀਜ਼ 'ਚ ਉਹ ਦੇਖਿਆ ਚਪੇੜਾਂ ਵੱਜਦੀਆਂ ਗੇਮ ਆ ਯਾਰ 9 ਬੰਦੇ ਮਰੇ ਉਹਨਾਂ ਦੇ ਵਿੱਚ ਸਾਜ ਜੀ ਛੱਪੜ ਪੜਦੇ ਡੌਂਗਾ ਮੰਜੇ ਨਹੀਂ ਮਰੇ ਮਰੇ ਸਾਜ ਜੀ ਗੇਮ ਬੰਦ ਕਰਨ ਲੱਗੇ ਆ ਸਾਰੇ ਮਹੱਲੇ ਦਾ ਕਾਉਂਸਲਰ ਆ ਉਹਦਾ ਭਤੀਜਾ ਫੌਤ ਚਲੋ ਜੀ ਮੇਰੀ ਗੱਲ ਸੁਣੋ 1,000 ਰੁਪਇਆ ਵਾਲ ਦਾ ਦਿਆਂਗਾ ਇੱਕ ਇੱਕ ਵਾਲ ਤੇਰਾ ਮੈਂ ਪੁੱਟਣਾ ਵਾ ਜਿੱਥੋਂ ਮਰਜ਼ੀ ਪੁੱਟਾਂ
ਆ ਮੁੱਛ ਚੋਂ ਪੁੱਟ ਲਾਂ, ਦਾੜੀ ਚੋਂ ਪੁੱਟ ਲਾਂ, ਇੱਥੋਂ ਪੁੱਟ ਲਾਂ। ਇੱਕ ਵਾਲ ਦਾ 1000 ਰੁਪਏ ਦਾ। ਓਏ ਨਾ ਮਿੱਠੇ ਦੇਖਣ ਦੇ ਇਹ ਵੀ ਨਹੀਂ ਯਾਰ ਜਿੱਥੋਂ ਨਹੀਂ, ਮਰਜ਼ੀ ਇਹ ਮੇਰੀ ਮਰਜ਼ੀ, ਮੈਂ ਕਿੱਥੋਂ ਪੁੱਟਣਾ। ਨਹੀਂ ਸਿਰ ਤੋਂ ਭਾਵੇਂ ਰੁਪਏ ਰੇਟ ਵੀ ਘਟਾ ਲਓ, ਵਾਲ ਵੀ ਸ਼ਾਰ ਕਰ ਲਓ। ਚਲੋ ਜੀ ਮੇਰੀ ਗੱਲ ਸੁਣੋ, 50,000 ਰੁਪਏ ਦੇਣਾ ਟਿੰਡ ਕਰਾ ਦੇ। ਸਵੇਰੇ ਦਿਓ, ਸਵੇਰੇ ਨਹੀਂ ਦਿਓ 50, ਮੈਂ ਹੁਣੇ ਟਿੰਡ ਕਰਾ ਕੇ ਟੈਂਟ ਆਪਣੀ ਮਰਜ਼ੀ ਦੀ ਕਰਦੀ ਅਸੀਂ ਇਹ ਤੋਂ ਇਲਾਵਾ ਕਿਹੜੀ ਜਗ੍ਹਾ ਤੇ ਟਿੰਡ ਹੁੰਦੀ ਹੈ? ਰੰਬੀ ਨਾ ਕਰਨੀ ਸਾਥੀ ਤੁਸੀਂ ਜੀ ਫਾਜਰ ਨੂੰ ਅੱਗੇ ਟਿਕਟ ਕਰਵਾ ਅਗਲੀ ਵੀ ਸੁਣ ਲਾ ਹਾਂਜੀ ਹਾਂਜੀ ਓਕੇ ਠੀਕ ਹੈ ਜੀ, ਹਾਂਜੀ 50,000 ਦਿਓ ਪਹਿਲੇ। ਲੇਕਿਨ ਟਿੰਡ ਮੈਂ ਕਰਨੀ ਹੈ, ਹਾਂ ਠੀਕ ਹੈ ਤੁਸੀਂ ਕਰੋ, ਉਸ ਤਰ੍ਹਾਂ ਨਾਲ। ਉਹ ਕੋਈ ਮਸਲਾ ਭਾਵੇਂ ਮਗਜ ਕੱਢ ਦਿਓ, ਕਿਹੜਾ ਰੌਲਾ 50,000 ਇਹਨੇ ਮੇਰੀ ਗੱਲ ਸੁਣ ਲੈ, ਭਾਵੇਂ 4 ਪੀਸ ਕਰ ਦੇਣ ਸਿਰ ਦੇ ਵਾਲ ਜਿੱਥੇ ਰਹਿ ਗਏ ਉਹ ਦੁਬਾਰਾ ਸਹੀ ਨਹੀਂ ਕਰਾਣੇ। ਭਾਈ ਸਵੇਰੇ ਫੇਰ ਟਿੰਡ ਕਰ ਦੇਣ, ਹੋਰ ਦੱਸ। ਨਹੀਂ ਪੂਰਾ ਹਫਤਾ ਮੇਰੇ ਉਸ ਤਰ੍ਹਾਂ ਹੀ ਲਾਉਂਦੇ ਰਹਿਣ, ਰੇਗ ਮਾਲ ਲਾ ਦੇਣ ਯਾਰ, ਅੱਗ ਲਾ ਦੇਣ, ਹੋਰ ਦੱਸ। ਤੇਰੇ ਨਹੀਂ ਗ੍ਰੈਂਡਰ ਨਾ ਬੇਬੀ ਗ੍ਰੈਂਡਰ ਚਲੋ ਜੀ ਡਨ ਹੋ ਗਿਆ ਮਿੱਠੇ। ਭਾਜੀ ਤੁਸੀਂ ਸਾਈਜ਼ ਤੁਸੀਂ ਪਤਾ ਕਿ ਕੱਲ ਇਹਨੇ ਅੱਗੇ ਵੀ ਟਿੰਡ ਕਰਾਈ ਸੀ ਇੱਕ ਵਾਰੀ, ਹਾਂਜੀ ਉਮਰ ਤੇ ਗਿਆ ਇਹ ਕੈਨਸਲ, ਧੋਬੀ ਆ। ਕੈਨਸਲ। ਉਹਨੂੰ ਦੀ ਸ਼ੌਕ ਹੈ ਟਿੰਡ ਤੂੰ ਕਰਾ। ਮੈਂ ਸਾਜੀ ਕਿਸਤਾ ਜੀ ਨਾ ਕਰੇ, ਬਹੁਤ ਬਾੜਾ ਨਿਕਲਣਾ ਹੀ। ਮੈਨੂੰ ਫਿਰ ਮਹੀਨੇ ਡੇਢ ਦੀ ਛੁੱਟੀ ਦਿਓ। ਇਹਨੇ ਟਿੰਡ ਕਰਾਈ ਲੋਕਾਂ ਉਹ ਬਿਜਲੀ ਪੈ ਗਈ ਕਾਕਾ। ਸਾਜੀ 25,000 ਰੁਪਏ ਚਾਰੇ ਲੈ ਲੈਣ, ਜਿਹੜਾ ਮੁੱਕਰੇ ਚਾਰੇ ਇਕੱਠੀ ਟਿੰਡ ਕਰਾਉਣ, ਲੱਖ ਰੁਪਏ ਦੇਣਾ। ਓਕੇ ਜੀ ਮੈਂ ਤਾਂ ਦੰਦ ਓਏ ਓਕੇ ਕਰ ਯਾਰ ਤੇਰੀ ਮੇਲ ਬਾਰੇ ਪਤਾ ਵਾ, ਸਾਜੀ ਫਿਰ ਤਾਂ ਬਿਲਕੁਲ ਹੀ ਤੁਹਾਨੂੰ ਪਤਾ ਫਿਰ ਹਸੀਨੋ ਕੀ ਮਜ਼ਾ ਆਏਗਾ ਉਹਨੂੰ ਚਾਰੇ ਪਤਾ ਵਾ, ਉਹਨੇ ਘਰ ਜਾਣ ਜੋਗਾ ਵੀ ਨੀ ਰਹਿਣਾ। ਉਹ ਸਾਰੀ ਮਿੱਠੀ ਵੈਸੇ ਚਾਸਾਂ ਨੇ ਚਾਰੇ ਇੱਕੋ ਜਿਹੇ ਬੁੱਗੇ ਬੈਠੇ ਹੁਣ, ਸਿਰ ਕੈਸੇ ਕਰ ਯਾਰ ਲੋ ਜੀ ਲੱਖ ਰੁਪਏ ਦੇਣਾ 25,000 ਚਾਰਾਂ ਨੂੰ। ਲਾਈਵ ਕੱਲ ਇੱਥੇ ਬੈਠਿਆ ਨਾਈ ਆ ਕੇ ਡੰਡਾ ਕਰੇ। ਗੁਜਰ ਕਰਾ ਲਾ। ਨਹੀਂ ਮੈਂ ਵੀਜ਼ਾ ਕੁੱਟਰ ਨਿਕਲੇਗਾ ਸਾਨੂੰ ਦੇ ਦਿਓ ਸਾਜੀ 25 ਜੀ ਸਰ ਮੈਨੂੰ ਜੁਰਮਾਨਾ ਕਰ ਦੋ, ਮੈਂ ਨਹੀਂ ਕਰਨੀ। 1 2 3 ਹਾਂਜੀ ਦੱਸੋ 35,000 ਇਹ 25,000 ਉਤਰਾ 25 ਢਾਡਾ ਜਾਓ ਜਿਹੜਾ ਬਚ ਗਿਆ ਹਾਂ ਕੱਢ ਦਿਓ ਆ ਦੋ ਪਾਓ। ਨਹੀਂ ਲੱਖ ਤੇਰੇ ਤੇ ਟਿੰਡ ਵੀ ਨਹੀਂ ਮੈਂ ਕਰਾ ਲਾਂਗਾ। ਉਹ ਤੈਨੂੰ ਤਾਂ ਤੁਹਾਨੂੰ 70,000 ਬਚਣਾ। ਚਲੋ ਜੀ ਉਹਨੂੰ ਕੱਢ ਦਿਓ। ਹਾਂਜੀ 25,000 ਤੇ ਨੇ ਲੈ ਲਓ ਟੈਂਡ ਕਰਾ। ਮੈਂ ਤਾਂ ਹੁਣੇ ਕਰਾਉਂਦਾ ਯਾਰ ਅਸੀਂ ਹੁਣ ਯਾਰ ਇਕੱਠੀ ਕਰਾਉਣੀ ਤਿੰਨਾਂ ਨੇ। ਹਾਂ ਪਹਿਲਾ ਬਲੇਡ ਚੋਂ ਹੁਣੇ ਮੇਰੀ ਹੁਣੇ ਕਰ ਦਿਓ, ਇਹਨੇ ਕੋ ਕੱਲ ਕਰ ਚਲੋ ਦਿਓ। ਓਕੇ ਜੀ ਓਕੇ ਸਰ ਓਕੇ ਜੀ। ਨਹੀਂ ਸਾਜੀ ਉਹ ਭਲਾ ਓ ਯਾਰ ਨੋਨੀ ਲੱਖ ਲਾਣੇ ਤੇਰੇ ਤੇ ਇਹ ਸ਼ਾਦੀशुदा ਵਾ, ਇਹ ਘਰਾਂ ਜਾ ਕੇ ਸੋ ਜਾਂਦੇ ਆ, ਅਸੀਂ ਬਾਹਰ ਫੱਟਿਆਂ ਤੇ ਬਹਿਣਾ। ਉਹ ਚਲੋ ਫੱਟਿਆ ਨੇ ਤੇਰੇ ਕੀ ਹੋ ਜਾਣਾ, ਮੈਂ ਕੁਛ ਐਲਰਜੀ ਨਹੀਂ ਸਿਰ 'ਚ। ਯਾਰ ਇੱਥੇ ਬੰਦਾ ਚਲਾ ਗਿਆ, ਹੁਣ ਇੱਥੇ ਹੁੰਦਾ ਉਹਨੇ 3300 ਰੁਪਏ ਚ ਕਰਾ ਦੇਣੀ ਸੀ। ਤੁਸੀਂ 3300 ਨੂੰ ਕਹਿਣਾ 3300 ਤੇ ਬਹੁਤ ਦੂਰ ਆ ਸਾਦਾ ਹੀ ਕਰਵਾ ਲੈਣੀ ਸੀ। ਅਤੇ ਮੈਰ ਬੈਠਾ ਹੁੰਦਾ ਉਹਨੇ ਹੁਣੀ ਕਰ ਤੇ ਲਿਆ ਉਹਦੀ ਗੱਲ ਹੀ ਕਰ ਉਹਦੀ ਰਿਹਾ ਗੱਲ ਹੀ ਮੈਂ। ਕਰਨੇ ਪੁੱਤ। ਚੱਲ ਉਹਦੀ ਕਰ ਲੈਨੇ ਆ। ਇਹਨੂੰ ਪੁਰਗਰਾਓ, ਅਸੀਂ ਦੋਵੇਂ ਕਰਾਉਣੇ। ਦੋਵਾਂ ਦੀ ਇਹਦਾ 25 ਵੀ ਸਾਨੂੰ ਪਾਓ, ਉਹਦਾ 25 ਵੀ ਸਾਨੂੰ ਪਾਓ। ਨਹੀਂ 25 ਉੱਡ ਗਿਆ ਕਿ ਹੈ 25 ਉੱਡ ਗਿਆ। ਨਹੀਂ ਨਹੀਂ ਇਦਾਂ ਨਹੀਂ, ਇਦਾਂ ਤੇ ਫਿਰ ਉਹ ਵੀ ਕੋ ਉੱਡ ਗਿਆ ਤੋਂ ਕੱਲਾ ਨਹੀਂ। ਤਿੰਨਾਂ ਨੇ ਕਰਾਉਣੀ ਤੇ 75,000। ਇਦਾਂ ਕਰਦੇ ਆ ਮੈਂ ਵੀ ਕਰਾ ਲੈਣਾ ਵਾ। ਫਿਰ ਉਹ ਵੀ ਨਹੀਂ। ਚਲੋ 50,000 ਤੋਂ ਕੱਲਾ ਲੈ ਲਈ, 25 ਦੋ। ਨਹੀਂ ਜੀ ਮੇਰੀ ਸੁਣ ਗੱਲ, ਤੈਨੂੰ 50,000 ਤੇ ਮੈਂ ਕਰਾ ਲਾਂਗਾ ਸਾਜੀ, 50,000 ਤੇ ਕਰਾ ਲਾਂਗਾ। ਲਓ ਜੀ ਮਿੱਠਾ ਜੀ ਫਿਰ ਇਧਰੋਂ ਦੇਖ ਲਓ 4 ਲੱਖ ਰੁਪਏ ਲੈ ਲਓ ਤੇ 50 ਨੂੰ ਦੇ ਕੇ ਬਾਕੀ 12.5 ਤੁਸੀਂ ਕਰ ਲੈ। ਤੇਰੀ ਟਿੰਡ ਚੋਂ ਤੇਲ ਨਿਕਲਣਾ। ਭਰਾਵਾ ਮੈਂ ਗੱਲ ਮੰਨੀ ਹੈ ਜ਼ੇਨ ਚੋਂ। ਇਹਦੀ ਮੁੱਛਾਂ ਦਾ 25,000 ਮੁੱਛਾਂ ਦੇ ਦਿਓ। ਹਿਸਾਬ ਲਾ ਰਿਹਾ ਕਿ ਜਦੋਂ ਦੀ ਟਿੰਡ ਹੋਏਗੀ ਲੱਗੇਗਾ ਕਿਦਾਂ ਦਾ। ਹਾਂ ਉਹੀ ਤਾਂ ਮੈਂ ਮੈਂ ਕਹਿ ਤੁਹਾਨੂੰ ਰਿਹਾ। ਹੁਣੇ ਥੋੜਾ ਮੈਂ ਦੱਸਦਾ ਕਿੱਦਾਂ ਦਾ ਲੱਗਾਂਗਾ। ਉਹ ਵਿਨ ਡੀਜ਼ਲ ਜਿਹੜਾ ਰੇਸਾਂ ਵਾਲੀ ਫਿਲਮ ਚ ਆਂਦਾ ਗੰਜਾ, ਉਹ ਨਹੀਂ। ਜਾਣ ਦੋ ਭਾਜੀ ਬਿਨ ਮੈਂ ਆਪ ਡੀਜ਼ਲ ਨੀ ਟਿੰਡ ਤੂੰ ਵੀ ਕਰਾਂਦਾ। ਡੀਜ਼ਲ ਨਹੀਂ, ਫਿਰ ਮੋਬਾਈਲ ਬਣ ਜਾਣਾ ਵਾ। ਬਿਨ ਗਰੀਸ ਬਣ ਜਾਣਾ ਵਾ ਉਸਤਾਦ ਜੀ ਮੇਰੀ ਬੜੀ ਗਰੇਸ ਨਿਕਲਣੀ ਹੈ, ਟਿੰਡ ਨਾਲ ਮੁੱਛਾਂ ਵਾਲੇ ਦੀ ਬੜੀ ਗਰੇਸ ਮੈਂ ਹੁੰਦੀ। ਪਰੇਸ਼ਾਨ ਆ ਯਾਰ, ਦੇਖ ਲੈ ਨਾ ਕੋਈ ਫੈਮਿਲੀ ਜਿਹੜੀ ਇਹਦੀ ਕੋਈ ਭੁਗਤਵਾ, ਨਾ ਕੋਈ ਫਿਲਮ ਆਉਣ ਡਈ ਆ, ਨਾ ਇਹਦੇ ਕੋਲ ਕੋਈ ਪ੍ਰਮੋਸ਼ਨ ਦਾ ਪੈਸਾ, ਨਾ ਕੋਈ ਡਰਾਮਾ ਗਾ ਹੋਣਾ। ਯਾਰ ਇੰਜ ਦਾ ਲੱਗਣਾ ਤੂੰ, ਮੈਂ ਤੈਨੂੰ ਦਿਖਾ ਦੇਣਾ ਉਧਰ ਨਾ ਇਹਨੂੰ ਦਿਖਾ ਦਿਓ ਸਾਜ ਜੀ ਮੈਨੂੰ ਪੈਸੇ ਦਿਖਾ ਦਿਓ, ਮੈਂ ਟਿੰਡ ਹੀ ਟਿੰਡ ਪੈਸੇ 50 ਲਾਂਗਾ। 20-25 ਸਾਲ ਹੋ ਗਏ ਟਿੰਡ ਕਰਾਈ। ਚਲੋ 50 ਲੈਣਗੇ, ਲੇਕਿਨ ਟਿੰਡ ਵੀ ਉਹਨੇ ਖੜੇ ਉਸ ਤਰ੍ਹਾਂ ਨਾਲ ਕਰਨੀ ਪਈ, ਸਿੱਧਾ ਹੀ ਐ ਛਿੱਲ ਕੇ ਚੰਗਾ ਜਿਹਦੇ ਨਾਲ ਮੂਲੀਆਂ ਛਿੱਲੀ ਦੀਆਂ ਉਹਦੇ ਨਾਲ ਕਰ ਦੇ ਜਾ। ਗਰੀਬ ਆਈ ਇਹ ਟੈਪ ਲੱਗਣਾ ਵਾ ਠਹਿਰ। ਉਹ ਟੈਪ ਤੇ ਫੇਰ ਵੀ ਠੀਕ ਲੱਗਣੀ, ਮੇਰੇ ਵੱਲ ਕਰਕੇ ਦੇਖੋ। ਨਹੀਂ ਇਹ ਟੈਪ ਲੱਗਣਾ ਤੇ ਆ ਦੇ ਉਹ ਨਹੀਂ ਸਾਜੀ ਨਹੀਂ ਯਾਰ। ਨਹੀਂ ਯਾਰ ਮਿੱਠੇ ਤੂੰ ਆ ਟੈਪ ਲੱਗਣਾ ਥੱਲੇ ਕਰ ਹਾਂ। ਕਲੀਨ ਸ਼ੀਟ ਉਹ ਫਿਲਮ ਦੇ ਵੇਖ ਕੇ ਨਿਆਣੇ ਨਹੀਂ ਖਾਂਦਾ ਜਿਹੜਾ ਬਲੀ ਦਿੰਦਾ ਉਹਦੇ ਨਾਲ ਆ ਉਹਦੇ ਨਾਲ ਲੱਗੇ ਕਾਲੂ ਸਾਹਿਬ ਤੁਸੀਂ ਆ ਟੈਪ ਲੱਗਣਾ। ਉਹ ਮਰ ਗਏ ਤਾਂ ਇਧਰ ਉਹ ਕਾਹਨੂੰ ਕੈਸਾ ਮਾਟਾ ਲੱਗਣੇ ਮਸਤ ਇੱਧਰ ਵੇਖੀ ਗ੍ਰੇਸ। ਆ ਦੇਖੀ ਹੁਣ
ਜਰਕਾਨੀ ਅੱਛਾ ਪਤਾ ਕੀ ਗੱਲ ਆ ਮੈਂ ਤਾਂ ਦੱਸਦਾ ਉੱਤੇ ਤੁਸੀਂ ਪਾ ਲਓ ਨਾ ਵਾਈਟ ਕਲਰ ਦੀ ਯਾਰ ਸੋਹਣੇ ਲੱਗੋਗੇ ਚਾਲੀਏ ਟੋਪੀ ਪਾਈ ਹੋਵੇ ਇਹਦੇ ਸੂਟ ਚਾਰੇ ਜਾਨੇ ਇਕੱਠੇ ਐ ਜੁਮੇ ਤੇ ਜੁਮਾ ਪੜਨ ਜਾ ਰਹੇ ਆ। ਸਾਜੀ ਵਿਕਰਮਕਾਰ ਹੋ ਰਿਹਾ ਹਾਂ ਮੈਂ ਉਸਤਾਦ ਜੀ 50 ਤੇ ਕਰਾਵਾਂਗਾ ਟਿੰਡ ਭਾਈ। ਖਾਨ ਸਾਹਿਬ ਤੁਸੀਂ ਮੇਰੀ ਸੁਣ ਲਾ ਗੱਲ ਘਰ ਸਲਾਹ ਮਸ਼ਵਰਾ ਕਰ ਲਾ ਬੱਚੇ ਉਹੀ ਜਿਹੜੇ ਪਾਪਾ ਹਰ ਸ਼ੈ ਹਦਾਇਤ ਬੱਚਿਆਂ ਦੇ ਰੌਲਾ ਹੁੰਦਾ ਨਾ ਕਿ ਯਾਰ ਘਰ ਫੈਮਿਲੀ ਕੇ ਰੌਲਾ ਨਾ ਬਣੇ ਤੂੰ ਕਰਾ ਮੈਂ ਕਰਾਨਾ ਵਾਂ ਪੈਸੇ ਤਾਂ ਦਵੋ ਨਾ ਵੱਡੀ ਗੱਲ ਹੈ। ਹੁਣ ਕਿੰਨੀ ਕੁ ਸ਼ਰਤਾਂ ਹਾਰੇਗਾ ਨੈਕਸਟ ਮਾਲਕ ਦੀ ਮਰਜ਼ੀ ਹੈ ਨਾ। ਲੋ ਜੀ ਬਾਬਾ ਜੀ ਆ ਭਲਾ ਕਾਹਦੀ ਬ੍ਰੇਕ ਆਈ ਵਿੱਚ ਵੇਖਿਆ ਮੈਂ ਗਿੱਲਾ ਹੋਇਆ। ਹਾਂਜੀ ਇੱਕ ਹੋਰ ਬਾਰਿਸ਼ ਵਾਲਾ ਗਾਣਾ ਕਰ ਆਇਆ ਮੈਂ ਬਾਹਰ ਲੱਗਦੇ ਹੱਥ ਪਤਾ ਕੀ ਅਸੀਂ ਟੀ ਟਾਈਮ ਕਰ ਰਹੇ ਸੀ ਨਾ ਆਹੀ ਜਿਹੜਾ ਅਸੀਂ ਜਨਾਬ ਜੀ ਦੇਖਿਆ ਕਿ ਕਹਿੰਦਾ ਬਾਹਰ ਬਾਰਿਸ਼ ਹੋ ਰਹੀ ਮੈਂ ਕਿਹਾ ਫੜ ਕੈਮਰੇ ਜਲਦੀ ਕੁਰਸੀ ਰੱਖ। ਬਾਰਿਸ਼ ਵਾਲੇ ਗਾਣੇ 2005 ਚ ਵੀ ਬੜੇ ਹਿੱਟ ਹੋਏ ਸੀ। ਮੈਂ ਸਾਰੇ ਬਾਰਿਸ਼ ਚ ਕਰਨੇ ਉੱਤੇ ਬਹਿ ਕੇ ਉਹ ਵੀ ਬਾਰਿਸ਼ ਦੇ ਨਾਲ ਹੀ ਉਹਦਾ ਲਿੰਕ ਆ ਬਰਸਾਤੀ ਸਿੰਗਰ ਹਾਂ ਉਹ ਤੁਸੀਂ ਦੇਖਣਾ ਉਹ ਵੀ ਮਜ਼ੇਦਾਰ ਉਹਦਾ ਵੀ ਉਹਦੇ ਨਾਲ ਹੀ ਲਿੰਕ ਆ ਬਾਰਿਸ਼ ਦੇ ਨਾਲ ਸਾਡੀ ਇਹ ਵੀ ਇਦਾਂ ਹੀ ਗੱਲ ਬਣ ਜਾਣੀ ਉਹ ਜਾਨੀ ਦਾ ਨਵਾਂ ਬਾਰਿਸ਼ ਵਾਲਾ ਗਾਣਾ ਆ ਗਿਆ। ਓਏ ਆਹੋ ਉਹ ਬਾਰਿਸ਼ ਮੈਂ ਬਰਸਾਤੀ ਸਿੰਗਰ ਆ ਮੈਂ ਇਹਦਾ ਬਾਜੀ ਦਾ ਮੈਂ ਸਿਰਫ ਸੌਣ ਭਾਦੋ ਚ ਸਿੰਗਿੰਗ ਕਰਦਾ ਬਸ। ਲੋਕਾਂ ਨੇ ਪੁੱਛਿਆ ਕਿ ਜਾਨੀ ਸਾਹਿਬ ਕੋ ਗਾਣਾ ਨਹੀਂ ਆ ਬਾਰਿਸ਼ ਹੀ ਨਹੀਂ ਹੋਣੇ ਭਰਾਵਾ। ਬਾਰਿਸ਼ ਦਾ ਰੌਲਾ ਕੋਈ ਨਹੀਂ ਖੱਪੇ ਹੱਥ ਦਾ ਕੰਮ ਆ ਗਿਆ ਇੰਨੇ ਕਿ ਗਰਾਊਂਡ ਦੇ ਉੱਤੋਂ ਤੁਸੀਂ ਬਾਰਿਸ਼ ਉਹ ਜਿਹੜੀ ਨਾਰਮਲ ਬਾਰਿਸ਼ ਪਵਾ ਲਓ ਕੋਈ ਰੌਲਾ ਨਹੀਂ ਐਡਾ ਕੋਈ ਪੰਗਾ ਨਹੀਂ ਈਜ਼ੀ ਕੰਮ ਆ ਪੂਰੇ ਗਰਾਊਂਡ 'ਚ ਬਾਰਿਸ਼ ਹੋ ਰਹੀ ਹੋਗੀ ਲੇਕਿਨ ਬਾਹਰ ਜਿਨ੍ਹਾਂ ਨੇ ਗਾਣਾ ਦੇਖਣਾ ਉੱਥੇ ਬਾਰਿਸ਼ ਨਹੀਂ ਹੋ ਰਹੀ। ਹੁਣ ਜਿਹੜਾ ਪਹਿਲਾ ਗਾਣਾ ਸੀ ਚਿੱਠੀ ਨਾ ਕੋਈ ਸੰਦੇਸ਼ ਉਹਦੇ 'ਚ ਹਰ ਦੂਜੇ ਬੰਦੇ ਨੇ ਕਿਹਾ ਕਿ ਇੱਥੇ ਵੀ ਬਾਰਿਸ਼ ਹੋ ਰਹੀ ਹੈ। ਓਰੀਜਨਲ ਬਾਰਿਸ਼ ਸੀ ਔਰ ਉਸ ਮੁਲਕ 'ਚ ਉਸ ਟਾਈਮ ਉਸ ਖਿੱਤੇ 'ਚ ਬਾਰਿਸ਼ ਦਾ ਮਾਹੌਲ ਸੀ ਸੀਜ਼ਨ ਵਾਈਜ਼ ਗਾਣਾ ਉਹ ਵੀ ਇੱਕ ਫੀਲਿੰਗ ਰਚਾਅ ਹੁੰਦੀ ਹੈ। ਸਾਜੀ ਇਹਨੂੰ ਪੰਜਾਬੀ ਚ ਕਹਿੰਦੇ ਆ ਝੜੀ ਲੱਗੀ ਹੈ। ਸਾਊਂਡ ਦੀ ਝੜੀ ਦੇ ਵਿੱਚ ਗਾਣਾ ਵਾਹ ਹਾਂ ਇੱਕ ਕੈਮਰਾ ਲਹਿਦਾ ਲੈ ਕੇ ਨਾ ਉਹਦੇ ਅੱਗੇ ਲੈਂਸ ਲਾ ਕੇ ਹਰ ਚੀਜ਼ ਲਾ ਕੇ ਉਹਨੂੰ ਲਹਿਦਾ ਰੱਖੋ ਆਲਰੇਡੀ ਉੱਥੇ ਹੀ ਵੀ ਜਦੋਂ ਬਾਰਿਸ਼ ਹੋਵੇ ਉਹਨੂੰ ਚੁੱਕੋ ਫੌਰਨ स्टैंड बाय मोड पे स्टैंड बाय ये बारिश वाला कैमरा है ਵਾਟਰਪ੍ਰੂਫ ਕੈਮਰਾ ਹੋਵੇ हाँ ਲਾ ਲੈ ਲਓ ਆ ਚੋ ਓਏ ਧੋਨੀ नहीं चोरा भी साजियों ने बनाया वो ये ढक्कन नहीं लगना वो नीली कैन ते ਉਹ ਚੋਰਾ ਤੋਂ ਮੈਨੂੰ ਯਾਦ ਆ ਗਿਆ ਉਹ ਅਬਾਸ ਨਹੀਂ ਸੀ ਆਇਆ ਜਦੋਂ 20 ਦਿਨ ਪਹਿਲੇ ਅੰਦਰ ਬੈਠੇ ਜਦੋਂ ਸਾਰੇ ਜਦੋਂ ਉਹਨਾਂ ਨੇ ਕਿਹਾ ਕਹਿੰਦਾ ਮੈਂ ਸਵੇਰ ਤੋਂ ਉਸਤਾਦ ਜੀ ਆਈ ਹਾਂਜੀ ਹਾਂਜੀ ਤੇ ਕੋਈ ਤਕਰੀਬਨ 10 ਕੁ ਦਿਨ ਲੰਘੇ ਨੇ ਤੇ ਸੁਨੋ ਟੀਵੀ ਨਹੀਂ 4-5 ਦਿਨ ਬਾਅਦ ਹੀ ਅਸੀਂ ਡੀਕਨੇ ਆ ਤੇ ਸੁਨੋ ਟੀਵੀ ਤੇ ਹਾਂਜੀ ਉਹ ਫਰੀਦ ਦੇ ਨਾਲ ਹਾਂਜੀ ਤੇ ਜਨਾਬ ਜੀ ਮੈਂ ਕਿਹਾ ਯਾਰ ਵੇਖ ਇੱਧਰ ਸਾਨੂੰ ਕਹਿ ਕੇ ਗਿਆ ਤੇ ਆਇਆ ਨਹੀਂ ਤੇ ਸਾਰਿਆਂ ਦੇ ਵਿੱਚ ਹੀ ਕਹਿ ਗਿਆ ਹਾਂਜੀ ਤੇ ਉਸ ਤੋਂ ਬਾਅਦ ਹੁਣ 3 ਕੁ ਦਿਨ ਬਾਅਦ ਨਾ ਮੈਨੂੰ ਫਰੀਦ ਦਾ ਮੈਸੇਜ ਆਇਆ ਉਸਤਾਦ ਜੀ ਮੈਂ ਬਾਸ ਦੇ ਨਾਲ ਸ਼ੋਅ ਕਰ ਲਵਾਂ ਤੇ ਮੈਨੂੰ ਇਹ ਗੁੱਸਾ ਸੀ ਕਿ ਮੈਨੂੰ ਕਹਿ ਕੇ ਗਿਆ 8 ਦਿਨ ਹੋ ਗਏ ਆ ਹਾਂਜੀ ਸਾਡੇ ਨਾਲ ਪੈਸੇ ਵੀ ਲੈ ਗਿਆ ਮੋਟਰਸਾਈਕਲ ਸਹੀ ਕਰਾਉਂਦੇ ਸਾਰਾ ਕੁਝ ਕਰ ਗਿਆ ਤੇ ਇੱਧਰ ਆਇਆ ਨਹੀਂ ਨਾ ਇੱਧਰ ਫੋਨ ਚੁੱਕ ਰਿਹਾ ਤੇ ਉਧਰ ਉੱਥੇ ਵੀ ਚਲਾ ਗਿਆ ਤੇ ਫਰੀਦ ਦੇ ਨਾਲ ਵੀ ਸ਼ੋਅ ਕਰ ਲਿਆ ਮੈਂ ਕਿਹਾ ਨਾ ਫਰੀਦ ਸਾਹਿਬ ਉਹਦੇ ਨਾਲ ਸ਼ੋਅ ਨਾ ਕਰਨਾ ਮੈਂ ਕਿਹਾ ਉਹਨੇ ਸ਼ੋਅ ਨਾ ਕਰਨਾ ਮੈਂ ਉੱਤੇ ਪਰਚਾ ਕਰਾਉਣ ਲੱਗਾ ਉਹਨੇ ਕੈਮਰਾ ਚੁੱਕ ਲੈਣਾ ਸ਼ੁਗਰ ਨਾ ਕਿਹਾ ਤੇਰੇ ਨਾਲ ਨਹੀਂ ਚੇਦੇ ਨਾਲ ਨਹੀਂ ਐਵੇਂ ਮਤਲਬ ਆਹੋ ਕਿ ਵੀ ਯਾਰ ਉਸ ਕਿਉਂਕਿ ਸਾਡੀ ਉਹਦੇ ਨਾਲ ਗੱਲ ਦੂਜੇ ਦਿਨ ਤੇ ਆ ਜਾਂਦਾ ਸੀ ਹਾਂਜੀ ਕਮਿਟਮੈਂਟ ਹੋਈ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਸ ਹਟ ਗਿਆ ਵਾ ਕਿ ਨਹੀਂ ਹਟਿਆ ਅਸੀਂ ਐਸੀ ਦਰਮਿਆਨੀ ਜੀ ਕੰਡੀਸ਼ਨ 'ਚ ਫਸੇ ਹਾਂ। 605 ਚ ਫਸੇ ਉਹ ਹਟ ਗਿਆ ਵਾ ਤੁਸੀਂ ਨਹੀਂ ਹਟਣ ਡਏ ਤੇ ਉਹ ਜਨਾਬ ਜੀ ਆ ਫੜਾ ਦੇ ਉਹਨੂੰ ਉਹਨੂੰ ਮੈਂ ਕਿਹਾ ਫਰੀਦ ਨਾ ਮੈਂ ਪਤਾ ਕੀ ਗੱਲ ਆ ਮੈਂ ਹੋ ਸਕਦਾ ਤੇ ਪਰਚਾ ਕਰਾ ਦੇਵਾਂ ਕੈਮਰਾ ਚੋਰੀ ਪਾ ਦੇਵਾਂ ਤੇ ਇਹ ਕਰ ਦੇਵਾਂ ਉਹ ਕਰ ਦੇਵਾਂ ਤੇ ਉਹ ਹੁਣ ਇਹ ਢੱਕਣ ਕੱਢਿਆ ਤੇ ਮੈਨੂੰ ਕਹਿੰਦਾ ਚੋਰ ਤੇ ਮੈਨੂੰ ਯਾਦ ਆ ਗਈ ਗੱਲ ਨਹੀਂ ਸਾਜੀ ਸੀ ਅੱਲਾ ਮਾਫੀ ਦੇਵੇ ਕਦੀ ਵੀ ਇੱਥੇ ਸ਼ਾਇਦ ਚੁੱਕੂਗੇ ਨਹੀਂ ਨਾ ਹੀ ਸਾਡਾ ਕੋਈ ਇੱਥੇ ਹੁਣ ਮੈਨੂੰ ਦੱਸੋ ਜੀ ਹੁਣ ਕੀ ਨਹੀਂ ਇੱਥੇ ਜਿਨ੍ਹਾਂ ਦਾ ਮੈਨੂੰ ਕਨਫਰਮ ਸੀ ਕਿ ਇਹਨੇ ਆ ਚੀਜ਼ ਚੁੱਕੀ ਮੈਂ ਉੱਤੇ ਨਹੀਂ ਕਰਾਇਆ ਆਇਆ ਤੇ ਮੈਂ ਝੂਠਾ ਕੀ ਕਰਾਉਣਾ ਹੁਣ ਆ ਪਨਿਸ਼ਮੈਂਟਾਂ ਦਾ ਕੀ ਕਰਨਾ ਵਾ ਗਾਲਾਂ ਵੀ ਹੋ ਗਿਆ ਹਾਸਿਆ ਹੋ ਗਈ 5-5000 ਵਾਲੀ ਕਿਹੜੀਆਂ ਪਨਿਸ਼ਮੈਂਟਾਂ ਹੁੰਦੀਆਂ ਤਾਜੀ ਕੁੱਤੇ ਦੀ ਪਨਿਸ਼ਮੈਂਟ 'ਚ ਚਲ ਗਿਆ 2 ਦਿਨ ਕੁੱਤੇ ਦੇ ਨਾਲ ਰਹਿਣਾ ਸੀ ਤੇ ਕੁੱਤਾ ਪੁੱਛਦੇ ਭਾਈ ਮੈਨੂੰ ਵੀ ਕੁਛ ਦੋ ਮੈਂ ਇਹਦੇ ਨਾਲ ਮੈਂ ਨਹੀਂ ਰਹਿਣਾ ਕੁੱਤੇ ਦੇ ਨਾਲ ਕਮਰੇ ਦੇ ਅੰਦਰ ਵਾੜ ਕੇ ਬੂਹਾ ਲਾਉਣਾ ਕਿ ਕੁੱਤਾ ਕਹਿੰਦਾ 1 ਮਿੰਟ ਭਾਜੀ ਇਹਨੂੰ ਕਿੰਨੇ ਪੈਸੇ ਦੇਣੇ 2 ਦਿਨ ਮੇਰੇ ਨਾਲ ਰਹਿਣ ਦੇ ਉਹਨੇ ਕਿਹਾ ਜੀ ਇਹਨੂੰ 5000 ਤੇ ਮੈਨੂੰ ਮੈਂ 20 ਤੋਂ ਘੱਟ ਨਹੀਂ ਰਹਿਣਾ ਉਹ ਆਰਾਮ ਨਾਲ ਬੈਠਾ ਹੈ ਕਰਕੇ ਉਹਦੇ ਲੱਗ ਕੇ ਜਾਂਦਾ ਤੇਰੇ ਨਾਲ ਪਾਤਾ ਮੈਨੂੰ ਕਰ ਦਿੱਤਾ 5000 ਦੀ ਖਾਤਰ ਮੈਂ ਤਾਂ ਗਲਤੀ ਕਰ ਬੈਠਾ ਉਹ ਕੁੱਤਾ ਕਹਿੰਦਾ ਓਏ ਮੈਨੂੰ ਮਾਫੀ ਦੇ ਦੇ ਤੈਨੂੰ ਖੁਦਾ ਦਾ ਵਾਸਤੇ ਉਹ 2 ਦਿਨ ਕੱਢ ਲਾ ਨਹੀਂ ਦਾਨਸ਼ ਵੀ 2 ਦਿਨ ਕੁੱਤੇ ਨਾਲ ਕੱਢੇ ਤੇ ਕੁੱਤਾ ਖੌਫ ਨੇ ਮਰ ਗਿਆ ਸੀ ਕਰੀ ਕੁੱਤੇ ਨੇ 4 ਘੰਟੇ ਬਾਅਦ ਨਾ ਮੇਰੇ ਮਿਕਸਰ ਆਨ ਕਰਨ ਦਾ ਹਿਸਾਬ ਲਾ ਰਿਹਾ ਕਿ ਮੋਚੀ ਵਾਚ ਕੋ ਗਾਣਾ ਲਾ ਲਵਾਂ ਮੈਨੂੰ ਦੀ ਆਵਾਜ਼ ਨਾਲ ਮਾਈਕ ਲਾ ਕੇ ਵਾਓ ਵਾਓ ਕੁੱਤੇ ਨਾਲ ਕਮਰੇ 'ਚ ਬੰਦ ਆ ਤੇ 15 ਮਿੰਟ ਬਾਅਦ ਕੁੱਤਾ ਬੂਹਾ ਖੋਲ ਕੇ ਕਹਿੰਦਾ ਮੇਰੇ ਹੈੱਡਫੋਨ ਫੜਾ ਦਿਓ ਯਾਰ 2 ਦਿਨ ਬਾਅਦ ਕੁੱਤਾ ਬਾਹਰ ਆ ਕੇ ਤੇ ਚੁੱਪ ਆ ਉਹਨੇ ਕਿਹਾ ਵਾਓ ਕਹਿੰਦਾ
ਛੱਡ ਦੇ ਉਹ ਉਹ ਕੀ ਹੁੰਦਾ ਉਹ ਕੀ ਹੈ ਉਹ ਕੀ ਹੁੰਦਾ ਉਹ ਕਹਿੰਦਾ ਉਹ ਅੰਦਰ ਕਰਨ ਦੇ ਆ ਜਾ। ਨਹੀਂ ਪਹਿਲੇ ਉਹਨੂੰ ਪਤਾ ਹੀ ਨਹੀਂ ਵੀ ਕੀ ਰੌਲਾ ਵਾ ਉਹਨੂੰ ਤਾਂ ਸਮਝ ਆਈ 2 ਘੰਟੇ ਬਾਅਦ ਪਹਿਲੇ ਤਾਂ ਉਹਨੇ ਸਮਝਿਆ ਸ਼ਾਇਦ ਨਵਾਂ ਬੰਦ ਹੋਇਆ ਅੰਦਰ ਤੇ ਜ਼ਰਾ ਰਿਲੈਕਸ ਹੋ ਰਿਹਾ 2 ਦਿਨ ਰਹਿ ਕੇ ਕੁੱਤਾ ਇੱਥੇ ਖਿੱਚ ਗਿਆ, ਹੁਣ ਕੁੱਤਾ ਇਸ ਸਟਾਈਲ 'ਚ ਕਹਿੰਦਾ ਬੋ ਉਹ ਤੇ ਆਹੋ ਬਹੁਤ ਸਾਜੀ ਕੁੱਤੇ ਨਾਲ ਬੰਦ ਰਿਹਾ ਵਾ ਤੇ ਕੁੱਤਾ ਕਹਿੰਦਾ ਇਹ ਪਤਾ ਨਹੀਂ ਮੇਰੇ ਨਾਲ ਖਿੱਚ ਗਿਆ ਵਾ। 2 ਘੰਟੇ ਬਾਅਦ ਮਿੱਠੇ ਨੇ ਦਰਵਾਜ਼ਾ ਖੋਲ ਕੇ ਆ ਕੁੱਤੇ ਨੂੰ ਟੁੱਟ ਮਾਰ ਕੇ ਬਾਹਰ ਕੱਢਿਆ, ਕਹਿੰਦਾ ਅਗਲਾ ਜਾਨਵਰ ਕਰ ਲਓ। ਨੈਕਸਟ ਨਹੀਂ 2 ਦਿਨ ਬਾਅਦ ਕੁੱਤਾ ਬਾਹਰ ਆਇਆ ਤੇ ਕੁੱਤੇ ਨੇ ਪੁੱਛਿਆ ਹਾਂ ਕਿੱਦਾਂ, ਕਹਿੰਦਾ ਮੈਨੂੰ ਤਾਂ ਨਹੀਂ ਪਤਾ, ਮੈਂ ਤੇ 2 ਦਿਨ ਵਾਸ਼ਰੂਮ 'ਚ ਹੀ ਰਿਹਾ, ਮੈਂ ਅੰਦਰੋਂ ਕੁੰਡੀ ਲਾਈ ਸੀ। ਸਾਜੀ ਕੁੱਤਾ ਬਾਹਰ ਆਪਣੇ ਮਾਲਕ ਨੂੰ ਆ ਕੇ ਕਹੀ ਜਾਵੇ ਮੈਂ ਪਛਾਣਿਆ ਨਹੀਂ। 2 ਦਿਨ ਬਾਅਦ ਕੁੱਤਾ ਬਾਹਰ ਨਿਕਲਿਆ, ਕੰਨ ਲਾਲ ਹੋਏ ਗੱਲਾਂ ਸੁਣ ਸੁਣ ਕੇ। ਤੂੰ ਆ ਨਿਕਲ ਦਿਆ ਕਰ 2 ਦਿਨ ਬਾਅਦ ਕੁੱਤਾ ਵੀ ਗੱਲਾਂ ਕਰਦਾ ਹੀ ਬਾਹਰ ਆ ਰਿਹਾ ਵਾਹ ਤੇ ਕੁੱਤਾ ਲਿਫਟਾਂ ਦੇਈ ਜਾਂਦਾ ਲੋਕਾਂ ਨੂੰ। ਸਾਜੀ 2 ਦਿਨ ਕੁੱਤਾ ਰਿਹਾ ਤੇ ਕੁੱਤਾ ਵੀ ਸਿੱਧੀਆਂ ਲੱਤਾਂ ਨਾਲ ਬਾਹਰ ਆਉਂਦਾ। ਮਿੱਠੇ ਤੂੰ ਨਾ ਮੈਂ ਤੈਨੂੰ ਸਹੀ ਦੱਸਾਂ ਤੂੰ ਇੱਕ ਬੜਾ ਲੱਖਾਂ ਕਰੋੜਾਪਤੀ ਹੋ ਸਕਦਾ ਤੂੰ ਬੜੀ ਜਲਦੀ। ਕਿਸ ਤਰ੍ਹਾਂ ਤੂੰ 50 ਰੁਪਏ ਵਾਲੇ ਕਾਠੇ ਤੋਂ ਤੇ 100 ਕਰ ਇੱਕ ਕਮਰੇ 'ਚ ਰੱਖ ਕੇ ਨਾ ਰੋਜ਼ ਉੱਤੇ ਘੰਟਾ ਬਹਿ ਜਾ ਮੁੜ ਕੇ ਉਹਨਾਂ ਨੂੰ ਗਾਨੀ ਵਾਲੇ ਕਰ ਵੇਚੀ ਜਾ। ਉਹਨਾਂ ਨੇ ਬੋਲਣਾ ਹੀ ਐਸਾ ਵਾ ਤੌਬਾ 5 ਮਿੰਟਾਂ ਬਾਅਦ ਬੋਲਣਾ ਪੈਣਾ ਉਹਨਾਂ ਨੇ। ਤੇ ਉਹ ਪਤਾ ਕੀ ਉਹ ਲੱਖ ਰੁਪਏ ਦਾ ਵਿਕਦਾ ਹੀ। 2 ਦਿਨ ਕੁੱਤਾ ਨਾ ਰਿਹਾ ਕੁੱਤਾ ਐ ਕਰਨ ਦਿਆ ਤੂੰ ਸਾਜੀ 100 ਤੋਤਾ ਪਿੰਜਰੇ 'ਚ ਬੈਠਾ ਕਰਨੇ ਹਾਂ ਕਿਹੜੀ ਗੱਲ ਹੋਈ। ਨਹੀਂ ਮਜ਼ਾਕ ਨਹੀਂ ਕਰਦਾ, ਜਿਹੜੇ ਨਹੀਂ ਨਾ ਤੋਤੇ ਬੋਲਦੇ ਉਹਨਾਂ ਨੂੰ ਉਸਤਾਦ ਜੀ ਤੂੰ ਬੋਲਣ ਵਾਲਾ ਕਰਕੇ ਵੇਚੀ ਜਾ। ਇੱਥੇ ਹਲਕੀ ਜੀ ਗਾਨੀ ਵਾਹ ਕੇ ਨਾ ਉਹ ਬਗਾਨੀ ਨੇ ਨਹੀਂ ਤੱਲਾ ਕਗਰੇ ਨੂੰ ਬੋਲਦਾ ਨਜ਼ਰ ਆਉਣਾ, ਉਹਨਾਂ ਨੇ ਉਹਨੇ ਇਸ ਕਿਸਮ ਦਾ ਬੋਲਣਾ। ਨਹੀਂ ਫਿਰ ਇਸ ਹਿਸਾਬ ਨਾਲ ਕਾਂ ਰੱਖ ਲੈਣੇ, ਕਾਂ ਬੁਲਾ ਦੇਵਾਂਗੇ। ਤੋਤੇ ਨੇ ਆ ਪੈਸਾ ਲੱਭ ਬਣਾਉਣੀ ਆ, ਉਹ ਸੀ ਬੋਲਣ ਵਾਲੇ ਆ ਭਾਈ। ਆਪੇ ਪੈਨਸਲ ਭਾਈ ਅਸੀਂ ਬੋਲਣ ਵਾਲੇ। ਜਿਹੜੇ ਮੇਰੇ ਕੋਲ ਤੋਤੇ ਹੋਣੇ ਉਹ ਬੋਲਣ ਵਾਲੇ ਨਹੀਂ ਹੋਣੇ, ਉਹ ਕਹਿੰਦਾ ਸੀ ਸੁਣਨ ਵਾਲੇ ਆ ਭਾਜੀ, ਬੋਲਦਾ ਤੇ ਉਹ ਹੀ ਰਿਹਾ। ਨਹੀਂ ਉਹਨੇ ਕਹਿਣਾ ਯਾਰ ਆ ਤੇ ਇਹਦੇ ਗਾਨੀ ਵਾਲੇ ਨੇ ਤੋਤੇ ਨੇ ਆਪ ਕਹਿਣਾ ਯਾਰ ਤੂੰ ਮੇਰੀ ਗੱਲਾਂ ਦੱਸ ਕਿਹੜੀਆਂ ਕਰਨੀਆਂ ਗਾਨੇ ਨੂੰ ਗਾਨੀ ਨਾਲ ਕੀ ਹੁੰਦਾ, ਮੈਂ ਬੋਲਣ ਨਹੀਂ ਦਿੰਦਾ ਇਹ ਵੀ ਤੂੰ ਗਾਨੀ ਪਈ ਜਾਨ ਵਿੱਚ ਗਾਨੀ ਪਾ ਲਈ ਤੂੰ ਫਿਟਿੰਗ ਗਾਨੀ ਦੇ ਨਾਲ ਵੀ ਮੈਂ ਕੀ ਹੋ ਜਾਣਾ ਇੱਥੇ ਕਈ ਗਾਨੀ ਵਾਲੇ ਬੋਲਣ ਹੀ ਨਹੀਂ ਦੇ ਤੇ ਮੈਂ ਗਾਨੀ ਤੋਂ ਬਗੈਰ ਬੋਲੀ ਜਾਂਦੇ ਤੇ ਮੈਨੂੰ ਦੱਸ ਤੂੰ ਬੋਲਣ ਵਾਲਾ ਤੂੰ ਤਾਂ ਲੈਣਾ ਗਾਨੀ ਲੈਣੀ ਗਾਨੀ ਦੇ ਕਿਹੜਾ ਫਿਟਿੰਗ ਤੂੰ ਰਬੜ ਫੇਰ ਲਈ ਤੇਰੀ ਜ਼ਿੰਦਗੀ। ਇਹਨੇ ਮਿਰਚਾਂ ਪੜਨੇ ਕਹਿੰਦਾ ਗੱਲ ਕਰ ਉਹਨੇ ਕਹਿਣਾ ਯਾਰ ਮੈਂ ਬੋਲਣ ਵਾਲਾ ਲੈਣਾ ਮੈਂ ਭੌਂਕਣ ਵਾਲਾ ਨਹੀਂ ਲੈਣਾ। ਤੋਤਾ ਭੌਂਕਾ ਸਾਜੀ ਇਹਨੇ ਅੰਦਰ ਵੜਦੇ ਇਹਨੂੰ ਕਿ ਮਿੱਠੇ ਤੂੰ ਸਿਖਾਉਣਾ ਵਾ ਮੀਆਂ ਮਿੱਠੂ ਚੂਰੀ ਖਾਣੀ। ਇਹਨੇ ਕਾਠਿਆਂ ਨੂੰ ਜਾ ਕੇ ਹਾਲੇ ਨੇ ਕਿ ਮੀਆਂ ਮਿੱਠੂ ਚੂਰੀ ਖਾਣੀ, ਸਾਰੇ ਕਹਿੰਦੇ ਹਾਂਜੀ ਖਾਣੀ ਯਾਰ ਲਿਆ ਖਾਣੀ। ਯਾਰ ਤਾਜੀ ਤੋਤੇ ਨੂੰ ਇੰਨੀ ਦੇਰ ਸਿਖਾਇਆ ਵਾ, ਉਹ ਤੋਤੇ ਨੇ ਪਹਿਲਾ ਲਫ਼ਜ਼ ਹੀ ਹੈਗਾ ਚੁੱਪ ਕਰ। ਉਹ ਲੈ ਓਏ ਸਿਮ ਕੱਢ ਸਿਮ ਕੱਢ। ਉਹ ਨਹੀਂ ਉਹਨੇ ਨਿਚ ਮਾਰੀ ਕਿਤਾਬ ਲਿਖੀ ਗਈ ਸਾਰੀ ਸਾਲ। ਉਹ ਵੀਡੀਓ ਮਾ ਆ ਕੇ ਤੇ ਲਫ਼ਜ਼ ਮਿਟਾਤੇ ਉਹਨੇ। ਉਹ ਰੀਸੈਟ ਵੱਜ ਗਈ ਉਹਨੇ। ਸਾਜਾ ਪਤਾ ਨਹੀਂ ਕੀ ਮਸਲਾ ਕਿਹੜੀ ਬਿਮਾਰੀ ਲੱਗ ਗਈ ਹੈ ਮੈਨੂੰ, ਸਹੀ। ਹਰ ਘੰਟੇ ਬਾਅਦ 2 ਹੁੰਦੀ। ਸਹੀ ਟੱਕਰ ਖੋਲਾ ਹੀ ਤੇਰਾ। ਯਾਰ ਮਿੱਠੇ ਪਤਾ ਨਹੀਂ ਕੀ ਹੈ ਯਾਰ ਇਹ ਛਿੱਕ ਮਾਰੀ ਇੰਜ ਫੁੱਫੀ 'ਚ ਵੀ ਟੱਕਰ ਵੱਜ ਗਈ ਇਹਦੀ। ਹੈ ਫੁੱਫੀ 'ਚ ਟੱਕਰ ਮਾਰਤੀ ਸਾਜੀ ਛਿੱਕ ਕੋਪੀ ਮਾਰ। ਬੰਬੇ ਚ ਗਈ ਹੈ ਅੱਛਾ ਤੈਨੂੰ ਕੋਈ ਯਾਦ ਕਰਦਾ ਵਾ? ਸਾਜੀ ਯਾਦ ਨਹੀਂ ਇਹ ਪਿਛਲੇ ਹਫਤਾ ਹੋ ਗਿਆ ਵਾ ਇਹ ਕੰਮ ਸ਼ੁਰੂ ਹੋਇਆ ਵਾ, ਘੰਟੇ ਦੇ ਵਿੱਚ 2 ਜਾਂ 3 ਆ ਜਾਂਦੀਆਂ। ਇਹ ਡਸਟ ਪੋਲੂਸ਼ਨ ਨਾ ਹੋਣ ਰਹੀ, ਡਸਟ ਨਹੀਂ ਹੁੰਦੀ ਜਿਹੜੀ ਉਹ ਹਨਾ। ਤੈਨੂੰ ਹੈਮਰਹੈਜਕ ਹੋ ਗਿਆ ਵਾ, ਕੀ ਹੋ ਹਾਂ ਹੈਮਰਹੈਜਕ ਹੋ ਗਿਆ ਇਹਨੂੰ। ਕੁੜੀ ਚੱਕੀ ਸੀ ਤਾਜੀ ਮੋਟਰਸਾਈਕਲ ਤੇ ਮੈਂ ਜਾਣਦਿਆ ਸੀ। ਕੁੜੀ? ਉਹ ਕੁੜੀ ਆਪਣੀ ਉਹਨੇ ਇੱਛ ਮਾਰੀ ਥੱਲੇ ਜਾ ਪਈ ਤਾਜੀ ਚ, ਪਤਾ ਹੀ ਨਹੀਂ ਲੱਗਦਾ ਹੈਗਾ। ਉਹ ਡਰ ਕੇ ਭੱਜ ਗਈ ਮੋਟਰਸਾਈਕਲ ਚੱਲਦੇ ਤੋਂ। ਉਹਨੇ ਕਿਹਾ ਪਾਪਾ ਨੂੰ, ਹਾਂ ਉਹਨੇ ਕਿਹਾ ਪਾਪਾ ਨੂੰ ਕੀ ਇਹ ਤੇ ਬੱਚੀ ਆ ਲੂਮ ਸੈੱਟ ਕਰਦੇ ਨਿਛ ਮਾਰੀ ਕਿ ਲੂਮ ਹੀ ਹੈ ਨਹੀਂ, ਉਹ ਕੱਲਾ ਕਾਰੀਗਰ ਲੱਗਾ ਸੀ ਆ ਕਰਨ, ਕਾਰੀਗਰ ਧੱਕਾ ਖਿੱਚਣ ਦੇ ਕਰ। ਉੱਪਰ ਆ ਗਈ। ਆਹੋ ਇੱਕ ਬੰਦਾ ਇਹਨੂੰ ਸਲਾਮ ਦੁਆ ਲੈਂਦਾ ਮਿਲਣ ਦਿਆ ਤੇ ਇਹਨੇ ਛਿੱਕ ਮਾਰਤੀ। ਉਹ ਬਾਹਰ ਬੰਦੇ ਨੂੰ ਦੱਸਦਾ ਮੇਰੇ ਹੱਥ 'ਚ ਬੰਬ ਚੱਲ ਗਿਆ। ਚਾਸ ਬੰਬ। ਓਏ ਯਾਰ ਫਿਲਮ ਦੇਖਣੇ ਵਾ, ਮੁਸਤਫਾ ਕੁਰੈਸ਼ੀ ਦਾ ਕੋਈ ਡਾਇਲੌਗ ਬੋਲਣੇ ਨੇ, ਬਾਹਰ ਬੈਠੇ ਨਿਛ ਮਾਰੀ। ਮੁਸਤਫਾ ਕੁਰੈਸ਼ੀ ਇੱਕ ਵਾਰ ਯਾਰ ਉਹਨੂੰ ਗੱਲ ਕਰ ਲੈਂਦੇ ਯਾਰ, ਉਹ ਨਿਛ ਮਾਰ ਲੈਂਦਾ ਫਿਰ ਗੱਲ ਕਰ ਉਹਨੇ ਤਾਂ ਆਪਣੀ ਗੱਲ। ਸਾਜੀ ਮੈਨੂੰ ਲੱਗਦਾ ਮੈਨੂੰ ਬੁਖਾਰ ਚੜ ਗਿਆ ਬਾਰਿਸ਼ 'ਚ ਹਾਂਜੀ ਗਾਣਾ ਕਰਕੇ। ਹਾਂਜੀ ਉਮਰ ਦਾ ਵੀ ਤਕਾਜ਼ਾ ਇਹਨਾਂ ਨੇ। ਨਹੀਂ ਯਾਰ ਇੱਕਦਮ ਤੁਸੀਂ ਏਸੀ 'ਚ ਬੈਠੇ ਆ ਭਾਜੀ, ਓਹੋ ਏਸੀ 'ਚ ਬੈਠੇ ਆ, ਜਾ ਕੇ ਅੰਦਰ ਅਸੀਂ ਬਾਰਿਸ਼ 'ਚ ਬਹਿ ਗਏ। ਓਏ ਹੋਏ ਏਸੀ ਨੇ ਬੜਾ ਮਰੀ ਬਣਾਇਆ ਪਿਆ। ਕੌਣ? ਉਹਨੇ ਨੰਬਰ ਚੇਂਜ ਕਰ ਲਿਆ ਸਾਡੇ ਦਰ ਤੋਂ। ਬਾਸ ਨੇ ਹਾਂ ਗੋਲਡਨ ਸਿਮ ਲੈ ਲਿਆ। ਚਾਚੂ ਗੱਲ ਕਰ ਲਓ ਚਾਚੂ ਹੈਗਾ ਹਾਂਜੀ ਆਹੋ ਮੇਰੇ ਨਾਲ ਗੱਲ ਕਰਾ। ਉਸਤਾਦ ਜੀ ਨਾਲ ਗੱਲ ਕਰ। ਆ ਬਾਈ ਨੇ ਅਸੀਫਾ ਦੇ ਦਿੱਤਾ। ਆ ਮੋਬਾਈਲ ਫੜੀ ਭੇਜਦਾ ਨੇ ਚਾਚੂ ਜੀ। ਹੈਲੋ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜਨਾਬ। ਉਹ ਕਿੱਥੇ ਤੁਸੀਂ ਤੁਹਾਡੇ ਕੋਲ ਮੋਬਾਈਲ ਆ? ਮੋਬਾਈਲ ਤੇਰੇ ਕੋਲ ਹੈ, ਉਹ ਬਿਮਾਰ ਹੀ ਬੜਾ ਹੋਇਆ ਪਿਆ, ਉਹਨੂੰ ਲੈ ਕੇ ਚੱਲੇ ਹਸਪਤਾਲ। ਕੀ ਗੱਲ ਹੋਈ ਉਹਨੂੰ? ਹਾਂਜੀ ਉਹ ਕਿਤੇ ਡਿੱਗ ਪਿਆ ਜੀ, ਉਹਨੂੰ ਬੁਖਾਰ ਹੋਇਆ
गिर गई तो दोनों अस्पताल ले गए हैं दुआ करो अल्लाह करे खैर कोई परेशान ना हो ਨਹੀਂ ਨਹੀਂ ਮੈਨੂੰ ਦੱਸੋ ਕਿ ਉਹ ਡਿੱਗਿਆ ਵਾ ਜਾਂ ਵੈਸੇ ਬੁਖਾਰ ਚੜਿਆ ਵਾ पैर से भोला बुखार चढ़िया दवाई ला चलिया केला पे छिलक दे तो पैर स्लिप हो गया वो पीछे सिर से दिमाग छट लगी भाई ਓਏ ਤੇ ਕਿੱਥੇ ਲੈ ਕੇ ਚੱਲਿਓ ਜ਼ਰਾ ਦੱਸੋ ਸਾਨੂੰ ऐसे ले चले आ अपनी अपना चार पे नहीं स्लिप जाऊंगा एक हस्पताल गया ਹਾਂਜੀ ਹਾਂਜੀ उसे उसे डॉक्टर साहब अपने आ ना शरीर लगे ਚਲੋ ਤੁਸੀਂ ਇਦਾਂ ਕਰੋ ਤੁਸੀਂ ਉੱਥੋਂ ਜਦੋਂ ਲੈ ਕੇ ਜਾਓਗੇ ਨਾ ਤੇ ਬਸ ਇੰਨਾ ਮਿਹਰਬਾਨੀ ਕਰ ਦੇਣਾ ਇਸ ਨੰਬਰ ਤੇ ਫੋਨ ਕਰਕੇ ਨਾ ਤੇਰਾ ਐਡਰੈਸ ਦੱਸ ਦੇਣਾ ਤੇ ਅਸੀਂ ਆਉਂਦੇ ਆ ठीक हो गया ਤੇ ਕੋਈ ਚੀਜ਼ ਚੂ ਚਾਹੀਦੀ ਹੋਵੇ ਕੋਈ ਕਿਸੇ ਕਿਸਮ ਦੀ ਤੇ ਇਹਨੂੰ ਫੋਨ ਕਰ ਲੈਣਾ ਇਸ ਨੰਬਰ ਤੇ कोई मतलब बड़ी मेहरबानी जनाब दुआवां करें जी दुआवां दियो दुआ ਅੱਲਾ ਖੈਰ ਕਰੇ ਤੁਸੀਂ ਦੱਸਣਾ ਮੈਨੂੰ ਕਿ ਕਿੱਥੇ ਕਿਹੜੀ ਜਗ੍ਹਾ ਤੇ ਆ सही हो जी मैंने बड़ी दुख लगन दिया ना अफसोस हो रहा है जनाब कोई नहीं सब कर देने फोन भाजी का ਓਕੇ 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 चल गड्डी काट बाहर चलिए ठीक है जनाब ਓਕੇ ਉਹ ਕਹਿੰਦਾ ਕਿਤੇ ਡਿੱਗ ਪਿਆ ਉਹਦਾ ਪੈਰ ਤਿਲਕਿਆ ਬੁਖਾਰ ਚੜਿਆ ਸੀ ਕੇਲੇ ਦੇ ਛਿਲਕੇ ਤੋਂ ਪੈਰ ਤਿਲਕਿਆ ਤੇ ਉਹਦੇ ਸਿਰ 'ਚ ਸੱਟ ਵੱਜੀ ਹੈ ਉਸਤਾਦ ਜੀ ਲੱਕੜ ਦੇ ਮਕਾਨ 'ਚ ਰਹਿੰਦਾ ਸੀ ਫਿਰ ਅੰਦਰ ਸਿਗਰਟ ਪੀ ਕੇ ਸਾਰਾ ਮਕਾਨ ਸਾੜ ਲਿਆ ਯਾਰ ਤੂੰ ਬੇਵਕੂਫ ਆ, ਲੱਕੜ ਦੇ ਮਕਾਨ 'ਚ ਯਾਰ ਸਿਗਰਟ ਲਾਈ ਉਹ ਆ। ਬਾਹਰ ਲੱਕੜ ਦੇ ਮਕਾਨ ਹੀ ਆ ਯੂਰਪ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਉੱਥੇ ਅਬ ਨਹੀਂ ਕਰੇਗਾ ਅੱਛਾ ਬਿਸਤ ਕੀ ਹੈ ਓਏ ਸਾਜੀ ਸੈਡ ਹੋ ਗਏ ਯਾਰ ਉਹਦਾ ਪਿਆਰ ਹੈ ਯਾਰ ਉਹਦਾ। ਚਲੋ ਅੱਲਾ ਖੈਰ ਕਰੇਗਾ ਸਾਈ ਪਰੇਸ਼ਾਨ ਨਾ ਹੋ ਇਨਸ਼ਾਅੱਲਾ ਠੀਕ ਹੋ ਜਾਏਗਾ। ਹਾਂ ਤੁਸੀਂ ਪਨਿਸ਼ਮੈਂਟ ਵਧਾਓ ਹੈਂ ਪਨਿਸ਼ਮੈਂਟਾਂ ਤੋਂ ਵਧਾਓ ਉਹਨਾਂ ਉਸਤਾਦ ਜੀ ਨੂੰ ਮੈਂ ਇੱਕ ਤੁਹਾਡੇ ਲਈ ਪਰਮਿਸ਼ਨ ਸੋਚੀ ਉਸਤਾਦ ਨੂੰ ਪਨਿਸ਼ਮੈਂਟ ਦੇਗਾ ਤੇ ਦੇਖੋ ਇੱਕ ਮਿੰਟ ਜਲਾਦ ਦੇ ਆ ਬੱਚਿਆਂ ਉਸਤਾਦ ਨੂੰ ਪਨਿਸ਼ਮੈਂਟ ਦੇਗਾ ਉਹ ਸ਼ਰਮ ਕਰ ਇਹ ਪਨਿਸ਼ਮੈਂਟ ਭਲਾ ਕਿਹੜੀ ਹੁਣ 30 ਸਫੇ ਦੇਣੇ ਆ ਛਪਾ ਕੇ ਅੱਗੇ ਵੰਡੋ ਜੀ ਇਹ ਕੀ ਓਏ ਉਹਨੇ ਕਿਹਾ ਕੀ ਇਹ ਤਾਂ ਪੁੱਛ ਲਾ ਪਨਿਸ਼ਮੈਂਟ ਉਸਤਾਦ ਜੀ ਨੂੰ ਵੇ ਰੁਕੇ ਖੋਤੇ ਨੂੰ ਵੀ ਕਰਨ ਵਾਲੇ ਆ ਤੈਨੂੰ ਸ਼ਰਮ ਨਹੀਂ ਆਈ ਉਸਤਾਦ ਜੀ ਲੈ ਲੋਗੇ ਨਹੀਂ ਭਰਾਵਾ ਮੈਂ ਨਹੀਂ ਪਨਿਸ਼ਮੈਂਟ ਅਸੀਂ 2-2000 ਰੁਪਇਆ ਪਾ ਕੇ ਨਾ ਸਾਰੇ 8000 ਰੁਪਇਆ ਤੁਹਾਨੂੰ ਦਾਂਗੇ ਸਾਨੂੰ ਕਿਉਂ ਵਜ੍ਹਾ ਸਾਨੂੰ ਪੁੱਛਿਆ ਲੈ ਚੱਲ ਮੈਨੂੰ ਪਨਿਸ਼ਮੈਂਟ ਦੇ ਰਹੇ ਹਾਂਜੀ ਚਲੋ ਮੇਰਾ ਧਿਆਨ ਨਹੀਂ ਸੀ ਤੇਰਾ ਹੁਣ ਦੱਸੋ ਤੁਹਾਨੂੰ ਅਸੀਂ ਫਰਜ਼ ਯਾਰ ਉਹਦੇ 15-20 ਮਿੰਟ ਬਾਅਦ ਫੋਨ ਕਰੀ ਉਹਦੇ ਚਾਚੇ ਨੂੰ ਓਕੇ ਤੇ ਉਹਨੂੰ ਪੁੱਛੀ ਕਿੱਥੇ ਆ ਤਾਂ ਭਾਈ ਇੱਥੋਂ ਗੱਡੀ ਦੇ ਸਿੱਧੇ ਚੱਲ ਜਾਣਾ ਉਸਤਾਦ ਜੀ ਫਰਜ਼ ਐ ਮੈਨੂੰ ਥੋੜਾ ਜਿਹਾ ਰੌਲਾ ਲੱਗ ਰਿਹਾ ਕਿ ਸਕ੍ਰਿਪਟ ਕਰ ਲੋ ਹਾਂਜੀ ਨਹੀਂ ਆ ਜਿਹੜਾ ਫੋਨ ਆਇਆ ਤੂੰ ਉਹਦੇ ਚਾਚੇ ਨੂੰ ਜਾਣਦਾ ਉਹਦੇ ਚਾਚੇ ਦੀ ਆਵਾਜ਼ ਸੀ ਨਹੀਂ ਮੈਨੂੰ ਨਹੀਂ ਲੱਗਾ ਮੈਨੂੰ ਵੀ ਉਹ ਲੱਗ ਰਿਹਾ ਜਿਹੜਾ ਉਹਨੇ ਐਂਡ ਤੇ ਕਿਹਾ ਨਾ ਆ ਠੀਕ ਆ ਆ ਗੱਡੀ ਕੱਢ ਓਏ ਆ ਸਕ੍ਰਿਪਟ ਤੋਂ ਉਸਤਾਦ ਜੀ ਕੇਲੇ ਦਾ ਛਿਲਕੇ ਵਾਲਾ ਵੀ ਕੋਈ ਮਸ਼ਹੂਰ ਹੀ ਗੱਲ ਆ। ਮਸ਼ਹੂਰ ਗੱਲ ਆ ਕੇਲੇ ਦੇ ਛਿਲਕੇ ਤੋਂ ਪੈਰ ਲੇਕਿਨ ਅੱਲਾਹ ਪਾਕ ਨਾਲੇ ਅੱਲਾ ਤਲਾ ਉਹਨੂੰ ਹਿਫਜ਼ੋ ਮਾਂ ਚ ਰੱਖੇ ਸਾਡਾ ਭਰਾ ਵਾ ਐਡਾ ਡੇਂਜਰਸ ਹੁਣ ਉਹ ਕੇਲੇ ਵੀ ਨਹੀਂ ਰਹੇ ਹੁਣ ਉਹ ਤਿਲਕਣ ਵੀ ਨਹੀਂ ਰਹੇ ਹੁਣ ਤਾਂ ਸ਼ਲੇਸ਼ ਨਹੀਂ ਹੈਗੀ ਕੇਲੇ ਚ ਨਹੀਂ ਤੇ ਆਪਾਂ ਚਲੇ ਜਾਣੇ ਆਪਾਂ ਜਾਣ ਹੀ ਨਹੀਂ ਛੱਡਣੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਨਹੀਂ ਹੋ ਵੀ ਸਕਦਾ ਯਾਰ ਉਹ ਹਾਲਾਤ ਨਹੀਂ ਉਹਦੀ ਤਬੀਅਤ ਨਹੀਂ ਸਹੀ ਉਹਦੀ ਹੈਗੀ ਤਾਜੀ ਪਹਿਲੇ ਕਹਿ ਲਾ ਉਹ ਸਹੀ ਲੇਕਿਨ ਉਹਦੇ ਚਾਚੇ ਨੂੰ ਤਾਂ ਮੈਂ ਜਾਣਦਾ ਵਾਂ ਹਾਂਜੀ ਉਹਦੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਹਾਂ ਨਹੀਂ ਹੋ ਉਹ ਸਕਦਾ ਆਵਾਜ਼ ਨਹੀਂ ਲੱਗੀ ਤੁਹਾਨੂੰ ਨਹੀਂ ਮੈਨੂੰ ਵੀ ਨਹੀਂ ਲੱਗੀ ਉਹਦੇ ਚਾਚੇ ਵਾਲੀ ਆਵਾਜ਼ ਨਹੀਂ ਸੀ ਨਾ ਉਹਦੇ ਅੱਬੂ ਦੀ ਸੀ ਨਾ ਉਹਦੇ ਚਾਚੇ ਦੀ ਸੀ ਲੇਡੀ ਤੋਂ ਬਾਤ ਸੀ ਇਹ ਟੈਂਪੋ ਨਹੀਂ ਸੁਣੇ ਉਹਦੇ ਅੱਬੂ ਦੀ ਨਹੀਂ ਸੀ ਲੈ ਜਾ ਟੈਂਪੋ ਉਹਦੇ ਅੱਬੂ ਨੂੰ ਕਰ ਲਈਏ ਫੋਨ ਸਾਜ ਜੀ ਕਨਫਰਮ ਹੋ ਜਾਏਗਾ ਕਿ ਆਹੋ ਉਹਦੇ ਅੱਬੂ ਨੂੰ ਕਰ ਨੰਬਰ ਹੈਗਾ ਉਹਦੇ ਅੱਬੂ ਨੂੰ ਫੋਨ ਕਰ ਉਹ ਸਿੱਧੇ ਬੰਦੇ ਉਹ ਵਿਚਾਰੇ ਭਾਵੇਂ ਹੋਰ ਕੋਈ ਕਹਿ ਦੇਵੇ ਉਹ ਕਹਿਣ ਮੈਨੂੰ ਤਾਂ ਪਤਾ ਹੀ ਨਹੀਂ ਆਹੋ ਮੈਂ ਤਾਂ ਸੁੱਤਾ ਸੀਗਾ ਉਹ ਕਹਿੰਦਾ ਮੈਂ ਆਪ ਤੇ ਲੱਗ ਕੇ ਬਿਠਾ ਡਿੱਗਿਆ ਨਹੀਂ ਪਤਾ ਕਰ ਯਾਰ ਫਿਰ ਵੀ ਕਿ ਕੋਈ ਉਹਨੇ ਕਹਣਾ ਉਹ ਬਾਹਰ ਸੱਟ ਲੱਗੀ ਉਹਦਾ ਘਰ ਸੁੱਤਾ ਪਈ ਅੱਛਾ ਉਹਨੇ ਪਹਿਲੇ ਕਿਹਾ ਉਹਨੂੰ ਬੁਖਾਰ ਚੜਿਆ ਉਹਦੀ ਤਬੀਅਤ ਬੜੀ ਖਰਾਬ ਉਹਨੂੰ ਬੁਖਾਰ ਚੜੇਗਾ ਫਿਰ ਉਹ ਡਿੱਗ ਪਿਆ ਮੈਂ ਕਿਹਾ ਹੁਣ ਬੁਖਾਰ ਚੜਿਆ ਡਿੱਗਿਆ ਵਾ ਤਬੀਅਤ ਬੁਖਾਰ ਨਾ ਖਰਾਬ ਹੋਈ ਜਾਂ ਡਿੱਗਣ ਨਾ ਕਹਿੰਦਾ ਨਹੀਂ, ਬੁਖਾਰ ਚੜਿਆ ਸੀ ਤੇ ਉਸ ਕੰਡੀਸ਼ਨ 'ਚ ਕੇਲੇ ਤੋਂ ਛਿਲਕੇ ਤੋਂ ਪੈਰ ਤੇ ਲੱਗਿਆ ਦਵਾਈ ਲੈਣ ਜਾਂਦਿਆ ਸੀ ਦਵਾਈ ਲੈਣ ਜਾਂਦੇ ਸੀ ਉਰੇ ਮੇਰੇ ਨਾਲ ਗੱਲ ਕਰਾ ਦੇ ਸਪੀਕਰ on ਅੱਲਾਹ ਤਾਲਾ ਨੂੰ ਸ਼ਿਫਾ ਦੇਵੇ ਅੱਲਾਹ ਤਾਲਾ ਸਿਹਤ ਦੇਵੇ ਕੱਟ ਦਿੱਤਾ ਉਹਨਾਂ ਨੇ ਇਹ ਚਾਚਾ ਜੀ ਮੇਰੇ ਖਿਆਲ ਪਤਾ ਬਲੱਡ ਤਾਂ ਅਰੇਂਜ ਕਰਨ ਰਹੇ ਚਲੋ ਉਸਤਾਦ ਜੀ ਫਰਸਟ ਮਿੰਟ ਲੈ ਲਓ ਫਿਰ ਕਿਹੜੀ ਫਰਸਟ ਮਿੰਟ ਫਰਸ਼ ਮਿੰਟ ਉਹ ਕਿਉਂ ਮੈਨੂੰ ਹਾਂਜੀ ਅਸੀਂ 2-2000 ਰੁਪਇਆ ਪਾ ਕੇ ਤੁਹਾਨੂੰ 8000 ਰੁਪਇਆ ਦਾਂਗੇ ਹਾਂ ਹੈ ਪਨਿਸ਼ਮੈਂਟ ਉਸਤਾਦ ਜੀ ਮੈਂ 8 ਦਾ 8 ਮੈਂ ਹੀ ਦੇ ਦਿੰਦਾ ਤੂੰ ਜ਼ਰਾ ਜੰਬੋ ਜੀ ਰੱਖ ਹਾਂਜੀ ਹਾਂ ਉਸਤਾਦ ਜੀ ਤੁਸੀਂ ਇੱਕ ਪੈਂਟ ਦਾ ਪਹੁੰਚਾ ਤਾਂ ਕਰਕੇ ਇੱਕ ਥੱਲੇ ਕਰਕੇ ਠੀਕ ਆ ਸਮੁੰਦਰੀ ਰੋਡ ਤੇ ਜਾਣਾ ਨਹੀਂ ਬਾਹਰ ਵਾਲਾ ਨਾ ਦੱਸ ਯਾਰ ਕੋਈ ਪਨਿਸ਼ਮੈਂਟ ਦੱਸ ਨਾ ਇਹ ਤਾਂ ਇੰਡੋਰ ਦੱਸ ਤੇ ਕਮਰੇ ਵਾਲਾ 8 ਅਸੀਂ ਦੇਣਾ ਜੋ ਲੈਵਲ ਵੀ ਦੇਖ ਕੇ ਅੰਦਰ ਖਾਤੇ ਚ ਉਸਤਾਦ ਜੀ ਸਾਡਾ 8 ਵੀ ਨਹੀਂ ਜਾਣਾ ਉਸਤਾਦ ਜੀ ਰੋਡ ਤੋਂ 8 ਲੱਖ ਇਕੱਠਾ ਹੋ ਜਾਣਾ ਵਾ ਹਾਂਜੀ। ਇਹ ਤਾਂ ਪਨਿਸ਼ਮੈਂਟ ਨਹੀਂ ਮਰਜ਼ੀ ਦਾ ਕੰਮ ਆ ਉਹਨਾਂ ਦਾ ਉਸਤਾਦ ਜੀ ਪਨਿਸ਼ਮੈਂਟ ਤੁਹਾਨੂੰ ਮੈਂ ਦੱਸਦਾ ਸੌਖੀ ਪਰਮਿਸ਼ਨ ਠੀਕ ਆ ਪਰਮਿਸ਼ਨ ਆਹੋ ਪਰਮਨੈਂਟ ਸ਼ਿਟ ਉਸਤਾਦ ਜੀ ਕਮਰੇ ਦੇ ਵਿੱਚ ਮੈਂ ਲਿਆਉਣਾ ਮਾਖੀ ਨਾ ਵੱਡਾ ਮਾਖੀ ਕਿਹੜਾ ਸ਼ਹਿਦ ਦੀ ਮੱਖੀ ਵਾਲਾ ਬਣਿਆ ਵਾਲਾ ਉਸਤਾਦ ਪੂਰਾ ਜੀ। ਬਣਿਆ ਬਣਾਇਆ ਬਣਿਆ ਆ ਫਾਰਮ ਹੀ ਮਿਲ ਜਾਂਦੇ ਆ। ਓਕੇ ਇੱਥੇ ਲਿਆ ਕੇ ਲਾ ਦੇਣਾ ਵਾ
ਉਹ ਅੜਾ ਕੇ ਤਾਂ ਘੰਟਾ ਤੁਸੀਂ ਕਮਰੇ 'ਚ ਰਹਿਣਾ ਬਸ। ਘੰਟਾ? ਹਾਂਜੀ ਪੂਰਾ ਘੰਟਾ। ਮਾਲ ਦੱਸ ਕਿੰਨਾ? ਯਾਰ ਪਹਿਲੇ ਰਹਿ ਲੈਣਗੇ ਜੋ ਸੁੱਜੇ ਬਾਹਰ ਹੈ, ਉਸ ਉਸਤਾਦ ਜੀ ਦਾ- ਸੋਚ ਦੇ ਹਿਸਾਬ ਨਾਲ ਪੈਸੇ ਦੱਸਾਂਗੇ, ਸੋਚ ਦੇ ਹਿਸਾਬ ਨਾਲ ਚਲੋ ਪੈਸੇ ਕਿੰਨੇ ਉਸਤਾਦ ਤੋਲ ਕੇ ਮੂੰਹ ਮੰਗੇ ਦੇ ਦੇ ਦੱਸੋ। ਅੱਜ ਤਨਖਾਹਾਂ ਰੱਖ ਉਸਤਾਦ ਜੀ ਮਖੀਲ ਨੇ ਤੁਹਾਨੂੰ ਸੋਮੋ ਰਸਲ ਬਣਾਉਣਾ ਭਗਵਾਨ ਐਂ। ਨਹੀਂ ਘੰਟਾ ਚਲੋ 20 ਮਿੰਟ 20 ਮਿੰਟ ਨਹੀਂ ਨਹੀਂ ਮੈਂ ਉਹਨੂੰ ਸ਼ਸ਼ ਕਰਕੇ ਦੌੜਨਾ ਵਾ। ਨਹੀਂ ਮੈਂ ਬ੍ਰੇਕ ਵੀ ਨਹੀਂ ਲੈਣੀ ਉਹ। ਉਸਤਾਦ ਜੀ ਤੁਸੀਂ ਤਰੀਕਾ ਪੁੱਛੋ, ਕਮਰੇ 'ਚ ਅਗਰ ਤੁਹਾਨੂੰ ਮਾਖੀ ਲੱਗ ਜਾਂਦਾ ਤੁਸੀਂ ਸ਼ੀ ਕਰਕੇ ਚੁੱਪ ਕਰਕੇ ਬੈੱਡ ਤੇ ਥੱਲੇ ਵੜ ਜਿਓ, ਉਹ ਮੱਖੀਆਂ ਵੀ ਵੜ ਜਾਣੀਆਂ। ਬਾਥਰੂਮ 'ਚ ਵੜ ਜਿਓ। ਨਹੀਂ ਨਾ ਮੈਨੂੰ ਕੋਈ ਮੈਂ ਉੱਤੇ ਕੋਈ ਚੀਜ਼ ਲੈ ਲਾ। ਫੇਕ ਆਦੀ ਪਰਮਿਸ਼ਮੈਂਟ ਆ ਨਹੀਂ ਲੈ ਲੈਂਦੇ ਉਹ ਨਹੀਂ ਇਹ ਤੈਨੂੰ ਨਹੀਂ ਪਤਾ, ਉਹ ਉੱਤੋਂ ਵੀ ਡੰਗ ਮਾਰ ਜਾਂਦੀਆਂ ਵਾ, ਡਬਲ ਔਰ ਸਪੇਅਰ। ਚਾਦਰ ਕੋਈ ਖੇਸ ਚਲੋ ਤੂੰ ਮਾਖੀ ਪਹਿਲੇ ਲੈ ਕੇ ਆ ਫਿਰ ਦੇਖ। ਹਾਂ ਮਾਖੀ ਲਿਆ ਕੇ ਪਹਿਲੇ ਮੇਰੇ ਕਮਰੇ 'ਚ ਲਾ, ਪਹਿਲੇ ਉੱਥੇ ਲਾ, ਫਿਰ ਮੱਖੀਆਂ ਐਡੀਆਂ ਤੇਰੀਆਂ ਤਾਬੇਦਾਰ ਵੀ ਤੂੰ ਉਹਨਾਂ ਦੀ ਹਦੈਸ਼ਗਾ ਚੇਂਜ ਕਰ ਦੇਵੇਂ, ਤੇਰੇ ਮਗਰ ਤੁਰੀਆਂ ਰਹਿਣ। ਚੱਲ ਭਾਜੀ ਕਿੱਥੇ ਲਾਉਣਾ ਅਸੀਂ ਬਹਿਣਾ ਵੀ ਆ। ਮੈਂ ਲੈ ਆਵਾਂਗਾ ਸਾਜੀ ਇਹ ਗੱਲ ਲਿਆ ਉਸਤਾਦ ਜੀ ਤੁਸੀਂ ਇਦਾਂ ਕਰਨਾ, ਪਾਣੀ ਟੱਬ ਭਰ ਲੈਣਾ, ਉਹਦੇ ਵਿੱਚ ਜੋ ਕਿ ਪੈਪ ਬਾਹਰ ਕੱਢ ਕੇ ਉਹ 'ਚ ਸਾਹ ਲੈ ਜਾਣਾ। ਚਲੋ। ਉਹ ਪੈਪ 'ਚ ਵੜ ਜਾਂਦੀਆਂ ਹਾਂਜੀ ਵੜ ਜਿਓ। ਸੋਚ ਆ ਸਿੱਧੀ ਹਲਕ 'ਚ ਜਾਣੀ। ਉਸਤਾਦ ਜੀ ਪੀਲੀ ਭੁੰਡੀ ਬੰਦੇ ਔਰ ਮੇਦੇ 'ਚ ਵੜ ਗਈ ਸੀ ਸਿੱਧੇ। ਹਾਂਜੀ ਉਹ ਕੋਣੇ ਮੁੰਡਾ ਇਹ ਕੰਮ ਤੇ ਜਾਂਦੇ ਨੇ ਇੰਜ ਕਰਕੇ ਬਾਸੀ ਨੇ ਹੱਥ ਨਹੀਂ ਰੱਖਿਆ, ਉਹ ਭੂਣ ਸਿੱਧਾ ਲੜਿਆ ਇੱਥੇ ਜਾ ਗਿਆ। ਓਏ ਉਹ ਕਾਣਾ ਉਹ ਸੋਚ ਪੈ ਗਈ ਮਰ ਗਿਆ। ਉਹ ਪੀਲੀ ਭੁੰਡੀ ਅੰਦਰ ਨਾ ਗਈ, ਮੇਦਾ ਸਜਾਤਾ ਉਹਨੇ ਡੰਗ ਮਾਰ ਕੇ। ਨਹੀਂ ਭਾਜੀ। ਮੇਦਾ ਪਾਟ ਗਿਆ, ਬਲਾਸਟ ਹੋ ਗਿਆ। ਹਾਂਜੀ ਉਹ ਨਹੀਂ ਉਹ ਮੋਟਰਸਾਈਕਲ ਜਾਣਦਿਆ ਸੀ, ਉਹਨੇ ਬਾਸੀ ਦੇ ਹੱਥ ਕਹਿੰਦੇ ਨੇ ਅੱਗੇ ਰੱਖਣਾ ਚਾਹੀਦਾ ਵਾ, ਇਹਦੇ ਵਿੱਚ ਵੀ ਲੋਜੀਕਲ ਆ। ਠੀਕ ਆ ਲੌਜੀਕਲ ਉਸਤਾਦ ਜੀ ਉਹ ਸਿੱਧੀ ਇੰਜ ਕਰਕੇ ਸਪੀਡ ਨਾਲ ਆਈ ਆ, ਡੰਗ ਮਾਰ ਕੇ ਨਿਕਲ ਗਈ, ਉਹ ਸੋਚ ਪੈ ਗਈ, ਉਹ ਬੰਦਾ ਨਹੀਂ ਬਚਿਆ, ਜੀ ਮਰ ਗਿਆ। ਅੱਛਾ ਅੰਦਰ ਜਾ ਕੇ ਅੰਦਰ ਉਸ ਤੋਂ ਬਾਅਦ ਉਹਨੇ ਮੂੰਹ ਖੋਲੀ ਰੱਖਿਆ ਵੀ ਨਿਕਲ ਜਵੇ ਹੁਣ। ਨਹੀਂ ਉੱਡ ਕੇ ਨਹੀਂ ਗਈ ਅੰਦਰ ਹੀ। ਉਹ ਯਾਰ ਜਾਣਦੇ ਯਾਰ ਦਿਮਾਗ ਜਿਹੜਾ ਖਰਾਬ। ਮੈਂ ਸੁਣਿਆ ਹੋਰ ਆ। ਅੱਛਾ ਉਹ ਕਿੱਥੇ ਆ ਬਾਸ? ਮੋਟਰਸਾਈਕਲ ਲੈ ਕੇ ਬਾਹਰ ਨਿਕਲਿਆ ਹੁਣ 10 ਮਿੰਟ ਹੋਏ। ਮੋਟਰਸਾਈਕਲ ਲੈ ਕੇ ਬਾਹਰ ਨਿਕਲਿਆ 10 ਮਿੰਟ ਹੋਏ। ਅੱਛਾ ਅੱਛਾ ਕਿੱਥੇ ਗਿਆ ਪਤਾ ਕੁਛ? ਅੱਛਾ 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 ਚਲੋ ਠੀਕ ਹੈ ਠੀਕ ਹੈ। ਤੁਸੀਂ ਘਰ ਹੀ ਹੋ? ਮੈਂ ਘਰ ਹੀ ਆ ਭਾਜੀ। ਓਕੇ ਠੀਕ ਹੈ। ਉਹ ਭਾਜੀ ਮੈਂ ਕੀ ਦੱਸਾਂ, ਮੈਂ ਤੁਹਾਨੂੰ ਕੀ ਕਰਾਂ ਹੁਣ। 4-5 ਦਿਨ ਪਹਿਲੇ ਵੀ ਆਇਆ, ਫਿਰ ਗੱਲ ਕਰਕੇ ਗਿਆ, ਹਰ ਚੌਥੇ ਦਿਨ ਆਉਂਦਾ, ਸਾਡੇ ਨਾਲ ਗੱਲ ਕਰਕੇ ਚਲਾ ਜਾਂਦਾ, ਫਿਰ ਨਹੀਂ ਆਉਂਦਾ। ਹੁਣ ਪੈਸੇ ਉਹਨੂੰ ਮੈਂ ਕਹਿ ਰਿਹਾ, ਉਹ ਸ਼ੋਅ ਕਰਕੇ ਗਿਆ ਸੀ ਤੇ ਉਹਦੇ ਪੈਸੇ ਬਣੇ, ਮੈਂ ਉਹਨੂੰ ਫੋਨ ਕੀਤਾ ਵੀ ਪੈਸੇ ਲੈ ਜਾ। ਮੈਂ ਕਿਹਾ ਕਿ ਇੱਦਾਂ ਗੱਲਬਾਤ ਪਹੁੰਚੀ ਇਹ ਗੱਲਬਾਤ ਮਾਮਾ ਤੁਸੀਂ ਇਦਾਂ ਕਰੋ ਨਾ, ਤੁਸੀਂ ਇਹਨੂੰ ਲੈ ਕੇ ਆਓ ਤੇ ਆਪਾਂ ਇਹ ਕੋਈ ਪ੍ਰੋਗਰਾਮ ਬਣਾ ਲੈਣੇ ਜਾਂ ਤੁਸੀਂ ਚੱਕਰ ਲਾਓ ਮੇਰੇ ਕੋ। ਹਾਂ ਤੁਸੀਂ ਇਹਨੂੰ ਲੈ ਕੇ ਆਓ ਨਾ ਤੇ ਫਿਰ ਆਪਾਂ ਇਹਨੂੰ ਇੱਥੇ ਹੀ ਰੱਖ ਲਾਂਗੇ। ਇਹ ਚਾਚਾ ਜੀ ਉਹ ਬੰਬ ਲਾਉਣਾ ਹੈ। ਨਹੀਂ ਚਾਚਾ ਯਾਰ ਜੀ ਚਾਚਾ ਜੀ ਨਹੀਂ ਸੀ, ਉਹ ਕਿਸੇ ਦੇ ਕੋਲ ਖੜਾ ਨਾ, ਉਹਨੇ ਕਿਹਾ ਨਾ ਇਦਾਂ ਕਹਿ ਦੇ। ਪਾਪਾ ਉਹਦਾ ਘਰ ਆ, ਕਹਿੰਦਾ 10 ਮਿੰਟ ਹੋਏ ਮੇਰੇ ਸਾਹਮਣੇ ਮੋਟਰਸਾਈਕਲ ਲੈ ਕੇ ਗਿਆ, ਕੱਪੜੇ ਕੁਪੜੇ ਇਸਤਰੀ ਕੀਤੇ ਸੀ ਉਹਨੇ। ਚਾਚਾ ਜੀ ਨੇ ਕਿਹਾ ਹੁਣ ਨਹਾ ਧੋ ਕੇ ਮੇਰੇ ਸਾਹਮਣੇ ਕੇਲੇ ਦਾ ਛਿਲਕਾ ਲੈ ਕੇ ਗਿਆ ਹੀ ਹੈ ਹਲ। ਪਤਾ ਨਹੀਂ ਨਹੀਂ ਉਹ ਚਾਚਾ ਨਹੀਂ ਸੀ, ਉਹ ਅੱਗੇ ਵੀ ਇੱਕ ਵਾਰੀ ਉਹ ਪਾਨ ਵਾਲੇ ਨੂੰ ਕਿਸੇ ਨੂੰ ਫੜਾ ਦਿੰਦਾ ਹੁੰਦਾ ਸੀ ਕਿ ਇਦਾਂ ਕਹਿ ਦੇ। ਕਰੈਕਟਰ ਹੋਣਾ ਕੋਈ। ਉਹਨਾਂ ਕੋਲ ਉਹਦੀ ਤਬੀਅਤ ਨਹੀਂ ਸਹੀ ਤੇ ਉਹਨੇ ਲੱਗਦਾ ਐਕਸਟਰਾ ਪਾ ਸੱਟ ਵੀ ਪਾਤੀ ਤੇ ਅੱਗੋਂ ਕਹਿ ਰਿਹਾ ਦੁਆ ਕਰਨਾ ਬਸ, ਕਹਿੰਦਾ ਬਹੁਤ ਸੀਰੀਅਸ ਕੰਡੀਸ਼ਨ। ਤੁਸੀਂ ਐਂਡ ਵਾਲੀ ਗੱਲ ਸਹੀ ਫੜੀ, ਆਪਾਂ ਵੀ ਐਂਡ ਵਾਲੀ ਗੱਲ ਕਹਿੰਦੇ ਉਹ ਕਰੋ ਬਸ ਆ ਜਦੋਂ ਗੇੜਾ ਦੇਣਾ ਕੱਢ ਬਾਹਰ ਹੋ ਜਾਂਦਾ। ਉਦੋਂ ਫੋਨ ਆਨ ਰੱਖਣਾ ਤੇ ਜਾਣ ਕੇ ਕਹਿਣਾ ਫੜ ਯਾਰ ਕੱਢ ਗੱਡੀ ਨਿਕਲੀਏ ਫਿਰ। ਇਹ ਬਹੁਤ ਪੁਰਾਣਾ ਹੋ ਗਿਆ ਚਾਚਾ ਜੀ। ਅੱਬਾ ਜੀ ਨੇ ਸਹੀ ਦੱਸਿਆ ਵਾ। ਨਵਾਂ ਮੈਂ ਲੀਡਰ ਉਦੋਂ ਨਹੀਂ ਕਹਿਤਾ, ਮੈਂ ਕਿਹਾ ਅੱਗੇ, ਲੇਕਿਨ ਮੈਂ ਝੂਠ ਸੁਣ ਕੇ ਵੀ ਪਰੇਸ਼ਾਨ ਹੋਇਆ ਕਿ ਯਾਰ ਸਹੀ ਗੱਲ ਸਹੀ ਗੱਲ ਹੈ। ਤੁਹਾਡੇ ਖਿੱਚ ਪਈ। ਇਦਾਂ ਹੀ ਆ ਹੈ ਲੇਕਿਨ ਉਹਦੇ ਖਿੱਚ ਨਹੀਂ ਪਈ ਮਨ ਨਹੀਂ ਉਸਤਾਦ ਜੀ ਕਿਸੇ ਨਾ ਚੱਕਰ 'ਚ ਆ ਜਾਏਗਾ ਨਜ਼ਰ, ਮੈਨੂੰ ਲੱਗ ਰਿਹਾ ਕਿ ਤੇ ਨਜ਼ਰ ਆਏਗਾ, ਹੈਰਾਨ ਕਰ ਦੇਗਾ ਤੁਹਾਨੂੰ। ਅੱਛਾ ਜੀ ਹਾਂ ਮੈਨੂੰ ਸ਼ੱਕ ਪੈ ਰਿਹਾ, ਮਤਲਬ ਇਹ ਸਾਨੀਆਂ ਕਰੇ ਉਸਤਾਦ। ਮੈਨੂੰ ਸ਼ੱਕ ਪੈ ਰਿਹਾ ਜਾਂ ਤਾਂ ਲਾਹੌਰ ਨਜ਼ਰ ਆਏਗਾ ਕਿਸੇ ਸ਼ੋਅ 'ਚ ਤੁਹਾਨੂੰ ਇਹ। ਹਾਂਜੀ ਨਹੀਂ ਜਾਂ ਕਿਤੇ ਹੋਰ ਨਜ਼ਰ ਆਏਗਾ। ਆਹ ਉਸਤਾਦ ਜੀ ਇਸ ਤੋਂ ਇੱਥੋਂ ਇਲਾਵਾ ਕਿਤੇ ਰੈਗੂਲਰ ਕੰਮ ਨਹੀਂ ਕਰ ਸਕਦਾ। ਮੇਰਾ ਇੱਥੇ ਨਹੀਂ ਰੈਗੂਲਰ ਕਰਨ ਦੇ ਯਾਰ ਉਹਨੇ ਇੱਥੇ ਘਰ ਨਹੀਂ ਇੱਕ ਮਿਸਾਲ ਹੈ ਯਾਰ, ਸਾਡਾ ਵੀ ਤਜਰਬਾ ਵਾ, ਅਸੀਂ ਵੀ ਕਾਲੇ ਐਵੇਂ ਨਹੀਂ ਕੀਤੇ। ਖਾਨ ਸਾਹਿਬ ਗੱਲ ਲਵਾਉਣੀ ਬੜੀ ਵੱਡੀ ਗੱਲ ਆ। ਹਾਂਜੀ ਇੱਕ ਵਾਰੀ ਇਹਦੀ ਕਲੈਪ ਤੇ ਹੋਣੀ ਚਾਹੀਦੀ ਆ। ਮਿੱਠਾ ਦੇ ਗੱਲਾਂ ਕਰਨ ਦੇ ਦੁੱਧ ਕਰਨਾ ਚਾਹੀਦਾ ਤੁਹਾਡੇ ਵਾਸਤੇ ਓਏ। ਨਾਲੇ ਪਤਾ ਹੈ ਬਾਬਾ ਬੇਟਾ ਜੀ ਬਾਹਰ ਕੰਮ ਲੈਂਦੇ ਨੇ। ਤਾਂ ਜੀ ਇਹ ਤੁਹਾਡੀ ਕੰਪਨੀ ਚੋਂ ਕਿਹੜਾ ਬੰਦਾ ਬਾਹਰ ਕੰਮ ਕਰ ਸਕਦਾ? ਕੋਈ ਵੀ ਨਹੀਂ। ਸਾਰੇ ਹੀ ਕਰ ਸਕਦੇ ਨੇ ਯਾਰ। ਉਸਤਾਦ ਜੀ ਮੈਂ ਨਹੀਂ ਕਰ ਸਕਦਾ ਤੁਹਾਡੇ ਤੋਂ ਬਗੈਰ। ਮੈਂ ਤੁਹਾਨੂੰ ਤੂੰ ਕਹ ਮੈਂ ਇੱਥੇ ਬੜਾ ਔਖਾ ਕਰਨ ਡਿਆ ਵਾ। ਉਸਤਾਦ ਜੀ ਕਰਕੇ ਹੀ ਹੁੰਦੇ ਆ, ਉਦਾਂ ਨਹੀਂ ਆਪਣੇ ਤੇ ਨਹੀਂ ਉਹ ਗੱਲਬਾਤ। ਅੱਛਾ ਜੀ ਹੁਣ ਦੇਖੋ, ਹੁਣ ਤੁਸੀਂ
ਆਬਾਸ ਦੇ ਵਾਲਦ ਸਾਹਿਬ ਦੀ ਗੱਲ ਨੂੰ ਜ਼ਿਆਦਾ ਤਰਜੀਹ ਦਿੰਦੇ ਕੋਈ ਚਾਚਾ ਜੀ ਨੂੰ? ਨਹੀਂ ਉਹ ਕਿਉਂਕਿ ਪਹਿਲੇ ਵੀ ਮੈਨੂੰ ਲੱਗ ਗਿਆ ਸੀ ਨਾ ਪਤਾ ਥੋੜਾ ਜਿਹਾ। ਡੋਟਨਸ ਅੱਗੇ ਵੀ ਇਦਾਂ ਦਾ, ਅੱਗੇ ਵੀ ਫੋਨ ਇੱਕ ਦਿਨ ਮੈਨੂੰ ਰਾਤ ਨੂੰ 2 ਵਜੇ ਮੈਸੇਜ ਆ ਰਿਹਾ ਬਾਸ ਦੇ ਨੰਬਰ ਤੋਂ, ਅਸਲਾਮ ਵਾਲੇਕੁਮ ਜੀ, ਮੈਂ ਵਾਸਮ। ਮੈਂ ਕਿਹਾ ਹਾਂਜੀ ਭਾਈ, ਮੈਂ ਉਹਦਾ ਦੋਸਤ ਬੋਲ ਰਿਹਾ, ਉਹਦੀ ਨਾ ਬੜੀ ਕੰਡੀਸ਼ਨ ਖਰਾਬ ਆ, ਉਹਨੂੰ ਤੁਸੀਂ ਦਫ਼ਤਰ ਬੁਲਾ ਲਓ। ਉਹ ਇਸ ਤਰ੍ਹਾਂ। ਮੈਂ ਕਿਹਾ ਮੈਂ ਉਹਨੂੰ ਕਿਦੋਂ ਰੋਕਿਆ? ਤੁਸੀਂ ਕੌਣ ਬੋਲ ਰਹੇ ਹੋ? ਮੈਂ ਉਹਦਾ ਦੋਸਤ ਬੋਲ ਰਿਹਾ, ਉਹਨੂੰ ਨਹੀਂ ਪਤਾ ਮੈਂ ਗੱਲ ਕਰ ਰਿਹਾ। ਮੈਂ ਕਿਹਾ ਅੱਛਾ। ਉਹਨੂੰ ਪਤਾ ਲੱਗ ਗਿਆ ਵੀ ਆਹ ਨੰਬਰ ਪੈ ਇੱਥੇ ਫਟਾਫਟ ਸਾਡਾ ਇੱਕ ਦੋਸਤ ਆ, ਉਹ ਬਾਹਰੋਂ ਆਇਆ, ਉਹ ਇਹਦਾ ਬੜਾ ক্লোਜ਼ ਦੋਸਤ ਆ। ਜਿਸ ਦਿਨ ਇਹ ਆਪਣੇ ਕੋਲ ਦਫ਼ਤਰ ਆਇਆ ਨਾ, ਹਾਂ ਉਹ ਕਹਿੰਦਾ ਕਿ ਮੈਂ ਤੈਨੂੰ ਅੱਜ ਛੱਡ ਕੇ ਹੀ ਆਣਾ ਵਾ, ਤੇ ਕਹਿੰਦਾ ਮੈਂ ਉਹਨੂੰ ਇੱਥੇ ਲਾ ਕੇ ਗਿਆ, ਕਹਿੰਦਾ ਮੈਂ ਦਫ਼ਤਰ ਨਹੀਂ ਦਿਖਾਣਾ ਹੁਣ, ਤੂੰ ਮੈਨੂੰ ਇੱਥੇ ਲਾ ਦੇ, ਮੈਂ ਚੱਲ ਜਾਣਾ। ਉਹ ਇੱਥੇ ਛੱਡ ਕੇ ਗਿਆ ਹੁਣ, ਫੇ ਆਇਆ ਉਹ। ਤੇ ਉਹਨੂੰ ਵਾਪਸ ਜਾ ਕੇ ਦੱਸਿਆ ਵੀ ਕਿ ਮੈਂ ਹੋ ਕੇ ਆਇਆ। ਤੇ ਆਇਆ ਨਹੀਂ? ਦੁਬਾਰਾ ਨਹੀਂ ਫੇਰ ਆਇਆ। ਨਹੀਂ ਇੱਥੇ ਨਹੀਂ ਸੀ ਆਇਆ ਜਦੋਂ? ਇੱਥੇ ਆਇਆ ਸੀ ਜਿਸ ਦਿਨ, ਉਹ ਮੁੰਡਾ ਉਹਨੂੰ ਲੈ ਕੇ ਆਇਆ ਉਹ। ਅੱਛਾ। ਕਹਿੰਦਾ ਤੂੰ ਜਾ ਉੱਥੇ, ਮੈਂ ਤੈਨੂੰ ਛੱਡ ਕੇ ਆਣਾ। ਦੋਸਤ ਨੂੰ ਪਤਾ ਲੱਗ ਗਿਆ ਵੀ ਇਹਨੇ ਨਹੀਂ ਜਾਣਾ ਯਾਰ, ਮੈਂ ਵੀ ਜਲੀਲ ਹੋਣ ਆ। ਬਸ ਮੈਂ ਉਹੀ ਤੇ ਗੱਲ ਕਰਦਾ ਪਿਆ ਯਾਰ, ਸਾਨੂੰ ਕਲੀਅਰ ਕਰ ਦੇਵੇ ਨਾ। ਅਸੀਂ ਇੱਕ ਜ਼ੇਨ ਬਣਾ ਲੈਂਦੇ ਆ ਕਿ ਯਾਰ ਬਸ ਹੁਣ ਕਿਸ ਖਬਰਦਾਰ ਬਾਸ ਨੂੰ ਕਿਸੇ ਨੇ ਬੁਲਾਇਆ। 4 ਦਿਨ ਬਾਅਦ ਉਹ ਅੰਦਰ ਆ ਗਏ। ਕੀ ਕਰਨਾ ਵਾ? ਹਾਂ ਕੰਮ ਕਰਨਾ ਇਹ ਡਾਇਲੋਗ ਹੈ ਕਰਕੇ। ਹੁਣ ਨਹੀਂ ਮੈਂ ਜਾਂਦਾ ਸਾਜੀ ਕਿਤੇ ਵੀ। ਮੈਂ ਸਾਜੀ ਇੱਥੇ ਹੀ ਕਰਨਾ ਵਾ, ਮੈਂ ਨਹੀਂ ਹੋਰ ਕਿਤੇ ਕਰਨਾ। ਹਾਂ ਮੈਂ ਨਹੀਂ ਕਰਨਾ ਕਿਤੇ ਵੀ, ਮੈਂ ਇੱਥੇ ਹੀ ਕਰਨਾ। ਤੇ ਮੈਂ ਕਿਹਾ ਉਧਰ ਕੀ ਕਰਨ ਗਿਆ ਸਾਂ? ਉਹਨਾਂ ਨੇ ਮੈਨੂੰ ਅੱਬੂ ਨੂੰ ਫੋਨ ਕਰ ਦਿੱਤਾ ਸੀ, ਉਹਨੇ ਫਲਾਣੇ ਨੇ। ਉਹ ਫਿਰ ਮੈਂ ਉੱਥੇ ਇੱਕ ਬੰਦੇ ਨੇ ਤੁਹਾਡੇ ਖਿਲਾਫ ਗੱਲ ਕੀਤੀ। ਮੈਂ ਕਿਹਾ ਓਏ ਇਹ ਤੇ ਗੱਲ। ਮੈਂ ਕਿਹਾ ਅੱਛਾ ਜੀ। ਅੱਛਾ ਹੁਣ ਕੀ ਕਰਨਾ? ਮੈਂ ਹੁਣ ਕੰਮ ਕਰਨਾ ਵਾ, ਮੈਂ ਸਵੇਰ ਤੋਂ ਆਉਣਾ ਵਾ। ਚੱਲ ਠੀਕ ਆ, ਸਵੇਰ ਆ ਜਾ ਫਿਰ। 2000 ਰੁਪਏ ਨਹੀਂ ਆ ਦੇਖੀ ਹੁਣ। ਹਾਂ ਮੋਟਰਸਾਈਕਲ ਥੋੜੀ ਠੀਕ ਹੋਣੀ। ਕੀ ਮੋਟਰਸਾਈਕਲ ਸਾਜੀ ਥੋੜੀ ਕਿੰਨੇ ਪੈਸੇ ਲੱਗਣੇ ਆ? ਉਹਨਾਂ ਸਤਾਜੀ 2000 ਰੁਪਈਆ। ਉਹਨੇ ਕਿਹਾ ਵਾ ਮੈਂ 1800 ਰੁਪਈਆ ਦੇ ਦੂੰ ਤੇ ਫਿਰ ਸਵੇਰ ਆ ਜਾਏਗਾ। ਹਾਂਜੀ ਸਤਾਜੀ ਉਹ ਲਓ। ਉਸ ਤੋਂ ਬਾਅਦ ਫਿਰ 10 ਦਿਨ ਬਾਅਦ ਫਿਰ 10 ਦਿਨ ਬਾਅਦ ਆ ਗਿਆ। ਹਾਂ ਬਈ ਮੈਂ ਇੱਥੇ ਹੀ ਕੰਮ ਕਰਨਾ। ਕਰਦਾ ਕਸਮ ਇੱਥੇ ਹੀ ਕਰਦਾ ਵਾ। ਮੈਂ ਇੱਥੇ ਹੀ ਕੰਮ ਕਰਨਾ ਵਾ। ਚਲੋ ਨਹੀਂ ਇੱਥੇ ਹੀ ਕਰੇਗਾ ਉਸਤਾਦ ਜੀ ਇਨਸ਼ਾਅੱਲਾ। ਅਗਰ ਉਹ ਚਾਚਾ ਜੀ ਨੇ ਪਰਫੈਕਟ ਨੂੰ ਹਸਪਤਾਲ ਦਾਖਲ ਕਰਾਤਾ ਨਾ, ਇੱਥੇ ਹੀ ਕਰੇਗਾ। ਸਰ ਜੀ ਮੈਂ ਕਰਨਾ ਜੇ ਕਿ time ਨਾਲ ਉਹਨੂੰ ਪਹੁੰਚ ਗਿਆ। ਇੱਥੇ ਹੀ ਰੱਖਿਆ ਜਾਏ, ਇਸ ਬਿਲਡਿੰਗ ਚੋਂ ਨਾ ਬਾਹਰ ਨਿਕਲੇ, ਹਾਂਜੀ ਉਹ ਸਹੀ ਹੋ ਜਾਏਗਾ। ਉਹ ਸੰਘਰਸ਼ ਫਿਲਮ ਵਾਲਾ ਬਣ ਜਾਏਗਾ, ਬਲੀ ਦੇਗਾ ਕਿਸੇ ਦੀ, ਉਹ ਵਾਲਾ ਜ਼ਹਿਰ ਹੋ ਯਾਰ ਜਾਏਗਾ। ਇੱਥੇ ਸਾਰੀ ਦਿਹਾੜੀ ਇੰਟਰਟੇਨਮੈਂਟ ਆ। ਉਸਤਾਦ ਜੀ ਵੀ ਸ਼ਾਮ ਨੂੰ ਫਿਲਮ ਦੇਖ ਲਈ, ਗੱਪਸ਼ਪ, ਇੰਟਰਟੇਨਮੈਂਟ ਹੀ ਆ ਇੱਥੇ। ਦੇਖੋ ਨਾ ਮੌਜ ਲੱਗੀ ਨਹੀਂ ਪਈ। ਇੱਧਰ ਦੇਖ ਲਓ, ਇੱਕ ਕਮਰੇ ਦੇ ਵਿੱਚ ਮੌਜ ਨਹੀਂ ਲੱਗੀ। ਮੌਜ ਲੱਗੀ। 5-6 ਵਜੇ ਹੁੰਦਾ ਸੀ ਤੇ ਥੋੜੀ ਜਿਹੀ ਤਨਖਾਹ ਸੀ। ਹਾਂਜੀ। ਹੁਣ 2 ਵਜੇ ਆ ਜਾਂਦਾ ਵਾ। 2 ਤੋਂ 5 3 ਘੰਟੇ ਦਾ ਮੇਰੇ ਤੇ ਆਸਾਨ ਕਰਕੇ ਉਹਨੇ ਸਾਰੀ ਤਨਖਾਹ ਮੇਰੇ ਤੇ ਪਾਤੀ। ਇੱਥੇ ਪਾਤੀ ਆ। ਚੈੱਕ ਕਰ, ਆਹਾ, ਇਹ ਮੌਜ ਹੈ। ਇੱਕ ਮਿੰਟ ਜਿੱਥੇ 7 ਵਜੇ ਬੰਦਾ ਜਾਂਦਾ ਸੀ ਨਾ, ਹੁਣ ਇੱਥੇ 2 ਵਜੇ ਪਹੁੰਚ ਰਿਹਾ ਤੇ ਵੀ ਤੂੰ 2 ਵਜੇ ਨਾ ਆਉਂਦਾ, ਤੂੰ ਭਾਈ 5 ਵਜੇ ਆ ਜਾਂਦਾ। ਇੱਕ ਮਿੰਟ ਸਾਜੀ ਹੁਣ ਗੱਲ ਸੁਣਿਓ। ਅੱਜ 2 ਵਜੇ ਆਇਆ ਵਾਂ ਕਿਉਂਕਿ ਉਧਰੋਂ ਤਨਖਾਹ ਲੈਣੀ ਸੀ ਫੈਕਟਰੀ। ਅੱਛਾ ਤੇ ਹੋਰ ਅੱਗੋਂ ਕੋਈ ਪਿੱਛੋਂ ਮਤਲਬ ਅੱਗੋਂ ਸਾਜੀ ਪੁੱਛ ਲਓ, ਇਹਨਾਂ ਨੂੰ ਪੁੱਛ ਲਓ। ਜਦੋਂ ਪੌਣੇ 2 ਵਜੇ ਇਹਨਾਂ ਨੂੰ ਨਹੀਂ ਗੱਲ ਨਹੀਂ 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 ਕੱਲ 1:40 ਕੇ ਤੇ ਆਇਆ ਵਾ। ਸਰ ਜੀ ਨਹੀਂ ਮੈਂ ਓ ਯਾਰ ਭਾਜਨ ਕੱਲ ਤੋਂ ਬੋਲਦਾ ਨਾ, ਸਾਜ। ਕੱਲ ਸੁਣ ਲਓ, ਕੱਲ ਤੋਂ ਗੱਲ ਇਹ ਹੈ ਕਿ ਕਾਲੂ ਸਾਹਿਬ, ਉਮੈਰ ਸਾਹਿਬ ਹਾਂਜੀ ਤੇ ਹੋਰ ਕੌਣ ਆ? ਗੜਗੀਲਾ ਕਾਲੂ ਤੇ ਉਮੈਰ। ਹਾਂਜੀ ਤੁਸੀਂ 1 ਵਜੇ ਆਉਣਾ। ਠੀਕ ਹੈ ਸਾਜ। 12 ਦਫ਼ਤਰ ਹੋਣਾ। ਉਸਤਾਦ ਜੀ 12 ਵਜੇ। ਨਹੀਂ 1 ਵਜੇ। 1 ਵਜੇ ਤੁਸੀਂ ਦਫ਼ਤਰ ਹੋਣਾ ਵਾ। ਠੀਕ ਹੈ ਸਾਜ। ਇੱਕ ਵੀ ਠੀਕ ਹੈ। ਬਾਕੀ ਜਿਹੜੇ ਨੇ ਆਰਟਿਸਟ, ਹਾਏ ਹਾਏ ਇਹ 2 ਤੋਂ ਪਹਿਲੇ ਇੱਥੇ ਹੋਣਾ। ਅਗਰ 2 ਤੋਂ ਲੇਟ ਹੋਏ ਤੁਸੀਂ ਠੀਕ ਹੈ ਤੁਸੀਂ 1 ਤੋਂ ਲੇਟ ਹੋਏ, ਠੀਕ ਹੈ ਸਾਜ। 5000 ਰੁਪਏ ਮੈਂ ਤੁਹਾਡੀ ਤਨਖਾਹ ਚੋਂ ਕੱਟ ਲੈਣਾ। ਓਕੇ ਕਰੋ ਸਾਜ। ਠੀਕ ਹੈ ਜੀ। ਤੁਸੀਂ ਜੋ ਦਿਲ ਕਰਦਾ ਹੋਏਗਾ ਕਰ ਲੈਣਾ। ਮਿੰਤਾਂ ਤਰਲੇ ਕਰਨੀਆਂ ਹੋਣਗੀਆਂ, ਮੈਨੂੰ ਕੋਈ ਸੱਟ ਲੱਗ ਗਈ, ਦਿਮਾਗ ਪਾੜ ਗਿਆ, ਕੇਲੇ ਤੋਂ ਉੱਤੇ ਲੱਗਿਆ, ਮੈਂ ਲੇਟ ਹੋ ਗਿਆ, ਜੋ ਮਰਜ਼ੀ ਕਰ ਲੈਣਾ। ਠੀਕ ਹੈ ਸਾਜ। ਮੈਂ ਭਾਈਜਾਨ ਘੱਟ ਲੈ। ਇਹਦੇ ਚ ਮਾਫੀ ਨਹੀਂ ਜਿਉਣੀ। ਠੀਕ ਆ। ਇਧਰ ਆ ਦੇਖ, ਮੇਰੀ ਗੱਲ ਸੁਣ ਲਓ। ਓਕੇ ਮੈਂ ਜਦੋਂ ਵੀ ਲੇਟ ਹੋਇਆ ਤੁਸੀਂ ਮੇਰੇ ਪੈਸੇ ਨਹੀਂ ਕੱਟਣੇ। ਕਿਉਂ ਜੀ? ਨਹੀਂ ਤੁਸੀਂ ਇਹਨੂੰ ਛੱਡ ਕੇ ਆ ਲੇਟ ਨਾ ਹੋਈ, ਜਾਣਾ। ਇਹਨੂੰ ਛੱਡ ਆ, ਹੋਰ ਕਰਾ ਦੇ। ਹੁਣ ਸੁਣ ਲਿਆ ਜੇ। ਹਾਂਜੀ। 2 ਤੱਕ ਭੈਣ ਸਾਰੇ ਬੰਦੇ ਅੰਦਰ ਆ ਜਾਣ, ਜਿੰਨੇ ਵੀ ਨੇ। ਸਲਮਾਨ ਹੋ ਗਿਆ, ਮੈਰ ਹੋ ਗਿਆ, ਗੜਗੀਲਾ, ਤੂੰ, ਸ਼ਰਾਜ਼, ਜਿਹੜਾ ਮਰਜ਼ੀ। ਆਲ ਸਟਾਫ 2 ਹਾਂਜੀ ਤੁਸੀਂ 1 ਵਜੇ ਠੀਕ ਹੈ। ਦੋਵਾਂ ਨੇ, ਤੂੰ ਤੇ ਤੁਸੀਂ। ਠੀਕ ਹੈ ਜੀ। 1 2 3 4 5 6 7 8 9 8 ਘੰਟੇ ਬੰਦੇ। 10 ਵਜੇ ਰਹੇਗਾ 9 ਘੰਟੇ ਬੰਦੇ। ਠੀਕ ਹੈ ਸਾਜ। ਠੀਕ ਹੈ ਜੀ। ਤੇ ਮੇਰਾ ਨਹੀਂ ਖਿਆਲ ਕਿ 10 ਵਜੇ ਤੱਕ ਆਮ ਜਿੱਦਣ ਅਸੀਂ ਬਾਅਦ ਤਾਂ ਨਹੀਂ ਕਰਨਾ ਹੁੰਦਾ, ਤੁਸੀਂ ਈਜ਼ੀ ਨਹੀਂ ਹੁੰਦੇ। ਓਕੇ ਸਾਜ ਜੀ। ਸਮਝ ਆ ਰਹੀ ਗੱਲ? ਨਹੀਂ ਆਉਂਦੀ ਸਾਜ ਦਰਸ਼ਕ। ਭਾਜੀ ਇੱਕ ਗੱਲ ਕਰਾਂ, ਹਾਂਜੀ। ਤੁਸੀਂ ਉਹ ਇੱਕ ਪੁਆਇੰਟ ਰੱਖੋ, ਉਹ ਮੇਨ ਗੇਟ ਨੂੰ ਤੂੰ ਨਹੀਂ ਫਿਰ ਮੋਟਰਸਾਈਕਲ ਯਾਰ ਕੈਸੀ ਨੂੰ ਮੈਂ ਆਫਰ ਕੀਤੀ, ਕੈਸਾ ਚਾਹਲ ਆਦਮੀ। ਬਹੁਤ ਅੱਛੀ ਆਫਰ ਸੀ ਸਾਜੀ। 15 ਦਿਨ ਮੈਂ ਕਿਹਾ ਮੇਰੇ ਕੋਲ ਰਹਿ ਲਾ,
ਐਕਸੈਪਟੇਬਲ ਸੀ। ਮੋਟਰਸਾਈਕਲ ਲੈ ਲਾ, ਵੱਡੀ ਗੱਲ ਹੈ। ਉਸਤਾਦ ਜੀ ਮੋਟਰਸਾਈਕਲ ਦਾ ਨਹੀਂ ਰੌਲਾ, ਥੋੜਾ ਉੱਚੀ ਬੋਲ, ਐ ਮਾਈਕ ਆ ਪਿਆ। ਉਸਤਾਦ ਜੀ ਮੋਟਰਸਾਈਕਲ ਦਾ ਨਹੀਂ ਰੌਲਾ, ਹਾਂ ਇੱਥੇ ਰਹਿਣ ਦਾ ਰੌਲਾ ਵਾ। ਕੀ? ਉਹ ਫਿਰ ਰਾਤ ਨੂੰ ਮੈਨੂੰ ਡਰ ਲੱਗਦਾ ਵਾ। ਨਹੀਂ ਮੇਰੇ ਨਾਲ ਰਹਿਣਾ ਕਮਰੇ 'ਚ, ਮੈਂ 2-3 ਜਣੇ ਹੋਰ ਵੀ ਰਹਿੰਦੇ ਆ, ਅਸੀਂ 5-6 ਜਣੇ ਰਹਿੰਦੇ ਆ। ਤੂੰ ਕਿਸਨ ਦਾ ਮੈਂ ਇਕੱਲਾ ਰਹਿਣਾ? ਨਹੀਂ ਉਹ ਪਾਗਲ ਆ ਮੈਂ? ਉਹ ਯਾਰ ਇੱਥੇ ਕਿੰਨੇ ਕੈਰੈਕਟਰ ਰਹਿਣ ਡੇ ਯਾਰ, ਭਾਈ ਇਮਦਾਦ ਵੀ ਰਾਤ ਨੂੰ ਇੱਥੇ ਹੀ ਹੁੰਦਾ। ਹਾਂਜੀ, ਅਲੀ ਵੀ ਇੱਥੇ ਰਹਿੰਦਾ। ਸ਼ਰਾਧ ਨੂੰ ਸਵੇਰ 4-5 ਵਜੇ ਜਾਂਦੇ ਆ। ਅੱਗੇ ਗੱਲ ਕਰ। ਆ ਤੇ ਸਵੇਰੇ 6 ਵਜੇ ਏਦਾਂ ਹੀ ਸਾਰੀ ਰਾਤ ਇੱਥੇ 6-7 ਜਣੇ ਰਹਿੰਦੇ ਆ ਇੱਥੇ। ਏਦਾਂ ਹੀ ਸਾਰਾ ਆਪਣਾ ਸ਼ਡਿਊਲ ਦੱਸ ਦਿੰਦੇ, ਬਾਅਦ ਚੋਂ ਕਹਿੰਦੇ ਸਾਡੀਆਂ ਗੱਲਾਂ ਕਿਵੇਂ ਲੀਕ ਹੋ ਗਈਆਂ। ਉਹਦੇ ਰੇਂਜ ਸਾਜ ਹੀ ਇਹੀ ਆ। ਉਹ ਮੇਰੇ ਬੇਲੀ ਆ ਕੇ ਬਾਹਰ ਬੈਠੇ ਰਹਿੰਦੇ ਆ। ਹਾਂਜੀ ਹਾਂ 5-5 ਵਜੇ ਤੱਕ ਉਹ ਬੈਠੇ ਰਹਿੰਦੇ ਆ। 15 ਦਿਨ ਦੀਆਂ 15 ਫਿਲਮਾਂ ਸਿਲੈਕਟ ਕਰ ਲੈਣਾ, ਪਰ ਬਾਹਰ ਪ੍ਰੋਜੈਕਟਰ ਟੰਗ ਕੇ ਉੱਤੇ ਦੇਖੀ ਜੀਤ ਦੇਖ, ਸ਼ੋਲੇ ਦੇਖ, ਸਾਰੀਆਂ ਫਿਲਮਾਂ ਦੇਖ ਰਾਤ ਤੱਕ। ਦਿਲ ਜਾਣੇ ਤੱਕ ਹੈ ਹੈ ਅਰਜੁਨ ਪੰਡਤ ਹਾਂ ਨਹੀਂ ਇਹ ਰੋਲਾ ਨਹੀਂ, ਬਕਵਾਸ ਕਰ ਰਿਹਾ, ਹੋਰ ਕੋਈ ਰੋਲਾ। ਹੋਰ ਉਸਤਾਦ ਜੀ, ਹੋਰ ਉਸਤਾਦ ਜੀ ਉਹ ਹੀ ਰੋਲਾ ਵਾ ਜਿਹੜਾ ਤੁਸੀਂ ਇਹਦਾ ਨਿਚੋੜ ਕੱਢਿਆ ਸੀ ਕਿ ਆਪਣੇ ਸੰਗੀਆਂ 'ਚ ਜਾਣਾ ਚਾਹੁੰਦਾ। ਜਾਂਦਾ ਬਸ। ਕੋਈ ਰੌਲਾ ਨਹੀਂ, ਸੰਗੀਆਂ ਡੰਗੀਆਂ ਬੇਲੀਆਂ 'ਚ ਮੈਂ ਨਹੀਂ ਜਾਂਦਾ ਉਸਤਾਦ ਜੀ, ਸਿੱਧੀ ਸਾਫ਼ ਗੱਲ ਆ। ਰਾਤ ਨੂੰ ਜਿਹੜਾ ਫ੍ਰੀ ਹੋ ਕੇ ਇੱਥੋਂ ਜਾਣਾ ਨਾ, ਜਾ ਕੇ ਸਿਰਫ 2 3 4 5 6 7 8 9 ਘੰਟੇ ਕਰਨਾ ਵਾ ਤੇ ਸਕੂਨ ਨਾਲ ਕਰਨਾ। ਹਾਂਜੀ ਉਸਤਾਦ ਜੀ ਮੈਂ ਬੱਚਿਆਂ ਵਾਲਾ ਵਾ, ਮੈਨੂੰ ਮੋਟਰਸਾਈਕਲ ਦੀ ਇਦਾਂ ਦੀ ਆਫਰ ਦੇ ਤੇਰੇ ਕੋਲ ਹੈਗੀ ਤੇ ਹੁਣ ਮੋਟਰਸਾਈਕਲ? ਉਹ ਉਸਤਾਦ ਜੀ ਉਹ ਨਹੀਂ ਨਾ, ਉਹ ਮੇਰੇ ਲੈਵਲ ਦੀ ਨਹੀਂ। ਤਾਜੀ ਤੇਰੇ ਲੈਵਲ ਦੀ ਕਿਹੜੀ ਆ? ਮੈਨੂੰ ਸੁਜ਼ੂਕੀ ਨਵੀਂ 70 ਲੈਦਾ ਲੈ ਦੋ 0 ਮੀਟਰ। ਪਤਾ ਪੋਤਾ ਮੈਨੂੰ ਅੱਗ ਕਿਉਂ ਲੱਗੀ? ਛੋਟੇ ਭਰਾ ਨੇ 0 ਮੀਟਰ ਸੁਜ਼ੂਕੀ ਕਢਾ ਲਈ ਹੈ। ਕਿਹੜੀ? ਉਹ GD 110। ਨਵੀਂ। ਉਹ ਜਦੋਂ ਹੁਣ ਬਰ ਕਰਕੇ ਚੜਦਾ, ਉਹ ਮੇਰੇ ਦਿਲ ਨਹੀਂ ਤੂੰ ਨਵੀਂ 70 ਲੈ। ਤੁਹਾਨੂੰ ਤੇਰੀ ਤਬੀਅਤ ਨਾਲ 70 ਮੈਚ ਕਰ। ਨਹੀਂ ਉਸਤਾਦ ਜੀ, ਭਰਾ ਨੇ ਕਢਾ ਲਈ ਹੈ ਨਾ, ਤੁਸੀਂ ਨਜ਼ਰਾਂ ਲਾ ਲਾ ਤਬਾਹ ਕਰ ਦੇਣੀ ਆ। ਫਸ ਗਿਆ ਉਹ ਸਾਜ ਜੀ ਵੈਸੇ ਮੈਨੂੰ ਤਾਂ 70 ਆਉਂਦੀ ਸੀ, ਤੁਸੀਂ ਮੇਰੀ ਰੋਕੀ 70। ਸਹੀ ਪੁੱਛੋ। ਕਿੱਥੋਂ ਆਉਂਦੀ ਸੀ? ਭਾਈ ਫੈਸਲ ਮੁਗਲ ਨੇ ਉਹਨੇ ਕਿਹਾ ਸਾਜ ਜੀ ਨੂੰ ਪੁੱਛ ਲਾ, ਤੁਸੀਂ ਲੈਣ। ਯਾਰ ਮੈਂ ਇੱਧਰ ਕਹਿਣਾ, ਉਸ ਤੋਂ ਬਾਅਦ ਮੇਰੇ ਲਈ ਕੋਈ ਮੁਗਲ ਨਹੀਂ। ਚਲੋ ਇੱਕ ਰੌਲਾ ਬਣ ਗਿਆ। ਮੈਂ ਤੁਹਾਡੇ ਕੋਲ ਸਾਦੇ ਰਹਿਣਾ ਵਾ, ਕੋਈ ਨਹੀਂ। ਮੈਨੂੰ ਜੋ ਮਰਜ਼ੀ ਕਰਵਾਇਓ ਸਾਡੇ ਕੋਲ, ਮੈਨੂੰ ਆਈਫੋਨ ਪ੍ਰੋ ਮੈਕਸ ਲੈ ਕੇ ਦਿਓ ਨਾ। ਹੁਣ ਜਿਹੜਾ ਲਾਈਵ ਤੁਸੀਂ ਦੱਸਿਆ ਵਾ, ਉਹਦਾ ਮੇਰੇ ਕੋਲ ਮੋਬਾਈਲ ਉਹ ਲਾਈਵ ਜਿਹੜਾ ਮੈਂ ਦੱਸਿਆ, ਮੈਂ ਉਹਦੇ ਪੈਸੇ ਦੇਣੇ ਆ, ਮੈਂ ਉਹਦੇ ਪੈਸੇ ਵੀ ਦੇਣੇ ਆ। ਤੇ ਇਸ ਤੋਂ ਜਦੋਂ ਤੁਹਾਨੂੰ ਕਿਸੇ ਜਦੋਂ ਤੁਸੀਂ ਉਹ ਤੁਸੀਂ ਲੈਣੇ ਪੈਸੇ, ਮੈਂ ਲੈਣੇ। ਟਿਕਟੌਕ ਗੱਲ ਫੋਲੋ ਨਹੀਂ ਕਰਦੇ। ਮੈਂ 7 ਦਿਨ ਤੇ ਰਹਿਣਾ ਕਿ ਨਹੀਂ ਰਹਿਣਾ, ਜਾਨ ਜੋਖਾ ਹੀ ਨਹੀਂ ਪਾਉਣੀ। ਸਾਨੂੰ ਨਹੀਂ ਪਤਾ ਕੀ ਹੋ ਜਾਣਾ ਵਾ, ਭਾਵੇਂ 7 ਦਿਨ ਬਾਅਦ ਲਾਸ਼ ਨਿਕਲੇ। ਨਹੀਂ ਕੁਛ ਅਸੀਂ ਮੁਕਾਮ ਦੇ ਇੱਥੇ ਮੁਕਾਮ ਨਹੀਂ ਪੈਣਾ। ਸਾਜ ਜੀ ਸਿੱਕਿਆਂ ਦਾ ਕੁਝ ਕਰ ਦੋ ਹੁਣ, ਦਿਲ ਤੋੜਤਾ ਉਦੋਂ। ਚਲੋ ਜੀ ਮੇਰੀ ਗੱਲ ਸੁਣੋ, ਤੇਰੇ ਕੋਲ ਕਿਹੜੀ ਗੱਡੀ ਹੈ, ਕਿਹੜਾ ਮਾਡਲ ਆ? 23 ਮਾਡਲ Honda ਇਹਦੀ ਤੇ ਫਿਰ ਸਹੀ। ਸਹੀ ਹੈ। ਇਹਦੀ CD7 ਸਹੀ ਹੈ। ਕਿੰਨੇ ਦੀ ਹੋਣੀ ਹੈ ਇਸ ਟਾਈਮ ਮਾਰਕੀਟ ਵੈਲਿਊ? ਉਸਤਾਦ ਜੀ 1,20,000 ਲਗਾ ਉਹਦਾ। 1,59,000 ਦੀ ਡਬਲ ਪੈਕ ਆ ਰਹੀ ਆ, ਨੰਬਰ ਪਾ ਕੇ ਕੰਪਾਊਂਡਾਂ ਕਰਾ ਕੇ। ਇਹ ਉਹ ਭਾਜੀ 120 ਦੀ ਨਹੀਂ ਹੈਗੀ ਸਾਜ ਜੀ, ਉਸਤਾਦ ਜੀ ਨਹੀਂ ਇੱਕ 90,000 ਦੀ ਅੱਛੀ ਕੰਡੀਸ਼ਨ ਦੀ। 90,000 ਲੱਖ ਦੀ। ਅੱਛਾ ਉਸਤਾਦ ਜੀ, ਮੈਂ ਤੁਹਾਨੂੰ ਗੱਲ ਦੱਸਾਂ, ਇਹਨੂੰ ਪਤਾ ਪੁੱਤਾ ਕਿਸੇ ਸ਼ਾਇਦ ਦਾ ਨਹੀਂ। ਇਹਨੇ ਸਾਰੀ ਜ਼ਿੰਦਗੀ ਹੱਥ ਫੜ ਕੇ ਤੁਰਿਆ ਵਾ। ਉਹ ਮੈਂ ਉਧਰ ਆਪ ਦੇਖਿਆ ਤਰਾਸਤੇ ਯਾਰ, ਉਹ ਸਾਹਮਣੇ ਬੈਠਾ ਜਿੰਦਾ ਜਾਗਦਾ। ਮੈਂ ਕਿਸੇ 1,10,000 ਬੰਦਾ ਫੜਾਉਂਦਾ ਸੀ। ਸਲਮਾਨ ਨੇ ਤੂੰ ਵੀ ਕਿਹਾ ਸੀ ਨਹੀਂ ਦੇਣੀ 1,10,000 ਨੂੰ ਫੜਾਉਣਾ ਸੀ। ਹੁਣ ਰਾਤ ਨੂੰ ਛੱਡਾ ਫੋਨ ਕਰਦਾ 1,20,000। ਮੈਂ ਕਿਹਾ ਨਹੀਂ ਯਾਰ, ਨਹੀਂ ਸੇਲ ਆਊਟ ਕਰਨੀ। ਸਾਡੀ ਗੱਡੀ ਸਾਫ ਸੁਥਰੀ, ਮੈਂ ਚਲਾ ਕੇ ਲਿਆਣਾ, ਬੜੀ VIP ਮਾਹੌਲ। ਚੱਕੇ ਤੇ ਟਿਕਦਾ। ਤੇਰੇ ਵਾਲੀ ਗੱਡੀ ਕਿਹੜਾ ਮਾਡਲ ਆ? ਮੇਰੀ 2012 ਹਾਂਜੀ 12। ਕਿੰਨੇ ਦੀ ਵਿਕ ਜੇਗੀ ਉਹ ਕੈਸ਼ ਤੋਂ ਮਾਰਕੀਟ ਵਿੱਚ ਜਾਵੇ? 20 ਤੋਂ 25,000 ਦੇ। ਬੰਦਾ ਇਹ ਵੀ ਨਹੀਂ ਕਹਿ ਸਕਦਾ ਕਿ ਤੂੰ ਆ ਵੇਚ, ਬਾਕੀ ਜਿਹੜੇ ਪੈਸੇ ਪੈਂਦੇ ਮੈਂ ਪਾ ਕੇ ਤੈਨੂੰ 90 ਸਾਰੇ ਪੈਣੇ ਆ। ਉਹ ਮੈਂ ਵੇਚਣੀ ਨਹੀਂ ਉਸਤਾਦ ਜੀ, ਉਹ ਤੇ ਮੇਰੀ ਨਿਸ਼ਾਨੀ ਹੈ ਜ਼ਿੰਦਗੀ ਦੀ ਪਹਿਲੀ ਗੱਡੀ। ਉਹ ਵੀ ਨਹੀਂ ਵੇਚਣੀ? ਉਹ ਨਹੀਂ ਮੈਂ ਵੇਚਣੀ। ਇਹਦੀ ਗੱਡੀ ਤੁਸੀਂ ਦੇਖਣੀ ਆ, ਜੋ ਸਟੂਡੀਓ ਕੱਢਦਾ ਗੱਡੀ 'ਚ ਆਵਾਜ਼ ਆਉਣੀ ਉਹ ਦਾਦੀ ਢਾਲ ਤੋਂ। ਉਹ ਕਿੱਥੇ ਰੱਖਣੀ? ਚੜੇਲਾਂ ਦੀ। ਉਸਤਾਦ ਜੀ ਉਹਦੇ ਤੇ ਪਾਣੀ ਪੂਣੀ ਲਿਆਣਾ ਵਾ, ਮੈਂ ਦਾਣੇ ਵੀ ਲੈ ਕੇ ਜਾਣਾ, ਚੱਕੀ ਚੁੱਕੀ, ਤੇ ਉਹ ਸਾਰੇ ਕੰਮ ਉਹਦੇ ਤੇ ਹੀ ਕਰਨਾ। ਘਰ ਦੇ ਕੰਮ ਉੱਤੇ ਪਤਾ ਕਿ ਜਦੋਂ ਤੂੰ ਇੱਕ ਮਿਸਾਲ ਨਵੀਂ ਵੀ ਗੱਡੀ ਲੈ ਲਈ, ਤੇਰਾ ਖਰਚਾ ਵੱਧ ਜਾਣਾ ਗੱਡੀ ਦਾ, ਦੋਵਾਂ ਦੀ ਮੇਨਟੇਨੈਂਸ, ਦੋਵਾਂ 'ਚ ਪੈਟਰੋਲ, ਦੋਵਾਂ ਦੇ ਮੋਬਾਈਲ ਚੇਂਜ ਕਰੋ, ਮੋਬਾਈਲ ਚੇਂਜ ਕਰਾਉਣਾ। ਨਹੀਂ ਉਹ ਕੰਮ ਖਰਾਬ ਆ। ਪਰ ਲੇਕਿਨ ਸਾਜੀ ਇਹਦੇ ਚ ਇਹ ਤੇਲ ਬਹੁਤ ਖਾਂਦੀ, ਮੇਰਾ ਲੱਕ ਟੁੱਟਾ ਪਿਆ ਪੈਟਰੋਲ। ਮੈਂ ਸਹੀ ਇਸ ਲਈ ਕਹਿ ਰਿਹਾ ਨਵੀਂ 70 ਲੈ, ਤੇ ਲੈ ਦੋ। ਤੈਨੂੰ ਪਤਾ ਹੀ ਨਹੀਂ ਲੱਗਣਾ। 500 ਦਾ ਤੂੰ ਤੇਲ ਪਾਉਣਾ ਵਾ, ਭੁੱਲ ਜਾ ਮੁੜ ਕੇ ਇੱਕ ਦਿਨ। 70 ਦਾ ਕੋਲ ਬਹੁਤ ਹੈ ਇੱਕ ਦਿਨ। ਇੱਕ ਦਿਨ ਹੀ ਆ। ਬੜੀ ਐਵਰੇਜ ਕਿੰਨਾ 2 ਲੀਟਰ ਸਾਰਾ ਆਉਣਾ 500 ਪੌਣੇ 2 ਲੀਟਰ। ਮੈਂ 500 ਦਾ ਪਾਉਣਾ, ਅੱਲਾਹ ਦੇ ਹੁਕਮ ਨਾਲ ਤੀਜੇ ਦਿਨ ਫੇਰ ਪਹੁੰਚਦਾ ਵਾ। ਹਾਂ ਤੇ ਫੇਰ ਉਸਤਾਦ ਜੀ ਲੈ ਦੋ ਮੈਨੂੰ ਜਲਦੀ, ਮੇਰੇ ਕੋਲੋਂ ਨਹੀਂ ਹੁਣ ਬਰਦਾਸ਼ਤ ਹੁੰਦਾ। ਕਹਿੰਦਾ ਲੈ ਦੋ ਮੈਨੂੰ ਗੱਦੀ ਬੰਦੀ ਲੈ ਦੋ ਭਾਵੇਂ। ਉਸਤਾਦ ਜੀ ਰੌਲਾ, ਤੁਸੀਂ ਆ 20 ਦਿਨ ਕੱਢੋ, 20 ਦਿਨਾਂ ਬਾਅਦ ਤੁਸੀਂ 20 ਦਿਨ ਵੀ ਕਹੋਗੇ ਨਾ ਮੈਂ ਇੱਥੇ ਰਹਿਣ ਨੂੰ ਤਿਆਰ ਆ 20 ਦਿਨ ਕੱਢ। ਹਾਂ ਉਦੋਂ ਜਿਹੜਾ ਉਹਨਾਂ ਦਾ ਮਿਸ਼ਨ ਵਾ ਫਿਰ ਉਹ ਖਤਮ ਹੋ ਜਾਣਾ। ਉਹ ਖਤਮ ਹੋ ਜਾਣਾ ਬੇਟੇ। ਜਿਹੜਾ ਮੇਰਾ ਮਿਸ਼ਨ ਆ ਉਹ ਵੀ ਤੇ ਖਤਮ ਹੋਣ ਡਿਆ ਕਿ ਨਹੀਂ? ਉਸਤਾਦ ਜੀ ਨੂੰ Honda Dream ਲੈ ਕੇ ਦਿਓ। ਕਿਹੜੀ Honda Dream? ਉਹ ਵੀ 70 ਹੈ। 70 ਆ, ਲੇਕਿਨ ਉਹ ਹਦਾਇਤ ਵਾਲੀ ਗੱਡੀ, ਜਿੱਦਾਂ ਦਾ ਹੁਣ ਤੇਰਾ ਬਜ਼ੁਰਗ ਜਿਹਾ ਪਿੰਡਾਂ ਦਾ ਬੈਠਾ ਮਿੰਗਾ ਹੁੰਦਾ, ਉਹ ਸੋਹਣੀ ਲੱਗਣੀ। ਇੱਕ ਬਾਂਹ ਛੋਟੀ ਇੱਕ ਵੱਡੀ ਲੱਗਦੀ ਗੱਡੀ ਤੇ। ਨਹੀਂ ਜਿਸਮ ਤੇ ਆਪਣਾ ਸੈੱਟ ਆ, ਸਿਰਫ ਮੋਟਰਸਾਈਕਲ ਹੋ ਗਿਆ ਉਸਤਾਦ ਜੀ, ਮੈਂ ਇਹਦੇ ਕਰਕੇ। ਚਲੋ ਜੀ ਮੇਰੀ ਗੱਲ ਸੁਣੋ, ਕਿੰਨੀਆਂ ਮੋਟਰਸਾਈਕਲਾਂ ਚਾਹੀਦੀਆਂ ਨੇ? ਮੈਨੂੰ ਮੋਟਰਸਾਈਕਲ ਚਾਹੀਦੀ। ਹਾਂ ਮੈਨੂੰ ਲੱਖ ਰੁਪਏ ਹਿੱਸੇ ਵਾਲਾ ਚਾਹੀਦਾ, ਆਈਫੋਨ ਚਾਹੀਦਾ ਬਸ। ਉਹ ਲੱਖ ਨਹੀਂ ਹੈਗਾ ਭਰਾਵਾ ਮੇਰੇ ਕੋਲ।
ਉਸਤਾਦ ਜੀ ਹਾਂ ਕਿਹੜੀ ਗੱਲ ਨਹੀਂ ਹੈਗਾ ਯਾਰ, ਮੈਂ ਮੁੱਕਰ ਗਿਆ ਯਾਰ, ਜਾਂ ਜੋ ਕਰਨਾ। ਨਹੀਂ ਸੱਚ, ਜਿਸ ਚੀਜ਼ ਦੀ ਜੈਨੂਇਨ ਜ਼ਰੂਰਤ ਹੈ ਮੈਂ ਤੁਹਾਨੂੰ ਉਹਦਾ ਕਿਹਾ, ਮੈਂ ਐਵੇਂ ਨਹੀਂ ਇੱਧਰ ਉੱਧਰ ਤੱਕ। ਉਹੀ ਕਹਿ ਰਿਹਾ, ਕਿੰਨੀਆਂ ਚਾਹੀਦੀਆਂ ਮੋਟਰਸਾਈਕਲਾਂ ਦੱਸੋ? ਇੱਕ ਕਾਲੂ ਦੀ ਆ, ਇੱਕ ਮੇਰਾ ਖਿਆਲ ਨੋਨੀ ਨੂੰ ਤੇ ਨਹੀਂ ਚਾਹੀਦੀ ਆਪਣੇ ਹਿਸਾਬ ਨਾਲ, ਕਿਉਂਕਿ ਉਹ ਤੁਹਾਡੇ ਨੋਨੀ ਨੇ ਵੀ ਚਾਹੀਦੀ ਤੇ ਹੈ ਉਹਨੂੰ ਵੀ। ਇਹ ਨੋਨੀ ਨੂੰ ਤੇ ਉਹ ਚਾਹੀਦੀ ਨਾ ਵੀ ਜਿਹਦੇ ਚ ਨਾ ਤੇਲ ਪਵੇ, ਨਾ ਲਾਉਣਾ ਹੋਵੇ, ਨਾ ਉਹਦੀ ਬ੍ਰੇਕ ਕਸਾਉਣੀ ਹੋਵੇ, ਨਾ ਉਹਦਾ ਕੋਈ ਨੱਟ ਕਸਾਉਣਾ ਹੋਵੇ। ਇਹਦਾ ਵੀ ਹੱਲ ਵਾ, ਆ ਇਲੈਕਟ੍ਰਿਕ ਨਿਕਲੀ ਜਿਹੜੀ, ਉਹ ਲੈ ਜਿਓ ਉਹਨੂੰ। ਨਹੀਂ, ਉਹ ਤੇ ਦੂਜੇ ਦਿਨ ਇਹਨੇ ਬੰਦ ਕਰ ਲਿਆ ਕਰਨੀ ਹੈ। ਰਾਜੀ 5-7 ਸਾਲ 8 ਸਾਲ ਹੋ ਗਏ ਤੁਹਾਡੇ ਨਾਲ ਕੰਮ ਕਰਦੇ ਆ। ਸੜਕ ਤੇ ਕਿੰਨੀ ਗਿਆ ਠੀਕ ਹੈ, 12 ਸਾਲਾਂ ਤੋਂ ਤੁਹਾਡੇ ਨਾਲ ਜੁੜੇ ਆ ਤੇ ਮੇਰੀ ਕੋਈ ਡਿਮਾਂਡ ਹੈਗੀ ਤੁਹਾਡੇ ਅੱਗੇ? ਮੈਂ ਤੈਨੂੰ ਇਹੀ ਤੇ ਕਹਿ ਰਿਹਾ ਕਿ ਤੈਨੂੰ ਅੱਗੇ ਮੋਟਰਸਾਈਕਲ ਦਿੱਤੀ ਸੀ ਨਾ, ਤੇਰੀ ਡਿਮਾਂਡ ਹੀ ਕੋਈ ਨਹੀਂ ਸੀ ਕਿ ਉਸਤਾਦ ਜੀ 20 ਰੁਪਏ ਦੇ ਦਿਓ, ਮੈਂ ਤਾਂ ਨੱਟ ਕਸਾ ਲਾਂ। ਉਸਤਾਦ ਜੀ 50 ਰੁਪਏ ਦੇਣਾ, ਮੈਂ ਤਾਂ ਉਹ ਰਬੜ ਪਵਾ ਲਾ। ਤੇਰੀ ਡਿਮਾਂਡ ਹੀ ਕੋਈ ਨਹੀਂ। ਹਾਂ, ਇਹ ਵੀ ਨਹੀਂ ਪਵਾਇਆ ਤੂੰ। ਹਾਂਜੀ ਦੱਸੋ ਯਾਰ, ਦੱਸੋ ਵੇ ਜਲਦੀ। 3 ਮੋਟਰਸਾਈਕਲਾਂ ਉਸਤਾਦ ਜੀ ਚਾਹੀਦੀਆਂ ਵਾ। ਕਿੱਦਾਂ? 1 2 3, ਬਾਕੀ ਸਾਰੇ ਅਹਲੇ ਮੋਟਰਸਾਈਕਲ। ਮੇਰਾ ਮੋਬਾਈਲ। ਹਾਂ, ਤੇ ਇਹਨੂੰ ਪੁੱਛ ਲਓ ਆਪਣੇ ਹਿਸਾਬ ਨਾਲ। 1 ਹਾਂਜੀ 2 ਤੇ 3 ਉਸਤਾਦ ਜੀ। 2 ਤੇ 3 4 ਸਾਜ ਮੈਨੂੰ ਮੋਬਾਈਲ ਲੈ ਦੋ, ਮੋਟਰਸਾਈਕਲ ਲੈ ਦੋ। ਓਏ ਮੈਨੂੰ ਮੋਬਾਈਲ ਲੈ ਦੋ, ਮੋਟਰਸਾਈਕਲ ਰਹਿਣ ਦੋ। ਯਾਰ ਜੇ ਮੈਂ ਮੋਬਾਈਲ ਮੰਗਾ ਤੂੰ ਮੇਰੇ ਨਾਲ ਹੀ ਮਰਨਾ ਵਾ, ਤੂੰ ਵੀ ਮੋਬਾਈਲ ਮੰਗ ਲਿਆ। ਯਾਰ ਤੂੰ ਉਹਦਾ ਮੁਹਤਾਜ ਆ, ਆਣ ਜਾਣ ਚ ਤੈਨੂੰ ਮੋਟਰਸਾਈਕਲ ਤੇ ਰਵਾਂ, ਕੋਈ ਗੱਲ ਨਹੀਂ, ਖੈਰ ਆ। ਮੰਨੇ ਦੇ ਸੀਗੇ ਸੰਧੂ ਭਾਜੀ ਯਾਰ, ਤੂੰ ਉਹਨੂੰ ਕਹਿ। ਕਈ ਭਾਜੀ ਰਾਜਵੀਰ ਪਤਾ ਨਹੀਂ ਭਾਜੀ ਕਿਹੜੇ ਸੀਗੇ, ਉਹ ਵੀ ਮੰਨੇ ਸੀਗੇ, ਪਤਾ ਨਹੀਂ ਕਿਹੜੇ ਭਾਜੀ ਮੰਨ ਕੇ ਮੁੜ ਕੇ ਮੈਨੂੰ ਨਜ਼ਰ ਨਹੀਂ ਆਉਂਦੇ, ਉਹ ਚਿਹਰੇ ਭੁੱਲ ਜਾਂਦਾ ਜੇ ਮੈਂ। ਤੂੰ ਲਾਈਵ ਹੀ ਨਹੀਂ ਹੋਣਾ ਸਾਥ, ਉਹਨਾਂ ਨੇ ਫਿਰ ਕੀ ਸਾਥ ਹੁਣ ਜੀ ਮੈਂ ਕਿਸੇ ਬੰਦੇ ਨੂੰ ਕਿਹੜਾ ਤੂੰ ਆਈਫੋਨ ਦਾ ਨਾ ਕਿਉਂ? ਅੱਛਾ ਯਾਰ, ਚਲੋ ਭਾਜੀ, ਚਲੋ ਯਾਰ। ਮੋਟਰਸਾਈਕਲਾਂ ਉਸਤਾਦ ਜੀ ਹੁਣ ਡਨ ਕਰਕੇ ਹੀ ਉੱਠੇ, ਹੁਣ ਗੱਲ ਜੇ ਡਨ ਕਰਕੇ ਹੀ ਉੱਠੇ। ਆਹੋ, ਮੈਨੂੰ ਮੈਨੂੰ ਲੱਗਾ ਕਰ ਹੀ ਦਿੱਤੀ ਹੁਣ ਹੈ। ਮੇਰੇ ਨਾਲ ਇੱਕ ਜ਼ਬਾਨ ਕਰਿਓ। ਮੈਨੂੰ ਲੱਗਾ ਦਿਲ ਬਣਨ। ਮੈਨੂੰ ਮੋਟਰਸਾਈਕਲ ਰਹਿਣ ਦੋ ਉਸਤਾਦ ਜੀ, ਮੋਬਾਈਲ ਲਾ ਦੋ। 2-4 ਮਹੀਨੇ ਹੋ ਗਏ, ਟੱਚ ਟੁੱਟਾ ਹੋਇਆ ਵਾ, ਉਹ ਇੱਕ ਸਾਈਡ ਨੂੰ ਦਬਾ ਕੇ ਚੱਲਦਾ ਵਾ। ਉਹ ਮੈਂ ਕੀ ਉਹਦਾ ਮੈਨੂੰ ਕੀ ਪਤਾ, ਤੈਨੂੰ ਮੈਂ ਲੈ ਕੇ ਦੇਣਾ। ਮੋਟਰਸਾਈਕਲ ਦਾ ਤੁਹਾਨੂੰ ਕੀ ਪਤਾ? ਮੈਨੂੰ ਇਹ ਫਾਇਦਾ ਕਿ ਇਸ ਤੋਂ ਇਲਾਵਾ ਤੂੰ ਆਇਆ ਕਰੇਗਾ, ਹਾਂ, 1 ਵਜੇ ਤੈਨੂੰ ਬੁਲਾਇਆ। ਇਸ ਤੋਂ ਇਲਾਵਾ ਜਾਇਆ ਕਰੇਗਾ। ਜਦੋਂ ਉਹਨੇ ਛੁੱਟੀ ਕਰਨੀ, ਤੂੰ ਮੋਬਾਈਲ ਦਾ ਮੈਨੂੰ ਕੀ ਫਾਇਦਾ? ਹਾਂ, ਜਦੋਂ ਉਹਨੇ ਛੁੱਟੀ ਕਰਨੀ, ਤੇਰੀ ਵੀ ਛੁੱਟੀ ਹੈ। ਆਟੋਮੈਟਿਕ। ਮੈਂ ਜਿਹੜਾ ਫਸਿਆ ਮੈਂ ਬਾਉਂਡ ਹੋਇਆ, ਉਹ ਤਾਂ ਮੈਂ ਹਾਂਜੀ। 2 ਬੰਦੇ ਛੁੱਟੀ ਤੇ ਯਾਰ ਜ਼ਰੂਰਤ ਦੀ ਸ਼ੈਲ ਹੋ ਜਿਹਦੇ ਤੇ ਤੁਹਾਨੂੰ ਕੰਮ ਨਾਲ ਅਟੈਚ ਹੋਵੋ। ਜ਼ਰੂਰਤ ਅਜਾਜ ਦੀ ਮਾਂ ਵਾ। ਜਾਸਤੀ ਨਹੀਂ। ਓਏ ਯਾਦ ਮਿੱਠਾ ਜੀ। ਚਲੋ ਭਾਜੀ, ਮੈਂ ਲਾਉਣਾ ਹਿਸਾਬ ਤੁਹਾਡੀਆਂ ਮੋਟਰਸਾਈਕਲਾਂ ਦਾ। ਸਾਡਾ ਤਾਂ ਕੋਈ 2 ਮੋਟਰਸਾਈਕਲਾਂ ਚਾਹੀਦੀਆਂ ਨੇ। ਹਾਂਜੀ, ਸਾਡਾ ਲੱਖ ਤੇ ਵੀ ਨਹੀਂ ਮੰਨੇ, ਸਾਡਾ ਆਈਫੋਨ ਤੇ ਵੀ ਨਹੀਂ ਮੰਨੇ, ਸਾਨੂੰ ਕੋਈ ਜ਼ਹਿਰ ਦੇ ਦਿਓ ਫਿਰ। ਆਹੋ, ਮਿੱਠੇ ਤੂੰ ਕਰਕੇ ਖਾਣ ਵਾਲਾ ਬੰਦਾ, ਤੂੰ ਮਿਹਨਤ ਕਰਨੀ ਹੈ, ਤੈਨੂੰ ਮਿਲ ਜਾਣਾ, ਤੁਹਾਨੂੰ ਪਤਾ। ਤੈਨੂੰ ਕੋਈ ਨਾ ਕੋਈ ਉਸਤਾਦ ਜੀ ਦੇਣਗੇ, ਜੈਕਪੋਟ ਇਦਾਂ ਨਹੀਂ ਛੱਡਦੇ ਉਸਤਾਦ ਜੀ। ਪਤਾ ਕੀ ਕਰਦੇ ਆ, ਜਿਹੜੀ ਮੇਰੇ ਵਾਲੀ ਗੱਡੀ ਹੈ ਨਾ, ਹਾਂ ਉਹ ਏਡੀ ਵੀ ਨਹੀਂ ਕਿ ਉਹ ਸਹੀ ਨਹੀਂ, ਉਹ ਆਪਾਂ ਨੋਨੀ ਨੂੰ ਦੇ ਦੇਣੀ, ਸਹੀ ਆ। ਉੱਤੇ ਰੁਪਿਆ ਤੇਲ ਬਹੁਤ ਖਾਂਦੀ, ਤੇਲ ਮਰ ਜਾਣਾ ਉਹਨੇ। ਉਹਦਾ ਸਾਰੀ ਹੱਲ ਹੈ, ਉਹਦਾ ਕਾਰਪੇਟ ਅੱਛੇ ਤਰੀਕੇ ਨਾਲ ਵਾਸ਼ ਕਰਾ ਕੇ। ਨਹੀਂ, ਉਹ ਜ਼ਿਆਦਾ ਸੀਸੀ ਹੈ ਨਾ। ਹਾਂਜੀ, ਨਹੀਂ ਉਹ ਕਾਰਪੋਰੇਟਰ ਚੇਂਜ ਹੋ ਕਿੰਨੇ ਸੀਸੀ ਆ? 70 ਆ ਸਾਥ, ਧੂਮ ਆ ਮੇਰੇ ਖਿਆਲ। ਉਹ ਯਾਰ 2500 ਦਾ ਕਾਰਪੇਟ ਪੈਣਾ ਵਾ, 2500 ਦਾ ਕਾਰਪੇਟ ਪੈਣਾ, ਇਹਨੂੰ ਮੈਂ ਬੰਬ ਗੱਡੀ ਕਰਾ ਕੇ ਦੇਵਾਂਗਾ। ਓਕੇ, ਰੁਪਿਆ ਤੁਸੀਂ 10000 ਦੇਣਾ ਵਾ, ਇਹਨੂੰ ਗੱਡੀ 25 ਥੱਲੇ ਡਾਸ ਆ ਪਿੱਛੇ ਜੇ ਉਹਨੇ ਲਾਏ ਉੱਤੇ। ਮੈਂ ਲਾਇਆ ਸਿਰਫ ਆ ਹੀ ਰਹਿ ਗਿਆ ਵਾ। 10000 ਤੁਹਾਨੂੰ ਮੈਂ ਬਿੱਲ ਵੀ ਦਿਖਾਇਆ ਸੀ, ਮੈਂ ਲਾਏ ਪੈਸੇ ਸਿਰਫ ਉਹਦਾ। ਉਹ ਗੱਡੀ ਓਕੇ ਆ, ਕੋਈ ਰੋਲਾ ਨਹੀਂ। ਛੱਡ ਕੇ ਸੁਣਨਾ ਵੀ ਸਾਥ ਜੀ ਉਹਨੇ। ਜੀ ਮੈਂ ਤੁਹਾਨੂੰ ਸਹੀ ਕਹਿਣ ਲਿਆ, ਮੈਨੂੰ ਮੋਬਾਈਲ 1 ਮਿੰਟ, ਮੈਨੂੰ ਮੋਬਾਈਲ ਲੈ ਦਿਓ ਟੱਚ ਵਾਲਾ, ਸਹੀ ਵਾਲਾ, ਜਿੱਦਾਂ ਉਹਦਾ ਫਰੰਟ ਕੈਮਰਾ ਸਹੀ ਚੱਲਦਾ ਹੋਵੇ। ਮੈਂ ਉਹ ਸਟਾਰਲੀ ਤੇ ਲਾਈਵ ਹੋਇਆ ਕਰਾਂਗਾ, ਮੈਂ 2 ਮੋਟਰਸਾਈਕਲ ਲੈ ਲਾਂਗਾ। ਨਹੀਂ ਇਦਾਂ ਉਹ ਨਹੀਂ ਸਿੱਕੇ ਹੋਣੀ। ਫਸਾ ਕੇ ਬੈਠਾ ਵਾ। ਜਿਹੜਾ ਪਤਲੂ ਬਣਿਆ ਸੀਗਾ, ਆਹੋ, ਸਾਰੇ ਤਾਂ ਉਹਨੂੰ ਕੁਝ ਨਹੀਂ ਲੱਭਾ। ਕਹਿੰਦਾ ਮੈਂ ਸਟਾਰਲੀ ਦਾ ਪਤਲੂ ਬਣ ਰੋਜ਼ 2 ਘੰਟੇ ਸੱਜ ਮੈਂ ਲਾਈਵ ਚਲਾ ਕੇ ਉੱਥੇ ਗੱਲਾਂ ਪਤਾ ਕਰੂੰਗਾ। 1.5 ਘੰਟਾ ਤੇ ਪੱਕਾ। ਉਹ 2 ਘੰਟੇ ਦੀ ਲਿਮਿਟ ਹੀ ਨਹੀਂ ਹੈਗੀ, ਅੱਧੇ ਘੰਟੇ ਬਾਅਦ ਬਲਾਸਟ ਹੋ ਜਾਂਦੀ ਆ। ਉਹ ਨਹੀਂ ਨਹੀਂ ਬਲਾਸਟ ਹੀ ਹੋ ਜਾਂਦੀ। ਉਸਤਾਦ ਜੀ ਤੁਸੀਂ ਉਹ ਦਾਨਸ਼ ਵਾਲੀ ਮੋਟਰਸਾਈਕਲ ਲੈਣ ਦਿਓ, ਹਦਾਇਤ ਵਾਲੀ, ਮੈਂ ਉਹਨੂੰ ਸਹੀ ਕਰਾ ਕੇ ਦਊਂ, ਉਹਨੂੰ ਪਤਾ ਮੇਰੇ ਕਾਰੀਗਰ ਦਾ। ਗੱਡੀ ਬੰਬ ਕਰ ਦੇਗਾ, ਚੀਤੇ ਤੇਰਾ ਭੱਜੇਗੀ। ਛੱਡ ਗੱਲਾਂ ਚਲੋ ਠੀਕ ਆ। ਆਹੋ, 400 ਤੇ 500 ਦਾ ਫਾਲੋਅਰ ਹੋ ਗਿਆ ਮੇਰਾ, ਵਧੀ ਜਾਂ ਤੇ 2 ਸਾਜੀ ਉਹ ਬਹੁਤ ਫਾਲੋਇੰਗ ਆਉਂਦੇ ਆ, ਉਹ ਨੋਟੀਫਿਕੇਸ਼ਨ। ਹਾਂ ਬੰਦ ਕਰ ਦੇ। ਉਹ ਨਹੀਂ ਚਲੋ ਜੀ ਠੀਕ ਆ। ਐ ਮੈਂ ਸਹੀ ਆ ਗੱਲ ਮੁੱਕੀ। ਤੇਰੇ ਵਾਲੀ ਮੋਟਰਸਾਈਕਲ ਦਾ ਕਾਰਪਟ ਚੇਂਜ ਕਰਾ ਕੇ, ਪੈਟਰੋਲ ਦਾ ਓਕੇ ਕਰਾ ਕੇ ਇਹਨੂੰ ਦੇ ਦਿੰਦੇ ਆ। ਚੱਕੇ ਨਵੇਂ, ਹਰ ਸ਼ਾਇਦ ਉਹਦੀ ਨਵੀਂ ਕਰਤੀ ਆ ਮੈਂ। ਤੈਨੂੰ ਰੱਬ ਨਵੀਂ ਦੇ ਦੂਗਾ। ਹਾਂਜੀ, ਬਸ ਠੀਕ ਆ, ਅੱਲਾ ਖੈਰ ਕਰੇ। ਤੁਸੀਂ ਨੀ ਲੈ ਕੇ ਦੇਣੀ। ਨਹੀਂ, ਰੱਬ ਦੇਣਾ, ਰੱਬ ਨਹੀਂ ਦੇਣਾ। ਦੇਣੀ ਤੁਹਾਡੇ ਤਰੀਕੇ। ਬੰਦੇ ਕੋ ਨਹੀਂ ਮੰਗੀਦਾ। ਮੈਨੂੰ ਕਿਉਂ ਲੱਗਦਾ ਦਾਨਸ਼ ਛਾਪਰ ਘਮਾਉਂਦੇ ਨੇ ਆ ਕੇ ਤੁਰ ਕੇ। ਮਹੀਨਾ ਇੱਕ ਬਰਦਾਸ਼ਤ ਕਰ ਲਓ, ਮੈਂ 2 ਲੈ ਲਾਂਗਾ, ਗੱਡੀਆਂ ਆਪਣੀਆਂ ਲੈ ਲਾਂਗਾ, ਟਾਲੀ ਤੇ ਲਾਈਵ ਆਵਾਂਗਾ, ਮੈਨੂੰ ਸਿੱਕੇ ਆਣਗੇ, ਤੁਹਾਨੂੰ ਜਮਾ ਕਰਾਵਾਂਗਾ। ਉਸਤਾਦ ਜੀ ਸਮਝਿਆ ਕਰੋ। ਉੱਤੇ ਸਿੱਕੇ ਕੋ ਲੈ ਲਾ। ਬਿਲਕੁਲ ਉਹ ਪਏ। ਓਕੇ ਜੀ, ਰੱਬ ਰਾਖਾ ਭਾਜੀ।